ਯਾਰ ਉਹ ਸਾਇੰਸਦਾਨ ਜਿਹੜਾ ਉੱਠ ਕੇ ਜਾਵੇ ਨਾ ਤੇ ਉਹ ਕਹਿ ਰਹੇ ਹੁੰਦੇ ਹੋ ਯਾਰ ਉਹ ਤਜਰਬਾ ਕਰਕੇ उस्ताद जी मैं तो कहना ये अरबी साहब नहीं आप गड्डी बनाएगा कुछ बंदा पाएगा चलो तो हमारा तो नहीं अस्सलाम वालेकुम जी नाज़रीन टी टाइम में खुशामदीद जनाब। कैसे आप साहब? ठीक ठाक है माशाल्लाह। चौबी घंटे लोरियां देन लग पैना लोरी देवा वीर नूं मैं कम होने लगा। हाँ जी भाई सॉरी सदके भी तेरे शर्ट तेरी हाँ नहीं मेरी नहीं नहीं मेरी नहीं मेरे को पई सी ये लेकिन मैं पाਉਂਦਾ नहीं सी तो मैं फिर ਇਹਨੂੰ ਦੇ यार शर्टां ਦਾ ਰੌਲਾ ਹੈ ਨਾ ਕਿ ਅਸੀਂ ਜਿੰਨਾ ਮਰਜ਼ੀ ਕੋ ਮਤਲਬ ਕਿ ਨਵੀਂ ਪਾ ਲਓ ਤੀਜੀ ਵਾਰੀ ਉਹ ਪਤਾ ਲੱਗਣਾ ਹੁਣ ਆਵੇ ਵੀ ਉਹੀ ਸ਼ਰਟ ਆ ਜੀ। ਮੈਂ ਇਸ ਤੋਂ ਕਹਿੰਦਾ ਨਾ ਸਾਜੀ ਸਾਨੂੰ ਟੀਟਾ ਅਸੀਂ ਰੋਜ਼ ਕਰਨਾ ਸਾਨੂੰ ਚਾਹੀਦਾ ਵਾ ਕਿ ਵੀ ਅਸੀਂ ਨਾਰਮਲ ਜਿਹੀਆਂ ਸ਼ਰਟਾਂ ਲਈਏ 2-3 ਵਾਰੀ ਪਾਈਏ ਫਿਰ ਨਵੀਆਂ ਲੈ ਲਈਏ। ਠੀਕ ਹੈ ਨਾ? ਸਹੀ ਗੱਲ ਇਹ ਹਿਸਾਬ ਆ। ਹਾਂ ਮੇਰੇ ਕੰਮ ਆਉਂਦੀਆਂ ਰਹਿਣ ਬਾਅਦ ਹੁਣ ਜਿਹੜੀਆਂ ਮੇਰੀਆਂ ਸ਼ਰਟਾਂ ਸੀ ਉਹ ਤੇਰੇ ਪੂਰੀ ਆ ਗਈ? ਹਾਂ ਜੀ ਆ ਬਸ ਠੀਕ ਆ ਉਹ ਪਾ ਤੂੰ। ਉਹ ਪੁਰਾਣੀਆਂ ਨਹੀਂ ਗਈਆਂ ਬਹੁਤ ਪੁਰਾਣੀਆਂ ਨਹੀਂ ਗਈਆਂ। ਮੇਰੇ ਕੋ ਮੰਗਦਾ ਰਿਹਾ ਮੈਂ ਕਿ ਨਹੀਂ ਹੁਣ ਨਹੀਂ। ਅੱਛਾ ਹੁਣ ਮੇਰੇ ਨਾਪ ਦੀਆਂ ਸ਼ਰਟਾਂ ਮੈਂ ਰਾਤੀ ਦੇ ਰਿਹਾ ਤੇ ਕਹਿੰਦਾ ਸਾਜੀ ਮੈਂ ਕਿਹਾ ਤੂੰ ਕਰੇਗਾ ਕਹਿੰਦਾ ਮੈਂ ਆਪਣੇ ਸਾਈਜ਼ ਦੀਆਂ ਹੁਣ ਕਰਾ ਲਾਂਗਾ ਕਹਿੰਦਾ ਸਾਈਜ਼ ਦੀਆਂ। ਹੁਣ ਜਿਹੜੀ ਸ਼ਰਟ ਹੁੰਦੀ ਆ ਦੂਜੀ ਡਰੈਸ ਸ਼ਰਟ ਉਹ ਤਾਂ ਨਾਪ ਦੀ ਹੋ ਜੂ। ਹੁਣ ਜਿਹੜੀ ਤੂੰ ਪਾਈ ਹੈ ਕਿਦਾਂ ਨਾਪ ਦੀ ਹੋ? ਇਹ ਨਹੀਂ ਉਸਤਾਦ ਜੀ ਵੈਸੇ ਹੀ ਇਹ ਕਿਦਾਂ ਨਾਪ ਦੀ ਹੋ? ਇਹਨੇ ਸਾਈਡਾਂ ਦੇ ਸਰਾਣੇ ਰੱਖ ਲੈ ਹੁੰਦੇ ਇਸ ਤਰ੍ਹਾਂ ਲੋਕਾਂ ਨੂੰ ਵੈਸੇ ਹੀ ਆਦਤ ਹੁੰਦੀ ਕਿਸੇ ਨੂੰ ਕੋਈ ਚੀਜ਼ ਮਿਲ ਰਹੀ ਹੁੰਦੀ ਨਾ ਉਹ ਨਾ ਮੈਨੂੰ ਹਾਂ ਮੰਗਾ ਕਸ਼ੀ ਮੈਂ ਬਸ ਵਿੱਚ ਨਾ ਇੱਕ ਆੜ ਜੀ ਬਣ ਕੋਈ ਕਿਉਂ ਲੈ ਕੇ ਚੱਲਾ ਮੰਗਾ ਕਸ਼ੀ। ਹਾਲਾਂਕਿ ਤੂੰ ਦੁਬਈ ਚੱਲਾ ਵਾ ਤੂੰ ਪਾਸਪੋਰਟ ਆਪਣਾ ਬਣਵਾਇਆ ਤੂੰ ਆਪਣਾ ਜ਼ਰਫ ਵੱਡਾ ਰੱਖ ਸਹੀ ਤੂੰ ਆਪਣਾ ਨਿਜ਼ਾਮ ਵੱਡਾ ਰੱਖ ਤੂੰ ਆਪਣੀ ਸੋਚ ਖੁੱਲੀ ਰੱਖ ਵੱਡੀ ਰੱਖ ਸੋਚ ਹੈ। ਹਾਂ ਇਹ ਹਾਂਜੀ ਉਹ ਇਹ ਦੁਬਈ ਚੱਲਾ ਉੱਥੇ ਇਹਦੀ ਸੋਚ ਹੋਰ ਵੱਡੀ ਹੋ ਜਾਣੀ ਵੇਖੀ। ਹਾਂ ਇਹਦੀ ਸੋਚ ਖੁੱਲ ਜਾਣੀ ਉੱਥੇ ਜਾ ਕੇ। ਹਾਂਜੀ ਕਿਉਂਕਿ ਬਿਲਡਿੰਗਾਂ ਨਿਜ਼ਾਮ ਗੱਡੀਆਂ ਵੱਡੀਆਂ ਵੱਡੀਆਂ ਦੇਖੇਗਾ ਅਨਕਰੀਬ ਜਾ ਰਿਹਾ। ਲੇਕਿਨ ਇਹ ਆ ਕਿ ਵੀ ਅੱਛਾ ਕੋਈ ਤਰ੍ਹਾਂ ਉੱਥੇ ਕੋਈ ਕੰਮ ਸ਼ਮ ਜਾ ਰਿਹਾ ਜਾਂ ਕੀ ਕਰਨ ਜਾ ਰਿਹਾ ਸਹੀ ਸਹੀ ਦੱਸ ਕੇ ਜਾਈ ਸਾਨੂੰ ਗੇੜਾ ਨਾ ਦੇ ਕੇ ਜਾਈ। ਹਾਂ ਜੇ ਵਾਪਸ ਨਹੀਂ ਆਉਣਾ ਤੇ ਸਾਨੂੰ ਹੁਣੇ ਦੱਸ ਜੀ। ਹਾਂ ਉਹ ਤੇ ਸਾਨੂੰ ਪਤਾ ਤੂੰ ਵਾਪਸ ਨਹੀਂ ਆਣਾ ਲੇਕਿਨ ਤੂੰ ਦੱਸ ਜੀ। ਉਹ ਭੈਣ ਹਰ ਠੀਕ ਭੈਣ ਕਹਿ ਰਹੇ ਹਾਂ ਦੱਸ। ਹਰ ਬੰਦਾ ਗਰੁੱਪ ਲੈ ਕੇ ਜਾਂਦਾ ਹੀ ਨਾ ਤੂੰ ਵੀ ਲੈ ਕੇ ਜਾ ਰਿਹਾ ਹੁਣ। ਇਹ ਗਰੁੱਪ ਮੈਂ ਆਪ 4 ਗਰੁੱਪ ਲੈ ਕੇ ਆ। ਇੱਕ ਮੇਰਾ ਸੀ ਇਹਦਾ ਨਹੀਂ ਤੂੰ ਸਿੰਗਲ ਤੋਂ ਲੈ ਕੇ ਦਫ਼ਤਰ ਦਾ ਬਣਿਆ ਸੀ ਇੱਕ ਦੋਸਤਾਂ ਦਾ ਬਣਿਆ ਸੀ ਇੱਕ ਮੇਰਾ ਜਿਹੜਾ ਸ਼ੋਅ ਹੁੰਦਾ ਬਾਹਰੋਂ ਦਾ 4-5 ਗਰੁੱਪ ਸੀ ਮੈਂ ਨਾਲ ਲੈ ਕੇ ਗਿਆ। WhatsApp ਵਾਲੇ ਗਰੁੱਪ ਲੈ ਕੇ ਹਾਂ ਉਹੀ ਕਹਿ ਰਹੇ ਮੈਂ ਉਹ WhatsApp ਵਾਲੇ ਦੀ ਗੱਲ ਨਹੀਂ ਕਰ ਰਹੇ ਆ। ਅੱਛਾ ਉਹ ਹਾਂਜੀ WhatsApp ਵਾਲੇ ਦੀ ਅੱਛਾ ਕੀ ਉੱਥੇ ਤੇਰਾ ਹਿਸਾਬ ਕਿਤਾਬ ਆ? ਉਸਤਾਦ ਜੀ ਮੇਰਾ ਦੋਸਤ ਹੈਗਾ ਬਹੁਤ ਅੱਛਾ ਉੱਥੇ ਬੜਾ ਪਿਆਰ ਵਾਲਾ ਜੀ ਆ ਬੰਦਾ ਬੜਾ ਇਤਮਾਦ ਵਾਲਾ ਜੋ ਮਰਜ਼ੀ ਹੋ ਜਾਵੇ ਵੀ ਮਰਨੀ ਮਰ ਜਾਏਗਾ ਗੱਲ ਤੋਂ ਨਹੀਂ ਮੁੱਕਦਾ। ਫਿਰ ਤੇਰਾ ਕਿੱਦਾਂ ਯਾਰ ਹੋ ਗਿਆ? ਅੱਛਾ ਫਿਰ 3 ਮਹੀਨੇ ਦਾ ਹੈਗਾ ਵਾ ਵਿਜ਼ਿਟ ਵੀਜ਼ਾ ਟੂਰਿਸਟ। ਠੀਕ ਹੈ ਅੱਛਾ ਟੂਰਿਸਟ ਵੀਜ਼ੇ ਦੇ ਵਿੱਚ ਉਹਨੇ ਕਿਹਾ ਯਾਰ ਆ ਕੇ ਤੂੰ ਚੱਲ ਇੱਥੇ ਕੋਈ ਮਾੜਾ ਮੋਟਾ ਮੇਰੇ ਨਾਲ ਕੋਈ ਕੰਮ ਕਰ ਹੈਲਪ ਕਰਾ ਦਿਆ ਕਰੇਗਾ ਨਾ ਕੰਮ ਦੇ ਵਿੱਚ। ਅਗਰ ਤੈਨੂੰ ਉੱਥੇ ਕੋਈ ਕੰਮ ਲੱਭੇ ਤੂੰ ਯਾਨੀ ਕਰ ਲੇਗਾ। ਤੇ ਮੈਂ ਕਿਹਾ ਚਲੋ ਕੋਈ ਨਹੀਂ ਦਿਹਾੜੀ ਆ ਚਲੋ ਮਿਹਨਤ ਕੀ ਮਤਲਬ ਉਹਨੇ ਤੈਨੂੰ ਕੋਈ ਆਸ ਦਵਾਈ ਆ? ਹਾਂਜੀ। ਕੀ ਉਹਨੇ ਕਿਹਾ ਵੀ ਤੂੰ ਮਹੀਨੇ ਦੇ ਕਿੰਨੇ ਪੈਸੇ ਤੇ ਕਮਾ ਲਿਆ ਕਰੇਗਾ? ਉਸਤਾਦ ਜੀ ਕਹਿੰਦਾ ਯਾਰ ਮੈਂ ਤੈਨੂੰ ਜ਼ਿਆਦਾ ਨਹੀਂ ਦੇ ਸਕਦਾ ਤੂੰ ਵੀਰ ਹੈਗਾ 6000 ਦਰਮ ਤੈਨੂੰ ਮੈਂ ਦੇ ਦਿਆ ਕਰਨਾ ਹਰ ਮਹੀਨੇ ਦਾ। 6000 ਦਿਰਹਮ ਪਾਕਿਸਤਾਨੀ ਕਿੰਨਾ ਹੁੰਦਾ ਚੱਲ ਤੂੰ ਇਹ ਦੱਸ ਦੇ ਮੈਨੂੰ। 6000 ਦਿਰਹਮ ਪਾਕਿਸਤਾਨੀ ਬਣ ਹੀ ਜਾਂਦਾ ਵਾ ਕੋਈ ਆਪਣਾ ਅੱਲਾ ਖੈਰ ਕਰੇ। 4600 ਰੁਪਇਆ। ਉਹ ਨਹੀਂ ਠਹਿਰ ਇੱਕ ਮਿੰਟ ਠਹਿਰ ਯਾਰ ਮੈਨੂੰ ਉਹਨਾਂ ਗੱਲ ਕਰ ਲੈਂਦੇ ਚਲੋ ਬਹੁਤ ਲੰਮਾ ਪ੍ਰੋਗਰਾਮ ਆ ਮੈਂ ਸਾਰੇ ਲਾਵਾਂਗਾ ਠਹਿਰ ਜਾ ਜੀ ਸਰ। ਉਸਤਾਦ ਜੀ ਕੋਈ 14 ਲੱਖ ਰੁਪਇਆ ਬਣ ਜਾਂਦਾ 6000 ਦਿਰਹਮ ਦਾ। ਹਾਂਜੀ। ਅੱਛਾ ਉਹ ਦਸਰਾ ਸਲਮਾਨ ਸਾਹਿਬ 6000 ਦਿਰਹਮ ਕਿੰਨੇ ਪੈ ਬੰਦੇ? ਅੱਛਾ ਚਲੋ 14 ਲੱਖ ਰੁਪਏ ਬਣ ਜਾਂਦਾ ਜੀ ਇੱਥੋਂ ਦੁਬਈ ਜਾ ਕੇ। ਹਾਂਜੀ। ਤੈਨੂੰ ਯਕੀਨ ਆ ਕਿ 14 ਲੱਖ ਰੁਪਇਆ ਉੱਥੇ ਜਾ ਕੇ ਤੈਨੂੰ ਦੇ ਦੇਗਾ? ਉਸਤਾਦ ਜੀ ਬੰਦਾ ਹੀ ਬੜਾ ਇਤਮਾਦ ਵਾਲਾ ਉਹਨੇ ਜ਼ੁਬਾਨ ਕੀਤੀ ਆ ਉਹਨੇ ਕਿਹਾ ਓਕੇ ਯਾਰ ਟੈਨਸ਼ਨ ਨਹੀਂ ਲੈਣੀ। ਉਹ ਬਹੁਤ ਇਤਮਾਦ ਵਾਲਾ ਬੰਦਾ ਇੱਕ ਦਿਨ ਆਪਣੇ ਭਾਂਜੇ ਨੂੰ ਕਹਿ ਰਿਹਾ ਸੀ ਕਿ ਤੇਰਾ ਪਿਓ ਤੇ ਬਹੁਤ ਇਤਮਾਦ ਵਾਲਾ ਸੀ ਯਾਰ। ਅੱਛਾ 4 ਲੱਖ ਨੂੰ 14 ਲੱਖ ਬਣਾ ਰਹੇ
4 ਲੱਖ ਰੁਪਏ ਦਾ 4 ਲੱਖ ਬਣਦਾ ਉਹਨੂੰ 14 ਲੱਖ ਸਭ ਤੋਂ ਠੀਕ ਬਤਾ ਲਈ। ਹਾਂਜੀ ਹਾਂਜੀ 4 ਲੱਖ 4 ਲੱਖ ਕੋ 4.25 ਲੱਖ ਬਣ ਉਹਨੇ ਮੈਨੂੰ ਹਫਤਾ ਇੰਨਾ ਦੇਣਾ ਵਾ 6000 ਦਰਮ। ਠਹਿਰ ਜਾ 14 ਲੱਖ ਰੁਪਇਆ ਜੀ ਤੈਨੂੰ ਇਹਦੀ ਜਗ੍ਹਾ ਕਿਸੇ ਵੀ ਸੂਰਤ ਨੂੰ ਨਹੀਂ ਸੀ ਉਹਨੇ ਦੇਣਾ। ਤੂੰ ਯਕੀਨ ਕਰ ਕਿ ਬਿਲਕੁਲ ਵੀ ਤੂੰ ਹੁੰਦਾ ਨਾ ਕਿ ਜਿੰਨੇ ਕਦੀ ਕਿਤੇ ਕਾਮੇਡੀ ਨਾ ਕੀਤੀ ਹੋਵੇ, ਕਦੀ ਜੁਗਤ ਨਾ ਕਿਸੇ ਨੂੰ ਕਰਨ ਦਿੱਤੀ ਹੋਵੇ ਨਾ ਆਪ ਕਦੀ ਜੁਗਤ ਮਾਰੀ ਹੋਵੇ, ਐਸਾ ਵੀ ਕੋਈ ਇਨਸਾਨ ਹੈ ਨਾ ਜਿਨੇ ਹਮੇਸ਼ਾ ਕਾਮੇਡੀਅਨਸ ਤੋਂ ਦੂਰ ਰਿਹਾ ਹੋਵੇ ਔਰ ਪਹਿਲੀ ਵਾਰੀ ਦੁਬਈ ਜਾਵੇ ਕਾਮੇਡੀ ਕਰਨ, ਉਹਨੂੰ ਵੀ 14 ਲੱਖ ਰੁਪਇਆ ਨਹੀਂ ਮਿਲਦਾ। ਉਸਤਾਦ ਜੀ ਤੂੰ ਤੇ ਕਾਮੇਡੀਅਨਸ ਨੂੰ, ਉਹ ਕਾਮੇਡੀਅਨ 14 ਲੱਖ ਰੁਪਇਆ ਪਾਕਿਸਤਾਨੀ ਯਾਨੀ ਅੱਛੇ ਕਾਮੇਡੀਅਨ ਨੂੰ ਜਿਹੜਾ ਬੰਦਾ UK ਅਮਰੀਕਾ ਲੈ ਕੇ ਜਾਂਦੇ ਨਾ ਵੱਡੇ ਉਹਨਾਂ ਨੂੰ ਇੰਨੀ ਪੇਮੈਂਟ ਦਿੰਦੇ। ਹਾਂਜੀ ਇਹਨੂੰ ਮਹੱਲੇ 'ਚ ਹਰ ਬੰਦੇ ਨੇ ਇਹਨੂੰ ਜੁਗਤ ਮਾਰੀ। ਓਏ ਮੈਂ ਕਹਿੰਦਾ ਇਹਦੀ ਜਗ੍ਹਾ ਕੋਈ ਐਸਾ ਪੋਪਟ ਕਿਸਮ ਦਾ ਵੀ ਜੀ ਹੋਵੇ ਨਾ ਹਾਂਜੀ ਜਿਹਨੂੰ ਕਦੀ ਕਿਸੇ ਨੇ ਜੁਗਤ ਤਾਂ ਸੋਚਿਆ ਵੀ ਨਾ ਹੋਵੇ, ਨਾ ਉਹਨੇ ਕਦੀ ਜੁਗਤ ਆਪਣੇ ਨਾਲ ਕਰਾਈ ਹੋਵੇ, ਉਹਨੂੰ ਵੀ 14 ਲੱਖ ਨਹੀਂ ਮਿਲਦਾ। ਨਹੀਂ ਮਿਲਦਾ। ਇਹਨੂੰ 14 ਲੱਖ ਮਿਲਦਾ ਜਿੰਨੇ ਜੁਗਤਾਂ ਮਰਵਾ 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 ਤੇ ਕੈਸਾ ਰੰਬੀਅਰ ਦਾ ਮੂੰਹ ਕਰਕੇ। ਸਾਜੀ ਇਹ ਕਾਮੇਡੀ ਦਾ ਬਾਦਸ਼ਾਹ ਆ, ਬਾਦਸ਼ਾਹ। ਭਾਈਜਾਨ 14 ਲੱਖ ਰੁਪਏ ਤੁਹਾਨੂੰ ਕਿਸੇ ਨੇ ਨਹੀਂ ਦੇਣਾ। ਦੁਬਈ ਦੇ ਵਿੱਚ ਇਸ ਟਾਈਮ ਬੱਚੇ, ਤੈਨੂੰ ਮੈਂ ਜੀਮੇਲਾਂ ਪੜਾਵਾਂ, ਲੋਕੀ ਕਹਿ ਰਹੇ ਨੇ ਜਾਨੀ ਭਾਈ ਅਸੀਂ 2-2 4-4 ਲੱਖ ਰੁਪਏ ਲਿਆ ਕੇ ਆਏ ਆ, 6-6 ਮਹੀਨੇ ਹੋ ਗਏ ਅਸੀਂ ਰੋਟੀ ਪਤਾ ਨਹੀਂ ਕਿੱਦਾਂ ਖਾ ਰਹੇ ਆ। ਤੇ ਮੈਨੂੰ ਹੋਟਲ 'ਚ ਰਹਿائش ਦੇ ਰਿਹਾ ਅਗਲਾ, ਸਾਰਿਆਂ ਨੂੰ ਹੋਟਲ ਦੇ ਵਿੱਚ ਰਹਿائش ਖਾਣਾ, ਮੈਂ ਫੋਨ ਮਾਰਦਾ ਤੈਨੂੰ ਹੋਟਲ 'ਚ ਰਹਿائش ਦੇ ਰਿਹਾ ਅਗਲਾ। ਹਾਂਜੀ, ਯਾਨੀ ਕਿ ਮੇਰੀ ਰਹਿائش ਉੱਥੇ ਜਿੱਥੇ ਹੋਣੀ ਆ ਉਹ ਹੋਟਲ ਦੇ ਵਿੱਚ ਉਸਤਾਦ ਜੀ, ਬੁਰਜ ਖਲੀਫਾ ਦੇ ਬਿਲਕੁਲ ਸਾਹਮਣੇ ਹੋਟਲ। ਮੈਂ ਕਹਿੰਦਾ ਤੇਰੀ ਹਰ 2 ਘੰਟੇ ਬਾਅਦ ਵੀ ਰਹਿائش ਚੇਂਜ ਕਰਾਵੇ ਨਾ ਉਹ, ਤਾਂ ਵੀ 14 ਲੱਖ ਨਹੀਂ ਬਣਨਾ ਤੇਰਾ ਮਹੀਨੇ ਦਾ। ਹਾਂ ਉਸਤਾਦ ਜੀ ਖਾਣਾ ਰਹਿائش ਉਹਦੀ ਠੀਕ ਆ, ਮੈਨੂੰ ਜਾਂਦੇ ਨੂੰ ਉਹਨੇ iPhone 50 Pro Max ਗਿਫਟ ਕਰਦਾ, ਉਹਨੇ ਲੈ ਕੇ ਰੱਖਿਆ, ਮੈਨੂੰ ਦਿਖਾਇਆ ਬੰਦਾ ਧਮਾਦਾਣਾ ਇਹ ਉਸਤਾਦ ਜੀ। ਸਾਰੀ ਦਿਹਾੜੀ ਬੀਚ ਤੇ ਫਿਰੇ ਨਾ, ਫਿਰ ਵੀ ਨਹੀਂ 14 ਲੱਖ। ਸਤਾਜੀ ਨਾਲੇ ਜਦੋਂ ਪਹਿਲੇ ਇੱਕ ਅੱਧੇ ਦਿਨ ਚ ਨਾ 2 ਕੁ ਦਿਨ ਚ ਜਦੋਂ ਕਾਮੇਡੀ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹ ਉਹ ਫਿਰ ਗੱਲਾਂ ਰਿਪੀਟ ਹੋਣ ਲੱਗ ਪੈਂਦੀਆਂ, ਫਿਰ ਪੈਸੇ ਘਟ ਜਾਂਦੇ ਆ। ਉਹ ਰਿਹਾਇਸ਼ ਵੀ ਫਿਰ ਉਹ ਕਹਿੰਦੇ ਇਹ ਤੇ ਜੁਗਤ ਅੱਗੇ ਵੀ ਮਾਰੀ ਅਸੀਂ। ਨਹੀਂ ਮਾਫੀ ਨਾਲ ਜੋ ਚੱਲਿਆ ਸੀ ਟਰੈਕ ਚੱਲਿਆ ਸੀ, ਬੰਦੇ ਫੜੇ ਵੀ ਗਏ ਸੀ ਜਦੋਂ ਬਾਹਰ ਜਾ ਕੇ ਮੰਗਣ ਲੱਗ ਪੈਂਦੇ ਨੇ, ਉਸ ਹਿਸਾਬ ਨਾਲ 14 ਲੱਖ ਦੀ ਕਮਾਉਣਾ ਕਿਤੇ ਨਹੀਂ। ਉਹ ਭਾਈਜਾਨ ਚੱਲਿਆ ਸੀ। ਬਹੁਤ ਅੱਛਾ ਜਿਹੜਾ ਨਾ ਕੰਮ ਉੱਥੇ ਬੰਦਾ ਕਰਦਾ, ਜੌਬ, ਹਾਂਜੀ ਜਿਹੜਾ ਇੱਥੋਂ ਬਹੁਤ ਆਪਣੀ ਲੋ ਆਸਾਂ ਉਮੀਦਾਂ ਲੈ ਕੇ ਜਾਂਦਾ ਕਿ ਦੁਬਈ ਚੱਲੇ ਆ। ਠੀਕ ਆ ਜੀ, ਇੱਕ ਦੌਰ ਸੀ ਜਦੋਂ ਉਹ ਇਹਦਾ ਤੇ ਇੱਥੇ ਹੀ ਦੁਬਈ ਲੱਗਾ। ਇਹ ਡਾਇਲੌਗ ਹੁੰਦਾ ਸੀ ਪਾਕਿਸਤਾਨ 'ਚ ਅੱਜ ਤੋਂ 20-25-30 ਸਾਲ ਪਹਿਲੇ, ਭਾਈ ਇਹਦਾ ਤੇ ਇੱਥੇ ਹੀ ਦੁਬਈ ਲੱਗਾ। ਹਾਂਜੀ ਠੀਕ ਆ, ਉਹ ਮਾਮਾ ਤੂੰ ਕੀ ਦੁਬਈੋਂ ਆਇਆ ਇੰਨਾ ਪੈਸਾ, ਯਾਨੀ ਉਦੋਂ ਹੁਣ ਭਾਈਜਾਨ ਉਸਤਾਦ ਜੀ ਹੁਣ ਸੁਣ ਲੈ ਅਗਲੀ ਗੱਲ। ਹਾਂਜੀ ਦੁਬਈ ਤੇਰੇ ਵਰਗੇ ਬੱਚੇ ਜਾਂਦੇ ਨੇ ਉੱਥੇ ਰਹਿਣ ਵਾਸਤੇ, ਪੈਸੇ ਇੱਥੋਂ ਲੋਕੀ ਭੇਜਦੇ ਨੇ ਕਿ ਸਾਡਾ ਬੱਚਾ ਉੱਥੇ ਫਸਿਆ ਪਿਆ। ਉਸਤਾਦ ਜੀ ਮੈਂ ਜਿਹਦੇ ਕੋ ਜਾ ਰਿਹਾ ਵਾ, ਬੰਦਾ ਬਹੁਤ ਹੀ ਧਮਾਦ ਵਾਲਾ ਵਾ। ਰੋਜ਼ ਰੋਇਲਸ ਐਂਡ ਲੈਂਬਰਗਿਨੀ ਦਾ ਉਹਦਾ ਸ਼ੋਰੂਮ ਆ। ਮੇਰਾ ਇੰਜ ਉਹਦੇ ਨਾਲ ਮੁਹੱਬਤ। ਤੇਰਾ ਤੂੰ ਉੱਥੇ ਰੋਜ਼ ਰੋਇਲ ਜਾਣਾ ਵਾ। ਰੋਇਲਸ ਤੇਰੇ ਕੋ ਐਸਾ ਕੀ ਤਜਰਬਾ ਵਾ ਉੱਥੇ ਗੱਡੀਆਂ ਦਾ ਵੀ ਜਿਹੜਾ ਤੈਨੂੰ 14 ਲੱਖ ਰੁਪਈਆ ਦਊਗਾ? ਮਤਲਬ ਤੂੰ ਉੱਥੇ ਕੀ ਕਰੇਂਗਾ ਐਸਾ? ਉਥੋਂ 2000 ਰੁਪਏ ਤੈਨੂੰ ਮੁੰਡਾ ਲੱਭ ਜਾਣਾ ਦਿਰਮ ਤੇ ਮਹੀਨੇ ਦਾ। 2000 ਰੁਪਏ ਮੈਂ ਉੱਥੇ 1000 1200 1300 ਮਹੀਨਾ ਤੇ ਲੱਭਦਾ ਵਾ, ਹਰ ਸ਼ਹਿਰ 2000 ਤੇ ਲੱਭ ਲੇਗਾ ਤੈਨੂੰ। 6000 ਦਿਰਮ, 6000 ਨਹੀਂ ਬਲਕਿ ਚਲੋ 6000 ਹੀ ਲਾ ਲਓ, ਤੁਸੀਂ 4 ਲੱਖ ਹੀ ਲਾ ਲਓ, ਤੈਨੂੰ 6000 ਦਿਰਮ ਕਿਉਂ ਦੇਵੇ? ਉਸਤਾਦ ਜੀ ਉਹਨੇ ਮੁੰਡੇ ਰੱਖੇ ਆ, ਆਊਟ ਆਫ ਕੰਟਰੀ ਦੇ ਰੱਖੇ ਆ। ਉਹ ਕਹਿੰਦਾ ਯਾਰ ਮੈਨੂੰ ਇਹਨਾਂ ਤੇ ਯਕੀਨ ਇਤਮਾਦ ਨਹੀਂ ਹੈਗਾ ਭਾਈ। ਅੱਛਾ ਯਾਨੀ ਉਹਨੇ ਟਰਸਟ ਯਕੀਨ ਇਤਮਾਦ, ਟਰਸਟ ਦੇ ਥਰੂ ਮੈਨੂੰ ਟਰਸਟ ਬੇਸ ਤੇ, ਇਹ ਬਾਤ ਟਰਸਟ ਬੇਸ ਵਾਲੀ ਜੇ ਗੱਲ ਹੈ ਨਾ, ਹਾਂਜੀ, ਤੇ ਠੀਕ 1.5 ਮਹੀਨੇ ਬਾਅਦ ਜੇ ਕੋਈ ਚੋਰ ਉੱਥੇ 1500 ਲੈ ਰਿਹਾ, ਉਹਨੇ ਤੇਰੀ 700 ਲਾਉਣੀ। ਸਹੀ ਉਸਤਾਦ ਜੀ ਉਹਦਾ ਬਣਿਆ ਵਾ ਇੱਥੇ ਪਾਕਿਸਤਾਨ ਦੇ ਵਿੱਚ ਕੋਈ ਮਸਲਾ। ਉਹਦਾ ਸਮਝ ਲੈ ਹੁਣ ਕੁਝ ਨਹੀਂ ਬਣਿਆ। ਨਹੀਂ ਮੇਰੀ ਚੱਲਣਾ ਨਾ ਉੱਥੇ। ਸਮਝ ਨਹੀਂ ਰਹੇ ਉਸਤਾਦ ਜੀ, ਉਹਦਾ ਪਾਕਿਸਤਾਨ ਦੇ ਵਿੱਚ ਮਸਲਾ ਬਣਿਆ ਵਾ। ਉਹ ਆਣਾ ਚਾਹ ਰਿਹਾ ਵਾ ਇੱਥੇ 2-3 ਮਹੀਨੇ ਵਾਸਤੇ। ਹੁਣ ਉਹਨੂੰ ਸਮਝ ਨਹੀਂ ਲੱਗਣ ਦੀ ਵੀ ਮੈਂ ਪਿੱਛੇ ਕਿਹਨੂੰ ਛੱਡ ਕੇ ਜਾਵਾਂ। ਐਸ ਬਣਾ ਤੇ ਉਹ ਮੈਨੂੰ ਬੁਲਾ ਰਿਹਾ ਵਾ ਕਿ ਤੂੰ ਆ ਕੇ ਮੈਨੇਜ ਤੂੰ ਕਰਨਾ ਵਾ, ਤੂੰ ਆਪਣਾ ਸਾਰਾ ਸਾਂਭਣਾ ਵਾ। ਅੱਛਾ ਉਹ ਜਿਹਨੇ ਪਿੱਛੇ ਤੈਨੂੰ ਛੱਡ ਕੇ ਜਾਏਗਾ। ਇਹ ਬਾਤ ਹੈ। ਆ ਕੇ ਆਪਣੇ ਇੱਥੇ ਮਸਲੇ ਭਾਜੀ 2 ਮਹੀਨੇ ਬਾਅਦ ਤੁਸੀਂ ਜਾ ਕੇ
ਤੁਸੀਂ ਇਹਨੂੰ ਪਿੱਛੇ ਛੱਡ ਕੇ ਇੱਥੇ ਆਉਣਾ ਨਾ ਮੀਆਂ ਸਾਹਿਬ ਮੀਆਂ ਸਾਹਿਬ, ਤੁਸੀਂ 2 ਮਹੀਨੇ ਬਾਅਦ ਜਦੋਂ ਜਾਣਾ ਨਾ ਤੇ ਤੁਸੀਂ ਇਹਨੂੰ ਜਾ ਕੇ ਕਹਿਣਾ ਕਿ ਤੂੰ ਤਾਂ ਮੈਨੂੰ ਵੀ ਪਿੱਛੇ ਛੱਡ ਗਿਆ। ਮੈਂ ਤੈਨੂੰ ਛੱਡ ਕੇ ਗਿਆ ਸੀ, ਤੂੰ ਤਾਂ ਮੈਨੂੰ ਵੀ ਪਿੱਛੇ ਛੱਡ ਗਿਆ। ਇਹ ਦੇਖਣਾ ਉਹ ਤੁਹਾਡੇ ਸ਼ੋਰੂਮ 'ਚ ਸਿਰਫ ਮਹਿਰਾਨ ਖਲੋਤੇ ਹੋਣੀ ਇੱਕ, ਤੇ ਮੈਂ ਹੈਰਾਨ ਹੋ ਜਾਣਾ ਵੇ। ਔਰ ਤੁਸੀਂ ਮਹਿਰਾਨ ਪਰੇਸ਼ਾਨ ਹੋ ਜਾਣਾ। ਔਰ ਨਾਲੇ ਵਿਜ਼ਿਟ ਤੇ ਹੁਣ ਤੁਸੀਂ ਉੱਥੇ ਕੰਮ ਨਹੀਂ ਕਰ ਸਕਦੇ ਦੁਬਈ, ਜੀ ਠੀਕ ਹੈ। ਤੁਹਾਡਾ ਪਰਮਨੈਂਟ ਵੀਜ਼ੇ ਵਾਸਤੇ ਹੁਣ ਜਿਹੜੇ ਵੀਜ਼ੇ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਸਟਾਰ ਭਾਈਜਾਨ, ਉਹਦਾ ਦੋਸਤ ਆ, ਉਹਨੇ ਪਰ ਬੁਲਾ ਲੇਗਾ ਉਸਤਾਦ ਜੀ, ਇਹਨਾਂ- 6000 ਦਿਰਹਮ ਜਾਂਦੇ ਆ ਇਹਦੀ ਤਨਖਾਹ। ਮੈਂ ਐਗਰੀ ਕਰਦਾ ਇਸ ਗੱਲ ਨੂੰ ਕਿ ਇਹਨਾਂ ਦੀ ਗੱਲ ਬਿਲਕੁਲ 100% ਓਕੇ ਆ ਕਿ ਵਿਜ਼ਿਟ ਤੇ ਕਾਰੋਬਾਰ ਬਿਜ਼ਨਸ ਉੱਤੇ ਜਾਂ ਕੁਝ ਵੀ ਨਹੀਂ ਕਰ ਸਕਦੇ। ਉਹਨੇ ਮੈਨੂੰ ਜੁਗਾੜ ਦੇ ਨਾਲ ਬੁਲਾਇਆ ਵਾ ਉਸਤਾਦ ਜੀ, ਮੈਨੂੰ ਉਹਨੇ ਉੱਥੋਂ ਹੀ ਨੋਟ ਕਰਾ ਦੇਣਾ, ਯਾਨੀ ਕਿ ਉੱਥੇ ਪੱਕਾ ਕੰਮ ਆ, ਇਹ ਉਹ ਹਰ ਸ਼ੈ ਕਰਾ ਕੇ ਉੱਥੇ ਮੈਨੂੰ 3 ਮਹੀਨੇ ਦਾ ਕਰਾਤਾ ਇਹ ਬਾਤ ਕਰਾਤਾ। ਹਾਂਜੀ। 6000 ਦਿਰਹਮ ਦੀ ਨਹੀਂ ਸਮਝ ਆ ਰਹੀ ਮੈਨੂੰ। ਉਸਤਾਦ ਜੀ ਇਹ ਮੈਨੂੰ ਹਜ਼ਮ ਨਹੀਂ ਹੋ ਰਿਹਾ। ਤੈਨੂੰ ਹਲੇ ਕੰਮ ਵੀ ਨਹੀਂ ਹੁੰਦਾ ਗੱਡੀਆਂ ਦਾ, ਤੇਰਾ ਕੀ ਐਕਸਪੀਰੀਅੰਸ ਆ? ਮੈਨੂੰ ਤੂੰ ਸਿਰਫ ਇਹ ਦੱਸ ਦੇ ਵੀ ਸਿਰਫ 3 ਐਸੀਆਂ ਗੱਡੀਆਂ ਦੇ ਨਾਂ ਲੈ ਦੇ ਜਿਹੜੀਆਂ ਟੋਟਲ 100% ਇਲੈਕਟ੍ਰਿਕ ਗੱਡੀਆਂ ਨੇ। 3 ਗੱਡੀਆਂ ਦੇ ਨਾਂ ਲੈ ਦੇ, ਮੈਂ ਮੰਨ ਜਾਗਾ ਕਿ ਤੈਨੂੰ 6000 ਤਰਾ ਲੇਗਾ। ਫਰਾਰੀ ਉਸਤਾਦ ਜੀ। ਫਰਾਰੀ ਇਲੈਕਟ੍ਰਿਕ ਗੱਡੀ। ਹਾਂਜੀ। ਲੋ ਜੀ, ਤਾਂ ਚਲੋ ਚਲੋ ਜੀ ਅਗਲਾ ਦੱਸੋ। ਇਹਨੇ ਆਪਣੇ ਵੱਲੋਂ ਤੇ ਜਗ੍ਹਾ ਠਹਿਰ ਜਾਓ। ਫਰਾਲੀ ਬੈਂਸ, ਹੈ BMW। ਅੱਛਾ ਜੀ, ਅੱਗੇ ਮਾਡਲ ਦੱਸਣਾ ਗੱਡੀ ਦਾ। BMW ਨਹੀਂ ਦੀ ਨਹੀਂ BMW ਨੇ ਉਹ ਆਪਣਾ ਬਣਾਈ ਨਹੀਂ। ਅੱਛਾ ਅੱਗੇ ਤੀਸਰਾ ਵੀ ਗਲਤ ਦੱਸ ਜਲਦੀ। ਰੋਲਸ ਰੋਇਸ। ਰੋਜ਼ ਰੋਜ਼ ਆਂਖੋਂ ਤਲੇ। ਪਤਾ ਕਿਹੜਾ ਠੀਕ ਹੈ ਭਾਜੀ, ਰੋਜ਼ ਰੋਜ਼ ਮੰਗ ਕੇ ਖਾਣਾ ਤੋਂ ਉੱਥੋਂ ਕਾਕਾ। ਠੀਕ ਹੈ ਭੈਣ। ਵਾਹ ਜੀ। ਤਿੰਨਾਂ ਕੰਪਨੀਆਂ ਨੇ ਮੇਰੇ ਹਾਲ ਫੁੱਲ 100% ਇਲੈਕਟ੍ਰਿਕ ਗੱਡੀ ਨਹੀਂ ਬਣਾਈ। ਸਹੀ ਗੱਲ। ਇਹ ਮੇਰੇ ਖਿਆਲ ਚਲੋ ਜੀ, ਸਭ ਇਲੈਕਟ੍ਰਿਕ ਗੱਡੀ ਕਿਹੜੀ ਮਸ਼ਹੂਰ ਹੈ ਸੀ ਜਿਹੜੀ ਫੇਮਸ ਆ? ਹਾਂ ਜਿਹੜੀ 100% ਵਰਲਡ ਤੇ ਫੇਮਸ ਨੂੰ ਆ? ਨਾਮ ਦਾ ਪਤਾ ਜਿਹੜੀ ਦੇਸੀ ਗੱਭਰੂ ਦੇ ਕੋਲ ਗੱਡੀ ਦਾ ਨਾਮ ਦੱਸਣਾ। ਨਹੀਂ, ਉਹ ਇਲੈਕਟ੍ਰਿਕ ਦੇਸੀ ਗੱਭਰੂ ਕੋ ਵੀ ਇਲੈਕਟ੍ਰਿਕ ਨਹੀਂ ਗਈ ਨਾ ਦੱਸ। 6000 ਰੁਪਏ ਮਹੀਨਾ ਉਹਨੇ ਦੇਣਾ ਹੀ ਇਹਨੂੰ। ਦਿਰਮ ਵੀ ਕਹੋ ਨਾਲ। ਦਿਰਮ। ਹਾਂਜੀ। 6000 ਦਿਰਮ। 6000 ਦਿਰਮ। ਇਹਨੇ ਉੱਥੇ ਕਹਿਣਾ ਲੈਂਬਰਗਿਨੀ ਨੂੰ ਭਾਵੇਂ ਮਹਿਰਾਨ ਦਾ ਸੋਹਣਾ ਸ਼ੀਸ਼ਾ ਲਵਾ ਲਓ। ਠੀਕ ਹੈ। ਇਹਨੇ ਸੌਦੇ ਉਸਤਾਦ ਜੀ ਉਹ ਓਡੀ ਉਸਤਾਦ ਜੀ, ਕਿੱਡੀ? 4 ਚੂੜੀਆਂ ਵਾਲੀ ਗੱਡੀ, ਉਹਦੀ ਗੱਲ ਕਰਨ ਆ ਨੇ ਲੈ, 4 ਚੂੜੀਆਂ 4 ਚੂੜੀਆਂ ਵਾਲੀ ਗੱਡੀ ਦਾ ਇਹਨੂੰ ਕਿੰਨਾ ਹੀ ਪਤਾ। ਉਸਤਾਦ ਜੀ ਉਹ ਅੱਗੇ ਰਿੰਗ ਬਣੇ ਹੋਏ ਆ, 4 ਰਿੰਗ ਵਾਲੀ ਗੱਡੀ ਓਡੀ। 4 ਚੂੜੀਆਂ ਵਾਲੀ ਗੱਡੀ। ਹਾਂਜੀ। 4 ਫਿਰ 6000 ਦੇ ਨੂੰ ਠੀਕ ਹੈ ਸਾਜ। ਹੈ ਠੀਕ ਹੈ ਚਲ ਨਾ ਭਾਵੇਂ 4 ਚੂੜੀ ਨਾ ਕਦੀ ਵੀ ਨਹੀਂ। ਚਲ 6 ਕਰ ਲਓ। 8 ਚੂੜੀਆਂ ਦੀ ਵੀ ਨਹੀਂ ਕਦੀ ਹੋ ਸਕਦੀ। ਤੂੰ ਮੈਨੂੰ ਸਿਰਫ ਇਹ ਦੱਸ ਦੇ, ਹਾਂਜੀ ਦੁਬਈ ਦੇ ਵਿੱਚ ਇੱਕ ਇਮਾਰਤ ਆ, ਉਹਦਾ ਨਾਮ ਹੈ ਟੈਸਲਾ। ਬਿਲਕੁਲ ਹੈ। ਉਹ ਕਿੱਥੇ ਕਰਕੇ ਹੈ? ਸਾਜ ਮੈਂ ਗਿਆ ਹੀ ਨਹੀਂ, ਇਹ ਕਿਹੜਾ ਸਵਾਲ ਤੁਸੀਂ ਕਰਨੇ ਆ? ਮੈਂ ਫਸਟ ਟਾਈਮ ਜਾਣਾ, ਤੁਸੀਂ ਤੇ ਹੁਣ ਅਜੀਬ ਜਿਹੇ ਸਵਾਲ ਸ਼ੁਰੂ ਕਰਦੇ ਹਲੇ। ਉਹ ਜਦੋਂ ਜਾਊਂਗਾ ਮੈਂ ਜਾ ਕੇ ਦੇਖ ਲੂੰਗਾ, ਫਿਰ ਲੂੰਗਾ ਉੱਥੇ। ਮੈਂ ਜਾਣਾ ਹੀ ਉਹਨਾਂ ਨਾਲ, ਮੇਰੀ ਮੀਟਿੰਗ ਹੈਗੀ ਹੈ। ਟੈਸਲਾ ਜਾਏਗਾ? ਟੈਸਲਾ ਕੰਪਨੀ ਦੇ ਮੈਨੇਜਰ ਮਾਲਕ ਦੇ ਨਾਲ ਮੇਰੀ ਮੀਟਿੰਗ ਹੈ ਉਹ ਉਸਤਾਦ। ਤੈਨੂੰ ਪਤਾ ਉਹਨਾਂ ਦੀ ਕੰਪਨੀ ਕਿੱਥੇ ਹੈ? ਉਹਦਾ ਟਾਵਰ ਕਿੱਥੇ? ਟੈਸਲਾ ਜਿਹੜਾ ਟਾਵਰ। ਉਹ ਤਾਂ ਮੈਨੂੰ ਉਹ ਲੈ ਕੇ ਜਾਊਗਾ ਨਾ, ਮੈਨੂੰ ਨਹੀਂ ਪਤਾ, ਉਹਨੂੰ ਪਤਾ ਵਾ। ਜਿਹਦੇ ਕੋਲ ਮੈਂ ਜਾ ਰਿਹਾ ਉਹ ਬੰਦਾ ਤਮਾਤ ਵਾਲਾ, ਹਾਂਜੀ। ਉਹ ਲੈ ਕੇ ਜਾਏਗਾ ਅੱਗੇ। ਸਾਰੀ ਉਮਰ ਉਹਨੇ ਸਿਰ ਤੇ ਟੈਸਲਾ ਹੀ ਚੁੱਕਿਆ ਵਾ, ਉਹਨੂੰ ਪਤਾ ਵਾ, ਕੋਈ ਰੋਲਾ ਹੀ ਨਹੀਂ। ਲੋ ਜੀ, ਤੇ ਉਹਨੇ ਟੈਸਲਾ ਦੀ ਹਾਲੇ ਤੱਕ ਉਹਨੇ ਵੀਡੀਓ 'ਚ ਵੀ ਤੂੰ ਮਾਰਤ ਨਹੀਂ ਵੇਖੀ ਉਹਨੇ ਟੈਸਲਾ ਦੀ। ਉਸਤਾਦ ਜੀ ਹੁਣ ਜਾਣਾ ਹੀ, ਅੱਲਾ ਖੈਰ ਕਰੇ, ਦੇਖ ਲਵਾਂਗੇ ਕੀ ਹੋ ਗਿਆ। ਚਲੋ ਉਹਨੂੰ ਦਿਖਾ ਲੈਣਗੇ ਅਗਲੇ। ਚਲੋ ਠੀਕ। ਹੋਟਲ ਕਿਹੜਾ ਜੀ? ਜ਼ਮਜ਼ਮ। ਅੱਛਾ ਮੈਂ ਸਮਝਿਆ ਉਹੀ ਹੋਟਲ ਜੇ ਪਾਣ ਤੂੰ ਪਹਿਲਾਂ ਵਾਰੀ ਵਹਾਇਆ ਸੀ ਉਹ ਕੀ ਮਰਾਸੀ ਹੋਟਲ। ਮਰਾਸੀ ਸਟਰੀਟ ਆ ਉੱਥੇ। ਹਾਂ ਆਹ ਉਹ ਹੋਟਲ ਤਾਂ ਨਹੀਂ ਨਾ ਨਹੀਂ ਸਾਡੀ ਸਟਰੀਟ ਆਪਣੀ ਲਿਖਿਆ ਸਾਹਮਣੇ। ਮਿਰਾਸ ਹਾਂ ਨਹੀਂ ਮਿਰਾਸੀ ਆ, ਮਿਰਾਸ ਨਹੀਂ ਕਾ ਕੱਲਾ ਸਾਜੀ ਮਿਰਾਸ ਕੰਪਨੀ ਹੈ, ਉਹਨਾਂ ਦੇ ਉਹ ਕੰਸਟਰਕਸ਼ਨ ਕੰਪਨੀ। ਭਾਜਨ ਮਿਰਾਸੀ ਸਟਰੀਟ ਆ, ਜਿੱਦਾਂ ਸਟਰੀਟ ਆ ਇੱਥੇ ਇੱਕ। ਚਲੋ ਹੋਏਗੀ। ਮੈਂ ਵੀਡੀਓ 'ਚ ਵੀ ਦਿਖਾਇਆ ਸੀ। ਸਾਡੀ ਸਾਰਿਆਂ ਦੀ। ਹਾਂ ਤੁਹਾਡੀ ਗਲੀ ਆ ਉੱਥੇ। ਮੈਂ ਨਾ ਬਹੁਤ ਬੁਰਾ ਮੁੱਕਾ ਮਾਰਦਾ ਮੈਂ ਗੱਲ ਕਰ ਰਿਹਾ ਯਾਰ ਸੱਚਾ ਨਹੀਂ ਕਰੀਦਾ ਪ੍ਰੀਤ ਭਾਈ, ਕੈਨੇਡਾ 'ਚ ਵੀ ਤੁਹਾਡੇ ਨਾਮ ਦਾ ਉਹ ਯਾਰ ਸ਼ਹਿਰ ਬਸ ਠੀਕ ਹੈ ਯਾਰ, ਕਿਹੜਾ? ਇਹਨੂੰ ਨਾ ਟਰੈਕ ਨੂੰ ਚਲਾਓ, ਬਾਅਦ ਚ ਫਿਰ ਮੈਂ ਸ਼ੁਰੂ ਹੋ ਜਾਣਾ ਵਾ, ਮੈਂ ਫਸਾਣਾ ਤੇ ਫਿਰ ਮੈਂ ਵੀ ਤੂੰ ਕਰਾਂ। ਯਾਰ ਤੂੰ ਕਰੀ ਉਸਤਾਦ ਜੀ, ਕੈਨੇਡਾ 'ਚ ਵੀ ਸ਼ਹਿਰ ਹੈ, ਉਹਦੇ 'ਚ ਇਹਨਾਂ ਦਾ ਜ਼ਿਕਰ। ਕਿਹੜਾ? ਓਨਟਾਰੀਓ ਹੈ ਕਿ ਨਹੀਂ ਜੀ ਸਲਮਾਨ ਭਾਈ? ओंटारियो नहीं वैसी गल यार कैसा ना है ओंटारियो जी हाँ। कनाडा में है। ਅੱਛਾ ਇਹ ਬੋਲਦਾ ਇਦਾਂ ਲੱਗਦਾ ਜ਼ਬਾਨ ਨੂੰ ਥਿੰਦਾ ਲੱਗਾ ਹੈ ਯਾਰ ਚੌਂ ਚਾਹੀਏ ਚਾਹੀਦਾ ਚੌਂ ਪੰਜ ਚਾਹੀਦੇ। ਇਹ ਜਾ ਰਿਹਾ ਬੇਟਾ ਗੱਲ ਇਹ ਆ, ਮੇਰੀ ਗੱਲ ਸੁਣ ਲਓ ਨਾਜ਼ਰੀਨ, ਜਿਹੜੇ ਮੇਰੇ ਦੋਸਤ ਦੁਬਈ ਨੇ ਨਾ, ਯਾਰ ਇਹਦਾ ਖਿਆਲ ਰੱਖਣਾ। 6000 ਦਿਰਹਮ ਤੇ ਇਦਾਂ ਦੇ ਝਾਂਸੇ ਦੇ ਕੇ ਤੇਰੇ ਵਰਗੇ ਇੰਨੇ ਕੁ ਬੱਚੇ ਉੱਥੇ ਰੋਲਦੇ ਪਏ ਨੇ ਨਾ ਵਿਚਾਰੇ। ਸਿਖਰ ਦੁਪਹਿਰੇ ਪਿਪਲੀ ਥੱਲੇ ਆ ਜਾ ਮੈਂ ਸੁਣ ਜਦੋਂ ਗਰਮੀ ਹੁੰਦੀ ਆ,
ਮਤਲਬ ਕਹਿ ਲਾ ਕਿ ਵੀ ਬਾਹਰ ਇਹਦੇ ਹੱਥ ਤੂੰ ਕੱਢੇਗਾ ਨਾ ਤੇ ਹੁੰਦਾ ਵਾ। ਉਸਤਾਦ ਜੀ ਮੈਂ ਕਰਨਾ ਬਾਹਰ। ਸੁਣ ਲਾ ਉਸ ਗਰਮੀ 'ਚ ਤੈਨੂੰ ਕੋਈ ਬੰਦਾ ਕਵੇ ਕਿ ਜਿੱਥੇ ਗਰਮੀ 'ਚ ਲੋਕੀ ਬਾਹਰ ਨਹੀਂ ਨਿਕਲਦੇ, ਫਰੀਦ ਸਾਹਿਬ ਸਾਦੇ ਬਾਹਰ ਨਹੀਂ ਨਿਕਲਦੇ, ਉਸ ਗਰਮੀ 'ਚ ਸਾਡੇ ਪਾਕਿਸਤਾਨੀ, ਇੰਡੀਅਨ, ਬੰਗਲਾਦੇਸ਼ੀ ਬੱਚੇ ਜਿਹੜੇ ਇਹ ਮੋਟਰਸਾਈਕਲਾਂ ਤੇ ਸਪਲਾਈ ਕਰਦੇ ਨੇ, ਜਿਹੜੇ ਡਿਲੀਵਰੀ ਬॉय, ਫਰੀਦ ਸਾਹਿਬ ਉਸ ਗਰਮੀ 'ਚ ਉਹਨਾਂ ਨੇ ਪੂਰੀ ਪੱਕੀ ਪੈਂਟ ਸ਼ਰਟ, ਜਰਾਬਾਂ, ਵੱਡੇ ਬੂਟ, ਗੋਡੇ ਇੱਥੇ, ਉਸ ਤੋਂ ਬਾਅਦ ਹੈਲਮਟ, ਉਹਨਾਂ ਨੇ ਇੰਨਾ ਕੁਝ ਪਾਇਆ ਹੁੰਦਾ ਹੈ ਕਿ ਤੁਸੀਂ ਸਾਦਾ ਨਹੀਂ, ਨੰਗੇ ਬਾਹਰ ਨਹੀਂ ਨਿਕਲ ਸਕਦੇ। ਯਾਨੀ ਨੰਗੇ ਤੋਂ ਬਾਅਦ ਸਿਰਫ ਪੈਂਟ ਸ਼ਰਟ ਪਾ ਕੇ ਤੂੰ ਬਾਹਰ ਨਹੀਂ ਖਲੋ ਸਕਦਾ 10 ਮਿੰਟ। ਜਿੱਥੇ ਉਹ ਇੰਨਾ ਕੁਝ ਪਾ ਕੇ ਤੋਂ ਡਿਲੀਵਰੀ ਦੇਣ ਜਾਂਦੇ ਆ, ਤੇ ਪਤਾ ਉਹਨਾਂ ਦੇ ਕਿੰਨੇ ਪੈਸੇ ਪਾਉਂਦੇ ਮਹੀਨੇ ਦੇ? 1400, 1500, 1300, 1200 ਦਿਰਮ ਮਹੀਨੇ ਦਾ। ਇਹਨਾਂ ਨੇ 6000 ਦੇਣਾ। ਉਸਤਾਦ ਜੀ ਉਹ ਬੰਦਾ ਤਮਾਦ ਵਾਲਾ ਵਾ ਮੇਰੇ, ਉਹਨੇ ਜਦੋਂ ਜ਼ਬਾਨ ਕਰਤੀ ਆ, ਕਿੰਨਾ ਤਮਾਦ ਮੈਨੂੰ ਉਹਦੇ ਤੇ ਪੂਰਾ ਭਰੋਸਾ ਵਾ, ਮੈਨੂੰ ਪੂਰਾ ਇਹਨੇ ਇੱਕ ਦਿਨ ਪੁਲਿਸ ਥਾਣੇ ਫੋਨ ਕੀਤਾ, ਰੋਂਦੇ ਨੇ ਕਿ ਜ਼ਿਆਦਤੀ ਕੀ ਸਾਡੀ। ਉਹਨੇ ਕਿਹਾ ਤੂੰ ਤਾਂ ਕਹਿੰਦਾ ਸੀ ਬੰਦਾ ਤਮਾਦ ਵਾਲਾ। ਉਸ ਸ਼ੋਰੂਮ ਚੋਂ ਇੰਨੇ ਰੋਂਦੇ ਨੇ ਬਾਹਰ ਆਣਾ ਤੇ ਲੋਕਾਂ ਨੇ ਕਹਿਣਾ ਬੰਦਾ ਤੇ ਤਮਾਦ ਵਾਲਾ ਸੀ। ਅੱਛਾ ਤਮਾਦ ਵਾਲਾ ਬੰਦਾ ਵਾ। ਦਾਰ ਹੈਗੇ ਆਪਣੇ ਯਾਰ ਸੱਜਣ ਉੱਥੇ ਬਥੇਰੇ ਆ, ਛੋਟਾ ਬਾਈ, ਬੜਾ ਬਾਈ, ਉਹ ਵੀ ਆਪਣੇ ਨਾਲ ਮੁਹੱਬਤ। ਜ਼ਮਜ਼ਮ ਵਾਲੇ? ਜ਼ਮਜ਼ਮ ਇਲੈਕਟ੍ਰੋਨਿਕ ਵਾਲੇ। ਅੱਛਾ ਉਹਨਾਂ ਦੀ ਦੁਕਾਨ ਤੇ ਵੀ ਚਲਾ ਜੀ। ਠੀਕ ਹੈ। ਰਾਤ ਨੂੰ 2 ਘੰਟੇ ਉਹਨਾਂ ਕੋਲ ਆਈ, ਉਹ ਵੀ ਤੈਨੂੰ 2-3 ਹਜ਼ਾਰ ਦੇ ਦਿਆ ਕਰਨਗੇ ਮਹੀਨੇ। ਨਹੀਂ, ਉਹਨਾਂ ਨੇ ਕਿਹਾ ਤੂੰ ਆਣਾ ਜ਼ਰੂਰ ਆ, ਅਸੀਂ ਤੈਨੂੰ ਆਈਪੈਡ ਗਿਫਟ ਕਰਨੀ ਆ ਐਪਲ ਦੀ। ਹਾਂਜੀ। ਅੱਛਾ ਮੈਂ ਹਿਸਾਬ ਲਾ ਲਿਆ ਇਹ ਨਾ ਕਿਤੇ ਚੋਰ ਪਰਮਿਟ ਤੇ ਜਾ ਰਿਹਾ। ਤੇਰੇ ਵਰਗੇ ਬੱਚਿਆਂ ਦੀ ਵਜ੍ਹਾ ਤੋਂ ਅੱਗੇ ਪਾਕਿਸਤਾਨ ਦੇ ਕਿੰਨੇ ਸ਼ਹਿਰ ਉਹਨਾਂ ਨੇ ਬੈਨ ਕਰਤੇ। ਠੀਕ ਹੈ। ਤੇ ਇਹੋ ਜਿਹੇ ਬੱਚੇ ਐਡੇ ਟ੍ਰਿਕ ਦੇ ਨਾਲ ਇੰਜ ਅੱਛੀ ਪੈਂਟ ਸ਼ਰਟ ਪਾਈ ਹੈ, ਤੂੰ ਉੱਥੇ ਖਲੋਤਾ ਦੁਬਈ, अस्सलाम वालेकुम सर आप भी पाकिस्तान के लगते मैं कहना जी तुसी भी पाकिस्तानी, मैं भी पाकिस्तानी हूँ, ਦਿਓ ਅੱਲਾ ਦੇ ਨਾਂ ਤੇ ਕੁਝ। ਵਾਕਈ ਇਦਾਂ ਹੁੰਦਾ ਜੀ। ਇਹ ਫਿਰ ਫੜੇ ਗਏ, ਇਹ ਫਿਰ 10-12 ਪਾਕਿਸਤਾਨ ਦੇ ਸ਼ਹਿਰ ਬੈਨ ਹੋਏ, ਉਹਨਾਂ ਦਾ ਵੀਜ਼ਾ ਨਹੀਂ ਲੱਗ ਸਕਦਾ ਇਹਨਾਂ ਦੀ ਵਜ੍ਹਾ ਤੋਂ। ਉਸਤਾਦ ਜੀ ਮੰਗਤ ਕਸ਼ੀ ਐਸੀ ਦੁਬਈ ਚ, ਜਿੱਥੇ ਉਹ ਤੈਨੂੰ ਯਾਦ ਆ ਕੌਣ ਸੀ ਨਾਲ ਜਦੋਂ ਮੈਂ ਫੈਸਲ ਨੂੰ ਕਹੀ, ਫੈਸਲ ਤੈਨੂੰ ਇਦਾਂ ਕਰੂੰਗਾ, ਤੂੰ ਸਿਰਫ ਇਹ 10 ਦਿਰਹਮ ਕਿਸੇ ਕੋ ਮੰਗ ਕੇ ਵਹਾ ਦੇ। ਬੁਰਜ ਖਲੀਫਾ ਕੜੇ ਫੈਸਲ ਸਾਹਿਬ ਗਏ ਨੇ, ਇੱਕ ਗੋਰੇ ਨੂੰ ਕਹਿੰਦੇ ਆਈ ਐਮ ਹੰਗਰੀ, ਉਹਨੇ ਕਿਹਾ ਆਈ ਕਾਲ ਪੁਲਿਸ। ਮੈਂ ਕਿਹਾ ਫੈਸਲ ਆ ਜਾ, ਕਸਮੇ ਬਈ ਬਾਹਰ ਉਹਨਾਂ ਨੂੰ ਤੇ ਅੜਾ ਦੇਣਾ ਸੀ। ਮਸਜਿਦ ਚ ਉਸਤਾਦ ਜੀ ਤੁਸੀਂ ਨਮਾਜ਼ ਪੜ੍ਹ ਕੇ ਨਿਕਲੇ ਹੋ ਤੇ ਤੁਹਾਡੇ ਨਾਲ ਐਵੇਂ ਫ੍ਰੀ ਹੋ ਕੇ ਇੱਕ ਬੰਦਾ ਤੁਰ ਪੈਂਦਾ। ਹਾਂਜੀ। ਤੇ ਉਹ ਅਖੀਰ ਨਿਕਲਦੀ ਮੰਗ ਕੇ ਸੀ। ਹਾਂਜੀ ਮੰਗਦੇ ਨੇ। ਹਾਂਜੀ ਭਾਈ ਨੇ ਐਂਡ ਤੇ ਇੱਥੇ ਤੱਕ ਆ ਗਏ ਸੀ ਕਿ ਬੁੱਢੀਆਂ ਥੱਲੇ ਬਹਿ ਗਈਆਂ ਨੇ ਸੜਕਾਂ ਤੇ, ਆਹ ਟੈਪ ਉੱਥੋਂ ਚੁੱਕੀਆਂ ਉਹਨਾਂ ਨੇ। ਉਸਤਾਦ ਜੀ ਉਹ ਬੰਦਾ ਮੇਰੇ ਤਮਾਦ ਵਾਲਾ, ਮੈਂ ਕੋਈ ਮੰਗਤੇ ਦੇ ਵੀਜ਼ੇ ਤੇ ਨਹੀਂ ਜਾ ਰਿਹਾ, ਮੈਂ ਅਫਸਰ ਦੇ ਵੀਜ਼ੇ ਤੇ ਜਾ ਰਿਹਾ। 6000 ਦਰਮ ਲੱਗ ਜਾਣੀ ਤਨਖਾਹ। ਪਲੀਜ਼ ਆਈ ਆਬਜੈਕਸ਼ਨ। ਮੇਰੀ ਗੱਲ ਸੁਣੋ, ਮੈਂ ਤੇਰੇ ਮੂੰਹ ਤੇ ਲਿਖਿਆ ਵੇਖਿਆ ਮੌਲਾ ਖੁਸ਼ ਰੱਖੇ ਮੌਲਾ ਦੇ ਨਾਂ ਤੇ, ਤੂੰ ਆਹ ਗੱਲ ਨਾ ਕਰ। ਤੇ ਤੇਰੇ ਤੇ ਸ਼ਨਾਖਤੀ ਕਾਰਡ ਤੇ ਉਹਨਾਂ ਇੰਤਖਾਬੀ ਨਿਸ਼ਾਨ ਤੇ ਬੁੱਕ ਬਣਾਈ ਆ, ਤੂੰ ਨਾ ਕਹਿ ਤੂੰ ਤੇ ਉਹ ਗਰੀਬ ਆਦਮੀ ਹੈ। ਨਿਸ਼ਾਨ ਨਹੀਂ ਹੁੰਦਾ ਓਏ ਉਹੀ ਇੰਤਖਾਬੀ ਅਲਾਮਤ, ਸ਼ਨਾਖਤੀ ਅਲਾਮਤ। ਇਸ ਕਦਰ ਮਸਕੀਨ ਆਦਮੀ ਹੈ। ਜਹਾਜ਼ ਜਿਹੜਾ ਮੋਬਾਈਲ ਦੇ ਚੱਲ ਕੋਈ ਨਹੀਂ, ਜਜ਼ਬਾਤੀ ਹੋ ਕੇ ਉਹਨੂੰ। ਉਹ ਮੈਨੂੰ ਇਹਦੇ ਤੋਂ ਗੁੱਸਾ ਆਉਂਦਾ, ਜਿਹੜਾ ਮੋਬਾਈਲ ਤੇ ਜਹਾਜ਼ ਨਹੀਂ ਬਣਿਆ ਹੁੰਦਾ ਫਲਾਈਟ ਮੋਡ, ਉੱਤੇ ਵੀ ਇਹਦਾ ਸਾਈਕਲ ਬਣਿਆ। ਤੂੰ ਕਹਿੰਦੇ ਆ ਵੀ ਮੈਂ ਯਾਰ ਤੂੰ ਕਹਿ ਰਿਹਾ ਮੈਂ ਜ਼ਮਜ਼ਮ ਇਲੈਕਟ੍ਰੋਨਿਕਸ ਤੇ ਜਾਣਾ, ਉਹ ਜਿਹੜੀ ਤੁਹਾਡੀ ਬਰਾਦਰੀ ਤੂੰ ਡਮਡਮ ਇਲੈਕਟ੍ਰੋਨਿਕਸ ਤੇ ਜਾਣਾ। ਸਮਝ ਆਈ? ਉਸਤਾਦ ਜੀ ਮੈਂ ਇੱਕ ਗੱਲ ਕਰਦਾ, ਜੇ ਇਧਰ ਮੇਰੀ ਸੁਣ ਲਓ ਗੱਲ। ਜੀ ਜੇ ਇਹਨੇ ਉਹਨਾਂ ਨੂੰ ਰਿਸ਼ਤੇਦਾਰ ਕਹਿਣਾ ਵਾ ਤੇ ਅਸੀਂ ਇਹਨੂੰ ਬਰਾਦਰੀ ਚ ਕਰ ਦੇਣਾ। ਕਿਹਨੂੰ ਰਿਸ਼ਤੇਦਾਰ ਕਹਿਣਾ? ਉਹ ਜ਼ਮਜ਼ਮ ਵਾਲਿਆਂ ਨੂੰ। ਉਹ ਕਦੋਂ ਰਿਸ਼ਤੇਦਾਰ ਕਹਿੰਦੇ ਉਹ ਕਹਿੰਦੇ ਮੇਰੇ ਕਹਿੰਦੇ ਕਜ਼ਨ ਹੈਗੇ ਸਾਡੇ ਦੂਰੋਂ ਨੇੜੇ। ਸਮਝ ਨਹੀਂ ਇਹਨੇ ਪਿਛਲੇ ਸ਼ੋਅ ਚ ਕਿਹਾ, ਮੈਨੂੰ ਉਦੋਂ ਤੋਂ ਰੜਕਣ ਡਿਆ ਭਾਜੀ। ਉਹ ਉਸਤਾਦ ਜੀ ਅਸਲ ਦੇ ਵਿੱਚ ਮੈਂ ਹੈਗਾ ਆਰਕੀਟੈਕਟ, ਡਿਜ਼ਾਈਨਰ ਆ। ਉਹਨੂੰ ਮੈਂ ਡਿਜ਼ਾਈਨ ਕਰਕੇ ਦੇ ਰਿਹਾ ਮੈਂ ਗੱਡੀਆਂ ਤੇ, ਉਹਨੂੰ ਮੇਰੀ ਜ਼ਰੂਰਤ ਆ। ਹੁਣ ਦੇਖੋ ਆ ਸ਼ਿਪ ਬਣਾਈ ਆ। ਓ ਸ਼ਿਪ ਹੋਸ਼ ਇਹਨੂੰ ਪੁੱਛੋ ਤੁਸੀਂ ਕੀ ਕਿਹਾ, ਤੁਸੀਂ ਕੀ ਹੋ? ਆਰਕੀਟੈਕਟ ਆਰਟੀ ਬਰਮਨ। ਠੀਕ ਹੈ ਜੀ। ਓਹ ਵਾਕਈ ਆ। ਏਦਾਂ ਦੀਆਂ ਉਹਨੂੰ ਮੈਂ ਗੱਡੀਆਂ ਨਿੱਕੀਆਂ ਬਣਾ ਕੇ ਦੇ ਰਿਹਾ ਵਾਂ ਉਸਤਾਦ ਜੀ। ਕੰਪਿਊਟਰ ਖੋਪੜੀ ਹੈ, ਕੋਈ ਐਵੇਂ ਜੀ ਗੱਲ ਨਹੀਂ, ਟੈਕਨੀਕਲ ਬੰਦਾ ਵਾਂ। ਕਸ਼ਤੀ ਬਣਾਈ ਹੂੰ ਹੈ ਨਹੀਂ ਆਹੋ ਸ਼ਿਪ ਕਸ਼ਤੀਆਂ ਤੋਂ ਜੇਬ ਚ ਲਈ ਫਿਰਦਾ ਉਸਤਾਦ ਜੀ। ਸ਼ਿਪ ਕਸ਼ਤੀ ਬੜੀ ਅੱਛੀ ਚਿਪ ਕਰਕੇ ਬਹਿ ਜਾ ਤੂੰ ਹੁਣ।
ਇਹ ਕੰਮ 'ਚ ਹੋ ਸਕਦਾ ਇਹਨੂੰ ਮਿਲ ਜਵੇ। ਔਰ ਇਸੇ ਕੰਮ 'ਚ ਹੀ ਉਹ ਬੁਲਾ ਰਹੇ ਨੇ ਹਾਂਜੀ ਕਿ ਕਸ਼ਤੀਆਂ ਤੂੰ ਉੱਥੇ ਬਸ ਬਣਾਈ ਚਲੋ ਇੱਕ ਮਿੰਟ ਉਸਤਾਦ ਜੀ, ਕਿਹੜੀਆਂ ਕਸ਼ਤੀਆਂ ਤੁਸੀਂ ਆ ਜਿਹੜੀ ਤੂੰ ਬਣਾਈ ਆ ਬੈਠੇ ਬੈਠੇ ਬਣਾ ਆ ਸ਼ਿਪ ਆ ਉਸਤਾਦ ਜੀ, ਸ਼ਿਪ ਆ। ਇਹਨੂੰ ਉਰਦੂ 'ਚ ਕੀ ਕਹਿੰਦੇ? ਇਹਨੂੰ ਕਸ਼ਤੀ ਕਹਿੰਦੇ। ਆ ਸ਼ਿਪ ਕਿਹੜਾ ਹੁੰਦਾ? ਇਹ ਕਸ਼ਤੀ ਆ। ਇਹ ਸ਼ਿਪ ਹੁੰਦਾ ਜਿਹਦੇ ਉੱਪਰ ਬਿਲਡਿੰਗ ਬਣੀ ਹੁੰਦੀ ਦੂਜਾ ਉਹ ਸ਼ਿਪ। ਇਹ ਜਿਹੜਾ ਜੈਨੂਨ ਇਹ ਕਸ਼ਤੀ ਆ। ਓਕੇ, ਇਹਨੇ ਨਾ ਉਸਤਾਦ ਜੀ ਸਾਰੀਆਂ ਸਮੁੰਦਰ ਦੇ ਕਿਨਾਰੇ ਤੇ ਖਲੋ ਕੇ ਗਿਣੀਆਂ ਕਿਸ਼ਤੀਆਂ, ਇੱਕ ਬੱਚੇ ਨੇ ਪਿਸ਼ਾਬ ਕਰਦਾ। ਇੱਕ ਸ਼ਿਪ ਦੋ ਸ਼ਿਪ 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 ਅੱਛਾ ਸ਼ੋਰੂਮ ਕਹਿ ਰਿਹਾ ਭਾਈ ਨਾ ਗੱਡੀਆਂ ਦਾ ਹਾਂਜੀ ਉੱਥੇ ਇਸ਼ਾਰੇ ਹੁੰਦੇ ਨੇ ਖਲੋ ਕੇ ਗੱਡੀਆਂ ਵਾਲੇ। ਚਲੋ ਦਫਾ ਮਾਰ ਲਾ ਹੁੰਦੇ ਆ। ਹੁਣ ਮੈਂ ਜਾ ਕੇ ਵੀ ਇਹੀ ਕਿ ਮੇਰੀ ਜਿਹੜੀ ਉਹਦੇ ਨਾਲ ਡਿਸਕਸ ਹੋਈ ਆ ਨਾ ਉਸਤਾਦ ਜੀ, ਕਿ ਅਸੀਂ ਇੱਕ ਕਾਰ ਤਿਆਰ ਕਰਨਾ ਚਾਹੁੰਦੇ ਆ ਕਿ ਜਿਹਦਾ ਟੋਟਲੀ ਸੈਟਅਪ ਤੁਹਾਡੇ ਮਾਈਂਡ ਦੇ ਨਾਲ ਸੈੱਟ ਹੋਵੇ, ਕਿ ਯਾਨੀ ਕਿ ਤੁਸੀਂ ਬੈਠੇ ਨੇ ਸੋਚਣਾ ਵਾ ਕਿ ਮੈਂ ਝੰਗ ਬਾਜ਼ਾਰ ਜਾਣਾ, ਸਿਰਫ ਦਿਮਾਗ 'ਚ ਸੋਚਣਾ, ਗੱਡੀ ਨੇ ਤੁਹਾਨੂੰ ਆਪੇ ਅੱਛਾ ਲੈ ਕੇ ਇੱਡੀ ਜਾਣਾ। ਆਲਾ ਗੱਡੀ ਬਣਾ ਕੇ ਤੇ ਇਹ ਸੋਚਣਾ ਵੀ ਮੈਂ ਝੰਗ ਬਾਜ਼ਾਰ ਜਾਣਾ। ਨਹੀਂ ਵੈਸੇ ਇੱਕ ਫੋਰ ਐਗਜ਼ਾਮਪਲ ਕਹਿ ਰਹੇ ਹਾਂ ਵੀ ਬੁਰਜ ਖਲੀਫਾ ਦੇ 6 ਚੱਕਰ ਲਾ ਕੇ ਵਾਪਸ ਆਉਣਾ ਵਾ, ਸਿਰਫ ਤੁਸੀਂ ਸੋਚਣਾ। ਉਹ ਤੁਸੀਂ ਉਹਨੂੰ ਨਾ ਤੁਸੀਂ ਉੱਥੇ ਸਟਾਰਟ ਬੈਠੇ ਹੋ, ਕਰਨਾ, ਲਾ ਕੇ ਨਾ ਆ ਤੇਲ ਜਾਏਗੀ। ਪਵਾਉਣਾ, ਉਹਦੇ 'ਚ ਕੋਈ ਇੰਜਣ ਨਹੀਂ ਹੋਏਗਾ ਉਹਦੇ ਵਿੱਚ। ਅੱਛਾ। ਯਾਨੀ ਕਿ ਜਦੀਦ ਟੈਕਨੋਲੋਜੀ ਮੈਂ ਉਹਨੂੰ ਲਿਆ ਕੇ ਦੇ ਰਿਹਾ, ਉਹ ਮੇਰੇ ਇੱਥੇ ਆ ਕੰਪਿਊਟਰ ਖੋਪੜੀ ਦੇ ਵਿੱਚ। ਤੇ ਤੂੰ ਇਹਨਾਂ ਨੂੰ ਜਾ ਕੇ ਆਂਦੀ ਹੈ, ਇਹ ਤੂੰ ਆਪਣੇ ਪਾਕਿਸਤਾਨ ਵਾਸਤੇ ਕਿਉਂ ਨਹੀਂ ਕਰਦਾ? ਉਸਤਾਦ ਜੀ ਉਹਦੇ ਵਾਸਤੇ ਇਨਵੈਸਟ ਬਹੁਤ ਚਾਹੀਦੀ ਆ। ਚਿਪ ਇੱਕ ਹੁੰਦੀ ਹੈ, ਇੱਕ ਸੈਂਸਰ ਤੁਹਾਡੇ ਦਿਮਾਗ ਦੇ ਵਿੱਚ ਆਪਰੇਟ ਕਰਕੇ ਲਾਉਣਾ। ਅੱਛਾ ਹੁਣ ਮੇਰੀ ਗੱਲ ਸੁਣ ਲੈ, ਅਗਰ ਤੇਰੀ ਇਹ ਗੱਲ ਸੱਚੀ ਹੈ ਨਾ, ਹਾਂਜੀ ਫਿਰ ਤੇ ਤੇਰੀ 6000 ਦਿਰਹਮ ਉੱਕਾ ਹੀ ਨਹੀਂ ਬਣਦੀ ਤਨਖਾਹ। ਹਾਂਜੀ ਫਿਰ ਤੇ ਤੇਰੀ ਬੰਦੀ 60000 ਦਿਰਹਮ ਦੀ। ਜੀ ਉਹ ਇਹ ਨਹੀਂ ਰੋਲਾ ਵੀ ਹਰ ਤੁਰਦਾ ਫਿਰਦਾ ਬੰਦਾ ਉਹਦੇ ਉੱਤੇ ਜਾ ਕੇ ਉੱਥੋਂ ਗੱਡੀ ਲੈ ਲਵੇ। ਉਹਦੇ ਵਾਸਤੇ ਭਾਜੀ ਤੁਹਾਨੂੰ ਆਪਣੇ ਦਿਮਾਗ ਦੇ ਵਿੱਚ ਆਪਰੇਟ ਕਰਾ ਕੇ ਇੱਕ ਸੈਂਸਰ ਰਖਵਾਉਣਾ ਪੈਣਾ ਵਾ, ਉਹਦੇ ਨਾਲ ਜਿਹੜਾ ਕਨੈਕਟ ਹੋਣਾ ਵਾ, ਅੱਛਾ। ਸੈਂਸਰ ਦੇ ਥਰੂ ਉਹ ਸਾਰੀ ਗੱਡੀ ਚੱਲਣੀ ਹੈ। ਆਈਡੀ ਲੈ ਦੇਣੇ ਵਾਸਤੇ ਨਹੀਂ ਕੱਢਣ ਡਿਆ ਦਿਮਾਗ ਚੋਂ, ਉਹਦੇ ਵਾਸਤੇ ਅੱਲਾ ਵਾਸਤੇ ਤੋਂ ਮੌਲਾ ਹਟ ਕੇ ਵਾਸਤੇ, ਜਦੀਦ ਟੈਕਨੋਲੋਜੀ ਦਾ ਕੰਮ ਆ। 2 ਦਿਨਾਂ ਵਾਸਤੇ, ਮਹੀਨੇ ਵਾਸਤੇ। ਉਸਤਾਦ ਜੀ ਉਹ ਨਾ ਉਹਨਾਂ ਨੇ ਟੈਸਟ ਡਰਾਈਵ ਵਾਸਤੇ ਰੱਖੇ ਹੁੰਦੇ ਲੋਕ, ਫਿਰ ਵਾਸਤੇ ਤੇ ਉਹ ਸ਼ਾਇਦ ਘੰਟੇ ਵਾਸਤੇ। ਅੱਛਾ ਯਾਰ ਤੂੰ ਜਦੀਦ ਟੈਕਨੋਲੋਜੀ ਦੇ ਕਰਕੇ ਉਹਨੇ ਬੁਲਾਇਆ ਉਸਤਾਦ ਜੀ, ਉਹਨੂੰ ਮਹੀਨੇ ਬਾਅਦ ਫੋਨ ਕਰਕੇ ਪੁੱਛਦਾ ਰਹਿੰਦਾ ਹਾਂ ਆਈ ਕੋਈ ਜਦੀਦ ਟੈਕਨੋਲੋਜੀ ਕਿ ਨਹੀਂ, ਜੇਨ ਚ। ਹੁਣੇ ਤੇ ਜ਼ੇਨ ਚਾਹੀਏ ਇਹ ਚੱਲਾ। ਅੱਛਾ ਅੱਛਾ। ਲੇਕਿਨ ਉਹਦੇ ਨਾਲ ਬੜਾ ਫਰਕ ਪਏਗਾ। ਮੈਂ ਉਹ ਗੱਲ ਉਹਨਾਂ ਦੀ ਤਾਂ ਕਿ 6000 ਤੇ ਬਣਦੀ ਨਹੀਂ, 60000 ਬਣਦੀ। 60,000 ਬਣਦੀ। ਸੱਤ ਵੀ ਨਹੀਂ ਬਣਦੀ। ਜੇ ਇਹਨੇ ਜਦੀਦ ਟੈਕਨੋਲੋਜੀ ਉੱਥੇ ਲੈ ਕੇ ਜਾਣੀਆਂ ਤੇ ਹਾਂ ਨਹੀਂ ਬੰਦਾ ਦੋ ਚਾਰ ਟੈਕਨੋਲੋਜੀਆਂ ਲੈ ਜਾਵੇ। ਬੰਦਾ ਧਮਾਦ ਵਾਲਾ। ਅੱਛਾ ਇਹ ਇਹੋ ਜਿਹਾ ਬੰਦਾ 10 ਕਰੋੜ ਦੀ ਗੱਡੀ ਬਣਾ ਕੇ ਨਾ ਅੱਗੇ ਫਿਰ ਝੋਲੀ ਲੱਗੀ ਹੁੰਦੀ ਉਹਦੇ ਲਈ ਹੁੰਦਾ ਮੌਲਾ ਦੇ ਨਾਂ ਤੇ। ਨਹੀਂ ਆਪ ਗੱਡੀ ਬਣਾਏਗਾ, ਉਹ ਚ ਬੰਦਾ ਪਾਏਗਾ। ਚਲੋ ਦਫਾ ਮਾਰੋ ਤੁਸੀਂ। ਹੁਣ ਇੱਕ ਗੱਡੀ ਲਾਂਚ ਕਰਨ ਜਾ ਰਹੇ ਆ ਮਾਰਚ ਦੇ ਵਿੱਚ, ਜਦੋਂ ਮੇਰੀ ਬਰਥਡੇ ਆ ਰਹੀ ਹੈ 16 ਮਾਰਚ। ਉਹਦੇ ਵਿੱਚ ਉਸਤਾਦ ਜੀ ਮੇਰੀ ਬਰਥਡੇ ਤੇ ਉਹ ਲਾਂਚ ਕਰਨੀ ਹੈ ਗੱਡੀ ਕਿ ਸਮੁੰਦਰ ਤੇ ਵੀ ਚੱਲੇਗੀ, ਟੈਰਾਂ ਵਾਲੀ ਕਾਰ। ਤੇਰੀ ਬਰਥਡੇ ਤੇ ਕਿਉਂ ਕਰਨੀ ਹੈ? ਬਸ ਖੁਸ਼ੀ ਹੈ ਉਹਦੇ, ਬੰਦਾ ਦਿਮਾਗ ਵਾਲਾ ਨਾ। ਨਹੀਂ ਤੂੰ ਬਿਲ ਗੇਟਸ ਦਾ ਤੇਰੀ ਬਰਥਡੇ ਤੇ ਕਿਉਂ ਕਰਨੀ ਹੈ? ਤੇਰੀ ਦੱਸ, ਤੇਰੀ ਬਰਥਡੇ ਤੇ ਗੱਡੀ ਉਹਨਾਂ ਨੇ ਕਿਉਂ ਲਾਂਚ ਕਰਨੀ? ਕੌਣ ਆ ਤੂੰ? ਅਸੀਂ ਤੇ ਜਿਨ੍ਹਾਂ ਦੇ ਪੂਰੀ ਦੁਨੀਆ 'ਚ ਨਾਂ ਨੇ, ਜਿਨ੍ਹਾਂ ਨੂੰ ਲੋਕੀ ਮਿਲਣ ਨੂੰ ਤਰਸਦੇ, ਉਹਨਾਂ ਨੂੰ ਅੰਦਰ ਸਿੱਟਿਆ, ਤੂੰ ਕੌਣ ਆ? ਹਾਏ ਹਾਏ ਹਾਏ। ਪਤਾ ਹੀ ਨਹੀਂ ਹੈ ਉਸਤਾਦ ਜੀ। ਤੈਨੂੰ ਪਤਾ ਨਹੀਂ ਹੈਗਾ? ਤੇਰੀ ਬਰਥਡੇ ਤੇ ਗੱਡੀ ਬੇਟਾ, ਤੇਰੇ ਕੋਲ ਕੋਈ ਐਸੀ ਸ਼ੈ ਨਹੀਂ ਕਿ ਜਿਹਦੀ ਵਜ੍ਹਾ ਤੋਂ ਤੇਰੀ ਬਰਥਡੇ ਤੇ ਕੋਈ ਕੇਕ ਵੀ ਪੱਲਿਓ ਲੈ ਵੇ। ਹਾਂ ਤੂੰ ਗੱਡੀ ਦੀ ਗੱਲ ਕਰ ਰਿਹਾ। ਇਹੋ ਜਿਹੇ ਬੰਦੇ ਦੀ ਬਰਥਡੇ ਤੇ ਸਿਰਫ ਪਰਚੀਆਂ ਆਉਂਦੀਆਂ ਕਿ ਜਿਹੜਾ ਤੂੰ ਮੇਰਾ 1000 ਦੇਣਾ ਸੀਗਾ ਗਿਫਟ ਲੋ ਰੱਖ ਲੈ। ਉਹ ਤੇਰਾ ਲੱਖ ਲਾਂਚ ਓਏ। ਇਹਦੀ ਬਰਥਡੇ ਤੇ ਸਿਰਫ ਆ ਕੇ ਲੋਕਾਂ ਤੇ ਚੱਲ ਓਏ ਬਰਥਡੇ। ਉਸਤਾਦ ਜੀ ਬਾਹਰ ਤੇ ਮੁਲਕ ਹਮਾਮ ਬਣਾਇਆ। ਸਲਮਾਨ ਸਾਹਿਬ ਕਿਹੜੀ ਗੱਲ ਦਾ ਫੋਕਸ ਕਰਾ ਰਹੇ ਹੋ? ਅੱਛਾ ਜੀ ਕਿੰਨੀ ਦੇਰ ਦਾ ਹਮਾਮ ਬਣਾਓ। ਹਮਾਮ ਬਾਹਰ ਦੇ ਮੁਲਕ ਬਣਾਇਆ ਤੇ ਉਹਦਾ ਨਾਮ ਰੱਖਿਆ ਸੈਲੋਨ ਮਸਕ। ਮੈਂ ਇਹ ਪੁੱਛਣਾ ਚਾਹ ਰਿਹਾ ਕਿ ਵਿਜ਼ਿਟ ਤੇ ਜਾ ਰਿਹਾ ਏ, ਵਿਜ਼ਿਟ 3 ਮਹੀਨੇ ਦਾ, ਤੇ ਇਹ ਏਡਾ ਵੱਡਾ ਬਿਜ਼ਨਸ ਕੋਈ ਬੰਦਾ ਇਹ ਉਹ ਤੇ ਇਤਮਾਦ ਵਾਲਾ ਹੈ, ਇਹ ਉਹਦੇ ਲਈ ਇਤਮਾਦ ਵਾਲਾ ਹੈ? ਹਾਂਜੀ ਇੱਕ ਮਿੰਟ ਹੈ, ਮੈਂ ਇਹਨੂੰ ਕਿਹਾ ਕਿ ਤੇਰਾ ਟੈਕਨੋਲੋਜੀ ਨਾਲ ਤਲਕ ਕੀ ਹੈ? ਕਹਿੰਦਾ ਉਹਦਾ ਭਰਾ ਵਾ ਸਕਾ। ਉਸਤਾਦ ਜੀ ਆਹ ਤਾਂ ਗਲਤ ਗੱਲ ਹੈ ਉਸਤਾਦ ਜੀ, ਇਦਾਂ ਨਹੀਂ ਹੋਣਾ ਚਾਹੀਦਾ। ਭਾਜਨ ਜੇਠ ਕੋ ਤੂੰ ਜਾ ਰਿਹਾ, ਜਿਹੜਾ ਬੁਲਾ ਰਿਹਾ ਤੈਨੂੰ ਭਰਾ ਨਹੀਂ ਤੇਰਾ? ਉਹ ਤਾਂ ਵੀਰ ਹੈਗਾ, ਤੂੰ ਕਹਿ ਰਿਹਾ ਟੈਕਨੋਲੋਜੀ ਨਾਲ ਉਹਦਾ ਹੀ ਤਲਕ ਆ। ਉਸਤਾਦ ਜੀ ਮੈਨੂੰ ਉਹਦੇ ਇਤਮਾਦ ਦਾ ਸਾਰਾ ਸਮਝ ਆ ਗਈ ਹੈ। ਉਹ ਇਹਨੂੰ ਬੁਲਾ ਰਿਹਾ ਵਾ ਤੇ ਆਪ ਆ ਰਿਹਾ ਵਾ। ਹਾਂਜੀ ਇਹ ਮੈਂ ਹਿਸਾਬ ਲਾ ਲਿਆ,
ਇਹਨੂੰ ਕਿਸੇ ਨੇ ਪੁੱਛਣਾ ਨਾ, ਜਦੋਂ ਲੋਕਾਂ ਨੇ ਉਹਨੇ ਇਹਦੇ ਕੋਲ ਖਲੋਤੇ ਹੋਣਾ, ਉਹਨੇ ਕਹਿਣਾ ਜੀ ਇਹ ਕੌਣ ਨੇ? ਇਹਨੇ ਕਹਾ ਜੀ ਇਹ ਜਿੱਤੇ ਮੈਨੂੰ ਇਤਮਾਦ ਸੀ। ਉਹਨੇ ਕਹਿਣਾ ਅੱਛਾ, ਤੇ ਇਹਨੇ ਕਹਿਣਾ ਜੀ ਹੁਣ ਇਹ ਸਾਡਾ ਇਤਮਾਦ ਆ। ਤਮਾਦ ਰਾਜਾ ਵਾਏ ਸਾਡਾ ਸਾਡੇ ਘਰ ਦਾ ਇਤਮਾਦ ਆ ਹੁਣੇ। ਕਹਿੰਦੇ ਲਾਲਾ ਸਾਹਿਬ ਨੇ ਕਹਿਣਾ ਕਿ ਮੈਂ ਇਹਦਾ ਸੂਸਰ ਹੈ, ਮੇਰਾ ਇਤਮਾਦ। ਯਾਰ ਪਰ ਇਹਨੇ ਗੱਲ ਮੈਂ ਤੁਹਾਨੂੰ ਦੱਸਾਂ, ਬੜੀ ਬਰੀਕ ਗੱਲ ਆ। ਉਹ ਇਹਨੂੰ ਬੁਲਾ ਕੇ ਉੱਥੇ ਤੇ ਆਪ ਇੱਥੇ ਆ ਰਿਹਾ। ਅੱਛਾ, ਅਸਲ 'ਚ ਉਹ ਆਪਣੀ ਇੱਥੇ ਵਾਲੀ ਜਗ੍ਹਾ ਸਾਫ਼ ਕਰਨੀ ਚਾਹ ਰਿਹਾ। ਨਹੀਂ ਉਸਤਾਦ ਜੀ, ਉਹ ਅਸਲ ਦੇ ਵਿੱਚ ਉਹ ਤੇ ਬੰਦਾ ਹੀ ਇੰਡੀਆ ਪੰਜਾਬ ਦਾ ਵਾ। ਨਹੀਂ ਅੱਛਾ, ਹਾਂਜੀ। ਓਏ ਹਾਂ, ਉਹ ਉਧਰ ਹੋ ਸਕਦਾ, ਕਿਉਂਕਿ ਉਹ ਭਾਈ ਉਹ ਵੱਡੇ ਦਿਲ ਦੇ ਬੰਦੇ ਨੇ, ਤੇ ਇਹ ਗੇੜੇ 'ਚ ਆ ਗਏ ਨਾ ਉਹ ਇਹਦੇ। ਭੋਲੇ ਭਾਲੇ ਲੋਕ ਉਸਤਾਦ ਆ ਜੀ, ਉਸਤਾਦ ਜੀ। ਇਹਦੀ ਹਲੇ ਨਵੀਂ ਟੈਕਨੋਲੋਜੀ ਹੈ, ਇਸ ਹਿਸਾਬ ਨਾਲ ਤੇ ਕੋਈ ਵੀ ਬੰਦਾ ਉਹ ਖਰਾਬ ਕਰ ਦੇਗਾ। ਭਾਈ ਨੇ ਇਹਦੇ ਹਾਲੇ ਦਿਮਾਗ 'ਚ ਆ, ਇਹਨੇ ਜਾ ਕੇ ਉੱਥੇ ਆਪਣਾ ਦੱਸਣਾ ਜੀ ਕਿ ਇੰਜ ਕਰੋ, ਤੇ ਫਿਰ ਗੱਡੀ ਵੱਜੇਗੀ ਨਹੀਂ। ਇਹ ਉਹਦੇ ਲਾਏਗਾ ਸੈਂਸਰ। ਠੀਕ ਹੈ ਜੀ। ਹਾਂਜੀ, ਸੈਂਸਰ ਤੇ ਆਪਣੇ ਦਿਮਾਗ 'ਚ ਲਵਾਉਣ ਨੂੰ ਫਿਰਦਾ ਵਾ। ਇੱਥੇ ਕਹਿੰਦਾ ਉਹ ਸਿਪ ਜੀ ਲੱਗਣੀ ਉਹ ਤੁਹਾਡੇ ਉਹ ਜਿਹਨੇ ਡਰਾਈਵ ਕਰਨੀ ਉਹਦੇ ਦਿਮਾਗ 'ਚ ਲੱਗਣੀ, ਉਹਦਾ ਕਨੈਕਟ ਹੋਏਗਾ। ਜਿਹਨੇ ਗੱਡੀ ਖਰੀਦਣੀ, ਮੈਂ ਸਮਝ ਗਿਆ, ਉਹ ਕਨੈਕਟ ਹੋਏਗੀ ਗੱਡੀ ਦੇ ਨਾਲ, ਆਪਸ 'ਚ ਅਟੈਚ ਹੋਏਗੀ ਬਲੂਟੂਥ ਟੈਪ, ਯਾਨੀ ਕਿ ਦਿਮਾਗ ਦੀ ਸੋਚ ਤੇ ਚੱਲੇ। ਉਸ ਤੋਂ ਬਾਅਦ ਤੂੰ ਸੋਚਣਾ ਵਾ ਕਿ ਵੀ ਸੱਜੇ ਹੱਥ ਮੁੜ ਜਾ, ਗੱਡੀ ਨੇ ਸੱਜੇ ਹੱਥ ਮੁੜ ਜਾ। ਤੂੰ ਕਹਿਣਾ ਵੀ ਵਾਪਸ ਆ ਜਾ, ਉਹ ਗੱਡੀ ਨੇ ਵਾਪਸ ਆ ਜਾਣਾ। ਤੂੰ ਕਹਿਣਾ ਵੀ ਗੱਡੀ ਨੂੰ ਕਹਿਣਾ ਵੀ ਫਲਾਂ ਹੋਟਲ ਚਲੀ ਜਾ, ਉਹਨੇ ਚੱਲ ਜਾਣਾ। ਪਾਰਕਿੰਗ 'ਚ ਲੱਗ ਜਾ, ਪਾਰਕਿੰਗ 'ਚ ਲੱਗ ਜਾਣਾ, ਪਾਰਕਿੰਗ 'ਚ ਲੱਗ ਜਾਣਾ। ਤੇ ਜੇ ਗੱਡੀ ਨੇ ਆਪਣੀ ਮਰਜ਼ੀ ਕਰ ਲਈ ਤੇ ਫਿਰ ਉੱਥੇ ਜਾ ਕੇ ਭਾਈ ਨਹੀਂ ਪਤਾ ਨਹੀਂ, ਉਹ ਸੈਂਸਰ ਖਰਾਬ ਹੋ ਜਾਏ ਤਾਂ ਦਿਲ ਕਰੇ ਜਿੱਧਰ ਮਰਜ਼ੀ ਨਿਕਲ ਜਾਓ। ਨਹੀਂ ਤੇ ਉਹ ਉਹਨੇ ਪਾਰਕਿੰਗ ਤੇ ਲਾ ਦੇਣਾ, ਉਸ ਤੋਂ ਬਾਅਦ ਗੱਡੀ ਨੂੰ ਉਹਦੇ ਕੋਲੋਂ ਤੇ ਗਾਉਣਾ ਵੀ ਪਾਰਕ ਕੀਆ ਤੋਂ ਡਰਨਾ ਕਿਆ। ਹਾਂ ਕੀ ਇਹ ਤਾਂ ਡਰਦਾ ਗੱਡੀ ਗਵਾ ਤਾਂ ਨਹੀਂ ਹੋਏਗੀ? ਜੀ, ਗੱਡੀ ਗਵਾ ਦੁਬਈ ਗੱਡੀ ਨਹੀਂ ਗਵਾਹ ਨਹੀਂ ਹੁੰਦੀ। ਬਹਰਹਾਲ ਬੇਟਾ ਜ਼ੇਨ ਬਦਲ ਲਾ, ਹਾਲੇ ਵੀ ਕੋਈ ਰੌਲਾ ਨਹੀਂ, ਠੀਕ ਹੈ ਨਾ? ਹਾਂ ਉਸਤਾਦ ਜੀ, ਬੰਦਾ ਤਮਾਦ ਵਾਲਾ ਵਾ, ਪਿਆਰ ਵਾਲਾ ਜੀ, ਆਪਣੇ ਨਾਲ ਮੁਹੱਬਤ ਕਰਦਾ ਵਾ, ਉਹਨੇ ਕਿਸੇ ਗੱਲ ਨਾਲ ਹੀ ਬੁਲਾ ਰਿਹਾ। ਦੀ ਗੱਲ ਸੁਣ, ਤੂੰ ਅੰਧਾ ਇਤਮਾਦ ਕਰ ਰਿਹਾ ਉਹਦੇ ਤੇ, ਤੈਨੂੰ ਉਦੋਂ ਹੀ ਪਤਾ। ਉਹ ਇੰਪਲੋਇਮੈਂਟ ਵੀਜ਼ੇ ਵਾਸਤੇ ਉਸਤਾਦ ਜੀ ਸਭ ਤੋਂ ਪਹਿਲੇ ਤੇ ਡਿਗਰੀ ਚਾਹੀਦੀ ਹੈ। ਯਾਰ ਇਹਨੇ ਮਿਲ ਕੇ ਨਾ ਬਾਅਦ 'ਚ ਕਹਿਣਾ ਯਾਰ ਉਹ ਗੰਦਾ ਧਮਾਦ ਵਾਲਾ ਸੀ। ਨਹੀਂ ਪਤਾ ਹੈਗਾ ਨਹੀਂ ਜੀ, ਮੇਰਾ ਉਹਦੇ ਨਾਲ ਕੀ ਲਿੰਕ ਆ, ਕੀ ਤਾਲੁਕ ਆ, ਤੁਹਾਨੂੰ ਕੀ ਪਤਾ ਹੋਵੇ ਤੁਹਾਨੂੰ। ਦੱਸੋਗੇ ਉਹ ਆਪਣੇ ਨਾ ਤੁਹਾਨੂੰ ਦਿਮਾਗ ਦੀ ਥੋੜੀ ਜਿਹੀ ਬਣਾ ਕੇ ਦਿਖਾ ਰਿਹਾ ਕਿ ਵੀ ਉਹਦੀ ਅਪਰੋਚ ਕੀ ਹੈ। ਹਾਂਜੀ ਹਾਂਜੀ, ਕੀ ਬਣਾ ਰਹੇ ਹੋ ਇਸ ਟਾਈਮ ਹੁਣ? ਮੈਂ ਹੁਣ ਤੁਹਾਨੂੰ ਇੱਕ ਦਿਖਾਉਣਾ ਨਾ, ਐਟਮ ਉਨੀ ਦੇਰ ਤੁਸੀਂ ਕਰੋ। ਦੂਜੀ ਕਸ਼ਤੀ ਉਹਦਾ ਮੈਂ ਡਰਾਮਾ ਵੇਖ ਰਿਹਾ ਜਵਾਬ ਵਸੀਮ ਸਾਹਿਬ, ਯਾਰ ਕੀ ਮੈਂ ਮਜ਼ਾ ਲਿਆ ਉਹਨਾਂ ਦੀ ਹਰਕਤਾਂ ਦਾ। ਤੇ ਉਹਦੇ ਚ ਆਏ ਤੇ ਕਹਿੰਦੇ ਮੈਂ ਚੋਰ ਬਣ ਗਿਆ, ਮੈਂ ਤੇ ਮੇਰਾ ਇੱਕ ਦੋਸਤ ਚੋਰ ਬਣ ਗਿਆ ਸੀਗਾ, ਰਲ ਕੇ ਚੋਰੀਆਂ ਕਰਦੇ। ਤੇ ਕਹਿੰਦੇ ਮੈਂ ਉਹਨਾਂ ਦੇ ਘਰ ਚਲਾ ਗਿਆ ਸੀ, ਘਰ ਗਏ ਆ ਤੇ ਪਹਿਲੇ ਉਹਨੇ ਛਾਲ ਮਾਰੀ ਆ, ਤੇ ਘਰ ਦਾ ਇੱਕ ਬੰਦਾ ਉੱਠ ਪਿਆ ਤੇ ਉਹਨੇ ਕਿਹਾ ਕੌਣ? ਤੇ ਮੇਰਾ ਦੋਸਤ ਕਰਦਾ ਮਿਆਉ। ਕਹਿੰਦੇ ਮੁੜ ਕੇ ਮੈਂ ਛਾਲ ਮਾਰੀ ਆ, ਤੇ ਉਹ ਫਿਰ ਉੱਠ ਗਿਆ, ਉਹਨੇ ਕਿਹਾ ਕੌਣ? ਮੈਂ ਕਿਹਾ ਦੂਜੀ ਬਿੱਲੀ। ਉਹ ਪਈਆਂ ਸਾਨੂੰ ਦੋਵਾਂ ਦੂਜੀ ਬਿੱਲੀ। ਜਵਾਬ ਵਸੀਮ ਸਾਹਿਬ ਕੀ ਬਾਤ ਹੈ। ਵਾਹ ਬਈ ਵਾਹ, ਕੀ प्यार किया तो डरना क्या, जब प्यार किया तो डरना क्या। है प्यार किया तो जब प्यार किया, जब प्यार किया, जब 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 प्यार। ਅੱਛਾ, ਉਹ ਜਿੱਥੇ ਵੀ ਉਹਨਾਂ ਨੂੰ ਛੱਡ ਕੇ ਮੇਰਾ ਸਾਬਰ ਲਾ ਲਓ। ਮੈਨੂੰ ਪਤਾ ਵਾ ਉਹਨੇ ਕੋਲ ਲੈ ਆਉਂਦਾ ਨਹੀਂ ਨਾ ਹਿਸਾਬ ਹੈਗਾ, ਮੈਂ ਕਿਹਾ ਮੈਂ ਹੀ ਫੜ ਲਾਂ। ਚੱਲ ਏਦਾਂ ਕਰ, प्यार किया तो डरना क्या, जब जब प्यार किया तो डरना क्या, प्यार किया तो डरना क्या। प्यार किया जब प्यार किया, जब प्यार किया तो डरना क्या, जब प्यार किया तो डरना क्या, प्यार किया तो डरना क्या, जब प्यार किया, जब प्यार किया डरना क्या, जब प्यार किया तो डरना क्या, प्यार किया तो डरना क्या, प्यार किया तो डरना क्या, जब प्यार किया, जब जब प्यार किया, जब 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 प्यार किया, जब। ਅੱਛਾ,
ਉਹ ਸਭ ਠੀਕ ਰਿਹਾ, ਉਹ ਵੀ ਸਭ ਠੀਕ ਰਿਹਾ। ਮੈਂ ਗੱਲ ਹੁਣ ਵਧੀਆ ਕਹੇਗਾ ਵੀ ਉਹ ਵੀ ਆ ਲੈ ਤੇ ਉਹ ਤਾਂ ਚੜੀ ਜਾਣ ਨਹੀਂ ਭਾਈ ਹੁਣ ਸਹੀ ਜਰਾ ਯਾਰ ਨੋਨੀ ਜਰਾ ਸਹੀ ਸੁਣਾ ਯਾਰ। ਚੱਲ ਚੱਲ ਜਰਾ ਵਿੱਚ ਤਾਨਾ ਵੀ ਕਹਿਣਾ। प्यार किया तो डरना क्या जब प्यार किया तो डरना जब प्यार किया तो डरना जब प्यार किया जब प्यार किया तो डरना ਪਿਆਰ ਹੋ ਗਿਆ। ਚਬਲਾ ਮਾਰਨ ਨੇ ਇੱਧਰ ਆ ਜਾ ਬੇਟੇ। ਧਿਆਈ ਵੱਡੀ ਸੀਗੀ ਭਾਈ, ਇਹਨੂੰ ਪਤਾ ਹੀ ਲੱਗਣ ਡਿਆ। ਨਹੀਂ ਇੱਕ ਬੰਦਾ ਹੁੰਦਾ ਯਾਰ ਨਾਮ ਸੁਪਨਾ ਤੇ ਧਿਆਈ ਤੇ ਦੇ। ਤੂੰ ਪੂਰਾ ਧਿਆਨ ਆ। ਪੂਰਾ ਤੂੰ ਜੱਬ ਤੋਂ ਸਾਹ ਨਿਕਲ। ਉਹ ਤਾਂ ਉੱਤੇ ਚੜ ਗਿਆ ਵਿਚਾਰਾ, ਫੇਰ ਵੀ ਵਜਾਈ ਜਾ ਰਿਹਾ, ਬਸ ਕਰ। ਮੈਂ ਕਹਿੰਦਾ ਵੀ ਧਿਆਈ ਦੇ ਕਿ ਤੇਥੋਂ ਮਕਾ ਅਗਲੀ ਆਵੇ ਜੱਬ ਇਹ ਪੱਕਾ ਕਰਕੇ ਜਰਾ ਇਦਾਂ ਨਹੀਂ ਸਹੀ, ਥੋੜਾ ਜਿਹਾ ਸਹੀ ਹਲਾ ਜਰਾ। ਯਾਰ ਇਹ ਵੇਖਣਾ ਉਸਤਾਦ ਜੀ ਵੇਖਿਓ ਜਰਾ ਇਹ ਹੁਣ ਪੂਰੀ ਉਹੀ ਰੱਖਣੀ ਲੇਕਿਨ ਧਿਆਈ ਦੇਣੀ ਹੈ ਸਾਹਮਣੇ ਆ ਕੇ ਤੇ ਬਸ ਖਤਮ ਕਰ ਦੇ। ਹਾਂ ਅੱਗੇ ਨਾ ਤੋਰ। किया तो डरना क्या जब प्यार किया तो डरना क्या जब प्यार किया तो डरना क्या जब प्यार 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 किया तो डरना क्या जब प्यार किया तो प्यार की याद आई जोड़ी नहीं की झुक झुक गया है बता गया जब प्यार जब किया जब प्यार जब किया जब प्यार जब प्यार जब प्यार जब ओ प्यार होए कले कर लो सो ਉਸਤਾਦ ਜੀ इधर आ जा ਅਗਲੇ ਸ਼ੋਅ 'ਚ ਨਹੀਂ ਪਾਉਣਾ ਉਸਤਾਦ ਜੀ। ਮੈਂ ਤੈਨੂੰ ਕਹਿ ਦਿੱਤਾ ਇਹ ਨਾ ਕੋਈ ਲੜਾਈ ਹੋ ਬਣੀ ਕੋਈ ਕਿਸੇ ਕਿਸਮ ਦੀ। ਉਹ ਧਿਆਈਆਂ ਭਾਈ ਬੰਦੇ ਨੂੰ ਜੋਸ਼ ਤੋਂ ਆਉਂਦੀਆਂ ਵਾ, ਬੰਦੇ ਤੇ ਬੰਦਾ ਚੜ ਜਾਂਦਾ। ਤੂੰ ਤੇ ਧੀਆਂ ਧਿਆਈਆਂ ਦੇ ਲਾ ਯਾਰ ਤੂੰ ਕਿਤੇ ਖਤਮ ਤੇ ਕਰ, ਜੱਬ ਜੱਬ ਤੇ ਹੀ ਅੜ ਜਾਂਦਾ ਤੂੰ। ਭਾਈ ਇਹ ਜੱਬ ਬਣਾ ਕੇ ਨੇ ਜਦੋਂ ਦੇਣਾ ਨਾ ਮੈਨੂੰ, ਉਹਦੇ ਜੱਬ ਪਿਆਰ ਕੀਆ ਤੋ ਡਰਨਾ ਕਿਆ ਜੱਬ ਮਕਾਮੇ ਤੋਂ। ਚਲੋ ਜੀ। ਯਾਰ ਇੰਨਾ ਹੀ ਬਸ ਗਾਂ ਤੋਂ ਨਾ ਸ਼ੋਅ 'ਚ ਨਹੀਂ ਤੂੰ ਗਾਣਾ ਮੈਂ ਤੈਨੂੰ ਦੱਸਤਾ ਹੀ। ਨਹੀਂ ਮੈਨੂੰ ਮੇਰਾ ਦਿਲ ਕਰ ਪੈਂਦਾ, ਜਦੋਂ ਮੇਰਾ ਦਿਲ ਕਰਦਾ ਹੋਵੇ ਨਾ ਮੈਂ ਸ਼ੋਅ ਨਹੀਂ ਵੇਖਦਾ, ਨਾ ਮੈਂ ਨਾ ਗਾਉਣ ਨੂੰ ਦਿਲ ਕਰੇ ਮੈਂ ਗਾਣ ਲੱਗਾ। अच्छा ये तू लगता खान साहब नुसरत तो मुतासर है, ਮੈਂ ਉਹਨਾਂ बल्कि तू मुतासरा वा काफी ज्यादा। ਉਸਤਾਦ ਜੀ हाँ जी तुसी बनाया कुछ? ਆਹੋ ਜੀ, ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਇਹਨਾਂ ਦਾ ਮਰਾਸਪੂਣਾ ਮੁੱਕ ਗਿਆ ਹੋਵੇ ਤੇ ਤੁਹਾਨੂੰ ਕੋਈ ਟੈਕਨੋਲੋਜੀ ਨਵੀਂ ਦਿਖਾ ਦਵਾਂ। ਦਿਖਾ ਦਿਓ। ਜੱਟੂ ਮੈਰ ਸਾਹਿਬ ਸੁਣਾ। ਜਿਹੜੀ ਮੇਰੀ ਬਰਥਡੇ ਤੇ ਆ 16 ਮਾਰਚ ਨੂੰ ਜਿਹੜੀ ਆ ਰਹੀ ਆ, ਤੇ ਜਦੋਂ ਲਾਂਚ ਹੋਣੀ ਆ ਉਸਤਾਦ ਜੀ, ਅਸੀਂ ਕਰ ਰਹੇ मार्च भी हुए, चल ਆ ਦੇਖੋ ਇੱਕ ਮਿੰਟ ਉਸਤਾਦ ਜੀ, ਅਸੀਂ ਹੁਣ ਆ ਲਾਂਚ ਕਰ ਰਹੇ ਆ ਇਹ ਆ ਐਟਮ, ਆ ਦੇਖੋ ਠੀਕ ਹੈ ਜੀ। ठीक है। ਆ ਅਸੀਂ ਇਹਨੂੰ ਕਰਨਾ ਚਾਹ ਰਹੇ ਆ, ਉਹਲੀ ਬਾਡੀ ਨਹੀਂ ਹੁੰਦੀ ਉਸਤਾਦ ਜੀ ਉਹ ਜਿਹੜੀ 골ਡ ਦੀ, हाँ हाँ ਉਹਦੇ ਨਾਲ 골ਡਨ ਘੋੜੇ ਬਣਾ ਕੇ ਅਸੀਂ ਉੱਥੇ ਲਾਣੇ ਆ ਇਹ ਚੀਜ਼। अच्छा ए मुंह है घोड़े दा। ਆ ਮੂੰਹ ਆ ਲੱਤਾਂ ਵਾ ਪਿੱਛੇ ਪੂਰੀ ਬੈਗ ਪੂੰਛੀ ਇਹ ਉਹ अच्छा ए तू घोड़ा बना लिया वा। ਹਾਂਜੀ, ਇਹ ਉੱਥੇ ਦੁਬਈ ਦੇ ਵਿੱਚੋਂ ਕਹਿ ਰਿਹਾ ਮੈਂ ਆ ਲਾਣਾ ਚਾਹ ਰਿਹਾ ਵਾ ਤੇ ਮੈਂ ਨਾਮ ਆਪਣਾ ਲਿਖਣਾ ਵਾ ਕਿ ਮੇਰੇ ਨਾਮ ਦੇ ਆ ਘੋੜੇ नहीं नहीं फिर 6000 दिरहम बहुत थोड़ी है। ਉਸਤਾਦ ਜੀ ਆ ਡਿਮੀਆਂ ਵਾ ਉੱਥੇ ਮੈਂ ਬਣਾ ਕੇ ਲਾਣੀਆਂ ਵਾ। भावे डिमियां बना के लाउणियां ने। ਇਹ ਧਿਆਨ ਨਾਲ ਲਿੱਦ ਕਰ ਦੇਗਾ। ਨਹੀਂ ਤੁਸੀਂ ਤੇ ਲੰਮੇ ਭਾਅ ਦਾ ਉਸਤਾਦ ਜੀ। ਇਹਦੇ ਪਿੱਛੇ ਟਾਂਗਾ ਤੇ ਬਣਾ। ਇਹ ਆ ਚੀਜ਼ ਆ ਇਹ ਉਸਤਾਦ ਜੀ। अच्छा ओके ਮੈਂ ਮੇਰੇ ਹਿਸਾਬ ਨਾਲ ਜਿਹੜੀ ਟੈਕਨੋਲੋਜੀ ਲੈ ਕੇ ਜਾ ਰਿਹਾ ਨਾ ਜੀ ਉਹਦੇ ਲਈ ਘੋੜੇ ਹੀ ਚਾਹੀਦੇ। हाँ जी ਇਹ ਸਹੀ ਆ ਗੱਲ। ਲਓ हाँ ਠੀਕ ਹੋ ਗਏ ਜੀ। ਇਹ ਬਾਹਰ ਬੰਨੇ ਹੋਏ ਆ। ਆ ਬਾਹਰ ਬਾਨੇ ਆ ਕਾਕਾ। ਅਸੀਂ ਇਹ ਬਣਾ ਰਹੇ ਆ ਰਲ ਕੇ, ਇਨਵੈਸਟਮੈਂਟ ਸਾਰੀ ਉਹਦੀ, ਕੰਪਿਊਟਰ ਖੋਪੜੀ ਇੱਧਰ। अच्छा आओ नहीं रल मिल टेक्नोलॉजी बनाइए। ਹਾਂਜੀ ਇਸ ਕੰਮ ਦਾ ਲੈ ਰਿਹਾ ਮੈਂ ਉਹਦੇ ਕੋਲੋਂ 6000 ਦਰਮ ਆਹ ਨਹੀਂ ਨਾਲ ਮੈਂ ਟੈਕਨੋਲੋਜੀ ਬਣੇ 6000 दिरहम ਇਸ ਕੰਮ ਦਾ, इस काम ਦਾ। ਤੇ ਇਦਾਂ ਦੇ 101 ਆਈਡੀਏ ਉਸਤਾਦ ਜੀ ਇਸ ਨਹੀਂ ਦਿਮਾਗ ਨਹੀਂ ਉਹ ਸਹੀ ਬੁਲਾ ਰਿਹਾ। ਫਿਰ 6000 ਚ ਉਹਨੇ ਇਹਨੂੰ ਬਸ ਗੇੜਾ ਦੇ ਕੇ ਨਾ, ਇਹਨੂੰ ਨਹੀਂ ਪਤਾਗਾ ਫਿਰ ਇਹ ਕਾਰੀਗਰ ਜ਼ਿਆਦਾ ਦਾ ਵਾ, ਉਹਨੇ 6 ਚ ਇਹਨੂੰ ਕਾਬੂ ਕਰ ਲਿਆ। ਜਸਾ ਦਿਮਾਗ ਵਾਲਾ ਵਾ, ਕਹਿੰਦਾ ਉਹ ਯਾਰ ਇਦਾਂ ਦਾ ਹੀ ਬੰਦਾ ਸੀ ਨਾ, ਉਹ ਫੀਮੇਲ ਉਹ ਕੁੜੀ ਸੀ ਇੱਕ ਜਿਹਨੇ ਮੇਲ ਕੀਤੀ ਸੀ ਐਮਰੇਟਸ ਤੇ ਕਿ ਤੁਸੀਂ ਥੱਲੇ ਐਮਰੇਟਸ ਲਿਖੋ ਤਾਂ ਕਿ ਉੜਦੇ ਜਹਾਜ਼ ਦਾ ਪਤਾ ਲੱਗੇ ਐਮਰੇਟਸ ਦਾ। ਉਹਨੂੰ ਪਤਾ ਨਹੀਂ ਕਿੰਨੇ ਲੱਖ ਦਿਰਹਮ ਉਹਨਾਂ ਨੇ ਦਿੱਤਾ ਸੀ। ਉਹ ਇਸ ਤਰ੍ਹਾਂ ਦਾ ਇਹਦੇ ਕੋਲ ਉਦੋਂ ਈਮੇਲ ਨਹੀਂ ਸੀ, ਇਹਦੇ ਕੋਲ ਪੈਕੇਜ ਮੁੱਕਾ ਸੀ, ਨਹੀਂ ਤੇ ਇਹਨੇ ਕਰਨਾ ਹੀ ਸੀ। ਹਾਂਜੀ ਔਰ ਇਹ ਜੈਨੂਇਨ ਗੱਲ ਆ, ਐਮਰੇਟਸ ਜਹਾਜ਼ ਦੇ ਥੱਲੇ ਲਿਖਿਆ ਹੁੰਦਾ ਐਮਰੇਟਸ। ਇੱਕ ਲੜਕੀ ਨੇ ਆਈਡੀਆ ਦਿੱਤਾ ਸੀ ਉਹਨਾਂ ਦੀ ਵੈਬਸਾਈਟ ਤੇ ਕਿ ਤੁਸੀਂ ਏਦਾਂ ਉੱਡਦਾ ਪਿਆ ਜਹਾਜ਼, ਸਾਨੂੰ ਕੀ ਪਤਾ ਕਿਹਦਾ ਵਾ।
ਥੱਲੇ ਲਿਖੋ ਦੂਰੋਂ ਪਤਾ ਲੱਗੇ ਐਮਰੇਟਸ ਦਾ ਜਹਾਜ਼ ਆ ਰਿਹਾ। ਮੇਲ ਤੇ ਇਹਨੇ ਵੀ ਕੀਤੀ ਹਾਂਜੀ। ਸੀ ਛਿੱਤਰ ਔਰ ਫਿਰ ਮੈਂ ਇਹਦੇ ਵਿੱਚ ਇੱਕ ਹੋਰ ਟੈਕਨੋਲੋਜੀ ਪੈਦਾ ਕਰਨਾ ਚਾਹ ਰਿਹਾ, ਮੇਰੇ ਦਿਮਾਗ ਦੇ ਵਿੱਚ ਆਈਡੀਆ ਆਇਆ ਸੀਗਾ ਤੇ ਮੈਂ ਉਹਨਾਂ ਤੂੰ ਡਿਸਕਸ ਦੁਬਈ ਕੀਤਾ। ਜਾ ਮੇਰੀ ਸੁਣੋ ਤੁਸੀਂ। ਯਾਰ, ਟੈਕਨੋਲੋਜੀਆਂ ਪੈਦਾ ਨਾ ਕਰੀ। ਉਸਤਾਦ ਜੀ ਮੇਰੀ ਗੱਲ ਤੇ ਸੁਣੋ, ਮੈਂ ਇਹਦੇ ਵਿੱਚ ਇੱਕ ਸੈਂਸਰ ਲਾਣਾ ਵਾ ਕਿ ਤੁਸੀਂ ਪਬਲਿਕ ਜਿਹੜੀ ਵਿਜ਼ਿਟ ਤੇ ਜਾਂਦੀ ਉਹ ਦੂਰੋਂ ਤਸਵੀਰ ਖਿੱਚੇਗੀ, ਇਹਨੂੰ ਅਗਰ ਟੱਚ ਕੀਤਾ ਤੇ ਇਹਨੇ ਇੰਗਲਿਸ਼ ਦੇ ਵਿੱਚ ਕਹਿਣਾ ਵਾ ਡੋਂਟ ਟੱਚ ਮੀ ਕੂਡ ਮੈਨ। ਇਹੀ ਮੈਂ ਤੈਨੂੰ ਕਹਿ ਰਿਹਾ ਕਿ ਤੂੰ ਤਜਰਬਾ ਜਦੋਂ ਵੀ ਕਰਨਾ ਨਾ, ਤੂੰ ਉਹਦੇ 'ਚ ਸੈਂਸਰ ਜ਼ਰੂਰ ਲਾਉਣਾ ਵਾ, ਟੈਕਨੋਲੋਜੀ ਨਾ ਪੈਦਾ ਹੋਵੇ। ਨਹੀਂ ਮੈਂ ਨਹੀਂ ਸਮਝਿਆ ਤੁਸੀਂ ਕੀ ਕਹਿਣਾ ਚਾਹ ਰਹੇ ਕਲੀਅਰ ਹੋਇਆ ਤੇ ਫਸ ਉਹ ਜਾਣਗੇ। ਕਹਿੰਦਾ ਮੈਂ ਸੈਂਸਰ ਲਾਉਣਾ ਵਿੱਚ। ਹਾਂ ਤੇ ਸੈਂਸਰ ਨਾ ਲਾਵੇ ਨਾ ਫਿਰ ਕਿਉਂ? ਯਾਰ, ਟੈਕਨੋਲੋਜੀ ਜਿਹੜੀ ਆ ਉਹ ਇਹਦੇ ਦਿਮਾਗ 'ਚ ਰਹਿਣੀ ਚਾਹੀਦੀ ਹੈ। ਇਹ ਤਾਂ ਜਗ੍ਹਾ ਜਗ੍ਹਾ ਤੇ ਟੈਕਨੋਲੋਜੀਆਂ ਪੈਦਾ ਹੁੰਦੀਆਂ, ਕਰਦਾ ਫਿਰੇਗਾ। ਅੱਛਾ, ਯਾਨੀ ਇੱਕੋ ਹੀ ਟੈਕਨੋਲੋਜੀ ਤੋਂ ਅੱਗੇ ਮਜ਼ੀਦ ਇੱਕੋ ਹੀ ਜਿਹੜੀ ਅੱਛੀ ਹੱਕ ਹਲਾਲ ਦੀ, ਜਿਹੜੀ ਪੈਸੇ ਲੈ ਕੇ ਨੀਅਤ ਦੇ ਨਾਲ ਉਹ ਪੈਦਾ ਕਰ ਟੈਕਨੋਲੋਜੀ ਤੋਂ। ਬਿਲਕੁਲ, ਜਦੋਂ ਤੈਨੂੰ ਅੱਗੋਂ ਮੁੱਲ ਵੀ ਪਵੇ, ਨੀਅਤ ਨਾਲ ਕੰਮ ਕੀਤਾ ਹੋਵੇ, ਰਿਜ਼ਲਟ ਦੇ ਅਗਲੇ ਕੋਲ ਪੈਸੇ। ਅੱਗੇ ਤੂੰ ਸਵੇਰ ਸ਼ਾਮ ਪੈਦਾ ਕਰ। ਉੱਥੇ ਤੇ ਮਸ਼ਹੂਰੀ ਵੀ ਸੈਂਸਰਾਂ ਦੀ ਹੁੰਦੀ ਆ, ਮੈਂ ਦੇਖਿਆ। ਬਲਕਿ ਟੈਕਨੋਲੋਜੀ ਪੈਦਾ ਨਾ ਕਰ, ਜਿਹੜੀ ਅੱਗੇ ਪੈਦਾ ਕੀਤੀ ਉਹਦੀ ਦੇਖਭਾਲ ਕਰ, ਉਹਨੂੰ ਅੱਗੇ ਲੈ ਕੇ ਜਾ, ਉਹਨੂੰ ਪੂਰਾ ਉਹਦੇ ਤੇ ਅਮਲ ਪੈਰਾ ਹੋ। ਕਿਉਂ ਜੀ ਸਲਮਾਨ ਭਾਈ? ਸਹੀ ਗੱਲ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਹਾਂ, ਅੱਛਾ ਰੰਗ ਕਰ ਉਹਨੂੰ, ਅੱਛਾ ਰੰਗ ਕਰ, ਅੱਛਾ ਬਣਾ ਦੇ। ਸਮਟਾਈਮ ਇਸ ਤਰ੍ਹਾਂ ਹੁੰਦਾ ਤੈਨੂੰ ਯਾਰ ਉੱਥੇ ਜਿਹੜੀ ਆ ਬਿਲਡਿੰਗਾਂ ਬਣਾਉਣ ਵਾਲੀ ਕੰਪਨੀ ਉਹ ਚ ਲਵਾ ਦਾ ਡਿਜ਼ਾਈਨ, ਕਿਉਂਕਿ ਉਹ ਹੁਣ ਮੈਂ ਦੇਖਿਆ ਕਿਉਂਕਿ ਬਿਲਡਿੰਗ ਬਣਾ ਰਹੇ ਜਿੰਨੇ ਇੰਜ ਘੁੰਮਣਾ ਵੀ ਆ, ਬਾਹਰੋਂ ਬਿਲਡਿੰਗ ਨੇ ਘੁੰਮਣਾ ਵੀ ਹੈ। ਉੱਥੇ ਮਰੀਨਾ ਦੇ ਵਿੱਚ ਇੱਕ ਬਿਲਡਿੰਗ ਹੈ, ਉਹਦੇ ਫਲੋਰਸ ਨੇ ਕੁਝ ਫਿਲਹਾਲ ਘੁੰਮਦੇ ਨੇ। 2-3 ਫਲੋਰਸ ਨੇ, ਰਿਵੋਲਵਿੰਗ ਫਲੋਰ ਨੂੰ ਕਹਿੰਦੇ। ਜੀ। ਇਹ ਤੇਰੇ ਜ਼ਿਹਨ ਚ ਆਇਆ ਸੀ ਆਈਡੀਆ? ਉਸਤਾਦ ਜੀ ਮੇਰੇ ਸੋਚ ਦੇ ਮੁਤਾਬਿਕ ਇਹ ਕੰਮ ਛੋਟੇ ਆ। ਅੱਛਾ। ਮੈਂ ਯੂਰਪ ਕੈਨੇਡਾ ਦੇ ਵਿੱਚ ਉਸਤਾਦ ਜੀ ਉਹਨਾਂ ਨੂੰ ਟੈਕਨੋਲੋਜੀ ਦਿੱਤੀ ਹੈ। ਫੇਰ ਤੂੰ ਉਧਰ ਹੀ ਜਾ, ਸਾਊਦੀ ਅਰਬ ਵਾਲੀ ਦੁਬਈ, ਉੱਥੇ ਕੰਮ ਵੱਡੇ ਆ। ਹੁਣ ਉੱਥੇ ਮੈਂ 3D LED ਉਹਨਾਂ ਨੂੰ ਲਾਂਚ ਮੈਂ ਕੀਤੀ। ਮੈਂ ਆਈਡੀਆ ਦਿੱਤਾ ਕਿ ਤੁਸੀਂ ਦੇਖ ਰਹੇ ਹੋ ਨਾ ਵੀ ਅੰਦਰੋਂ ਸ਼ੇਰ LCD ਨਿਕਲਿਆ ਵੀ ਇੰਜ ਤੁਹਾਨੂੰ ਲੱਗਣਾ ਕਿ ਬਾਹਰ ਹੀ ਆ ਗਿਆ। 3D 4K ਆ ਸਾਰਾ ਇੱਧਰ ਨਿਜ਼ਾਮ ਇੱਧਰ ਹੋ ਗਿਆ ਵਾ। ਲੱਗਣਾ ਇੰਜ ਕਿ ਬਾਹਰ ਆ ਗਿਆ, ਲੇਕਿਨ ਹੋਣਾ ਉਹ ਅੰਦਰ ਹੀ। ਹੁਣ ਉਹ ਅੰਦਰ ਹੀ ਆ। ਹੁਣ ਹਾਂ, ਇਸ ਤਰ੍ਹਾਂ ਦੇ ਕੰਮ ਮੈਂ ਦੁਬਈ ਦੇ ਵਿੱਚ ਚੇਂਜਿੰਗ ਕਰਨਾ ਚਾਹੁੰਦਾ ਕਾਫੀ ਜ਼ਿਆਦਾ। ਯਾਨੀ ਕਿ ਮੈਂ ਚਾਹੁੰਦਾ ਵਾ ਆ ਬੁਰਜ ਖਲੀਫਾ ਜਿਹੜਾ ਵਾ ਕਿਦੋਂ ਦਾ ਖਲੋਤਾ ਵਾ ਹੁਣ? ਇਹ ਪਰਸੋਂ ਚੌਥ ਦਾ ਖਲੋਤਾ ਹੈ। ਕਾਫੀ ਦੇਰ ਹੋ ਗਈ ਇਹਨੂੰ। ਹੁਣ ਤੇ ਇਸ ਤੋਂ ਵੀ ਅਗਲੀ ਬਿਲਡਿੰਗ ਬਣਾ ਹੁਣ ਰਹੇ ਤਾਂ ਇਸ ਤੋਂ ਅਗਲੀ ਵੀ ਹੁਣ ਕਾਫੀ ਦੇਰ ਹੋ ਗਈ, ਕਿਸੇ ਟਾਈਮ ਤੇ ਇਹਦਾ ਨੁਕਸਾਨ ਹੋ ਸਕਦਾ। ਜੀ। ਉਸਤਾਦ ਜੀ ਕਿੰਨੀ ਦੇਰ ਤੋਂ ਖਲੋਤੀ ਹੈ ਬਿਲਡਿੰਗ ਇੱਕ? ਮੈਂ ਚਾਹਨਾ ਵਾਂ ਕਿ ਕਿਤੇ ਘੰਟਾ ਕੁ ਰਾਤ ਨੂੰ ਇਹ ਪਾਸਾ ਵੀ ਲੈ ਲਿਆ ਕਰੇ ਵੀ ਲੰਮੇ ਪੈ ਗਈ ਵੀ ਐਨ ਹੋ ਗਿਆ ਬੁਰਜ ਖਲੀਫਾ ਇੱਧਰ ਚੱਲਣਾ ਪਾਸਾ ਲੈਣ। ਵੀ ਕਿਤੇ ਬਹਿ ਗਿਆ, ਕਿਤੇ ਸਾਹ ਲੈ ਲਿਆ। ਹੁਣ ਉਹ ਜਿਹੜਾ ਉੱਥੇ ਕਿਹੜੀ ਕੰਟਰੀ ਆ ਜਿੱਥੇ ਬੰਦਾ ਐ ਕਰਕੇ ਖਲੋਤਾ? ਇਹ ਇੱਥੇ ਵੀ ਖਲੋਤੇ ਹੁੰਦੇ ਨਹਿਰ ਤੇ ਵੀ। ਨਹੀਂ ਉਸਤਾਦ ਜੀ, ਉਹ ਤੇ ਬੇਇੱਜ਼ਤੀ ਇਦਾਂ ਦੀਆਂ ਕੰਟਰੀਆਂ, ਕਿੱਥੇ ਜਿਹੜਾ ਬੰਦਾ ਐਂ ਕਰਕੇ ਖਲੋਤਾ, ਕਿੱਥੇ ਜਿਹੜਾ ਬੰਦਾ ਐਂ ਕਰਕੇ ਖਲੋਤਾ, ਐਂ ਕਰਕੇ ਖਲੋਤਾ, ਖੈਰ ਹੋਵੇ ਕਹਿ ਕੇ ਖਲੋਤਾ। ਨਹੀਂ, ਉਹ ਸਟੈਚੂ ਆਹ ਖਲੋਤਾ, ਆਹ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਖੁਦ ਆਪਣੀਆਂ ਅੱਖਾਂ ਨਾਲ ਜਾ ਕੇ ਦੇਖਿਆ। ਅੱਛੇ ਵਿਖਵਾ ਕੇ ਖਲੋਤੇ ਇਤਿਹਾਸ ਦੇ ਵਿੱਚ। ਕਿੱਥੇ ਐ ਕਰਕੇ ਬੰਦਾ? ਹਾਂਜੀ। ਉਹ ਮੈਂ ਜਲਸੇ 'ਚ ਖਲੋਤਾ ਦੇਖਿਆ ਨਹੀਂ, ਉਹ ਸਟੈਚੂ ਆਫ ਲਿਬਰਟੀ ਵਾਸ਼ਿੰਗਟਨ DC 'ਚ ਖੜਾ ਹੈ। ਅਮਰੀਕਾ 'ਚ। ਭਾਜੀ ਆਹ ਕਿੱਥੇ ਖਲੋਤਾ? ਇਹ ਇੱਧਰ ਕਿਤੇ ਡੀ ਟਾਈਪ ਵਾਲੀ ਨਹੀਂ ਉਹ ਵੇਖਿਆ ਸ਼ਾਰਿਆਂ ਦੇ ਹੱਥ ਬੋਤਲ ਫੜੀ ਹੁੰਦੀ, ਕਲਮ ਆਪਰ ਫੜਿਆ ਹੁੰਦਾ। ਉਹ ਵੇਖਿਆ ਬੰਦਾ ਸ਼ਾਰ ਦੇ ਵੀ ਖਲੋਤਾ ਹੁੰਦਾ। ਲੇਟ ਹੋ ਗਿਆ ਤਾਂ ਉਹਨੇ ਕਹਿ ਲਈ ਗੱਲ। ਲੇਟ ਹੋ ਗਿਆ। ਬੰਦਾ ਐਕਟਿਵ ਬੈਠਾ ਬੇਟੇ। ਨਹੀਂ ਮੈਨੂੰ ਮੈਂ ਸੋਚਿਆ ਚਲੋ ਇਸ ਵਾਰੀ ਕੋਈ ਮੇਰਾ ਨਹੀਂ ਮੰਗਤਿਆਂ ਤੇ ਮੈਂ ਚੇਂਜਿੰਗ ਲਿਆਉਣਾ ਚਾਹ ਰਿਹਾ ਹਾਂ ਉਸਤਾਦ ਜੀ ਕਿ ਦੁਬਈ ਦੇ ਵਿੱਚ ਤੁਸੀਂ ਅਕਸਰ ਤੁਸੀਂ ਦੇਖ ਰਹੇ ਹੋ ਕਿ ਉਹ ਵਿਚਾਰੇ ਕਿਸ ਕਦਰ ਜ਼ਲੀਲ ਹੋ ਰਹੇ ਲੋਕਾਂ ਦੀਆਂ ਮਿੰਤਾਂ ਤਰਲੇ ਕਰਕੇ। ਔਰ ਫਿਰ ਉਹ ਡਰ ਕੇ ਉਹਨਾਂ ਨੂੰ ਕਹਿੰਦੇ ਕਿ ਯਾਰ ਤੇਰੀ ਮਿਹਰਬਾਨੀ ਆ, ਪੁਲਿਸ ਨੂੰ ਨਾ ਫੋਨ ਕਰੀ, ਮੇਰੀ ਵੈਸੇ ਮਦਦ ਕਰਦੇ। ਜੈਨੂਇਨਲੀ ਮੈਂ ਮਜਬੂਰ, ਜੈਨੂਇਨ ਵਾਲਾ ਕੋਈ ਮਜਬੂਰ ਨਹੀਂ ਹੁੰਦਾ ਉੱਥੇ। ਮੈਂ ਇਹ ਚਾਹ ਰਿਹਾ ਵਾਂ ਕਿ ਜਿਹੜੇ ਉੱਥੇ ਮਜਬੂਰ ਆ ਉਹ ਇੰਜ ਨਾ ਸੜਕਾਂ ਤੇ ਨਾ ਰੋਡਾਂ ਤੇ ਜ਼ਿਆਦਾ ਜ਼ਿਆਦਾ ਚੇਂਜਿੰਗ ਆ ਲੈਣੀ ਮੰਗਦੇ ਆ ਜੇ ਆ ਸਿੱਧੇ ਕਰਾ ਦੇਣੇ ਨੇ, ਬਸ ਹੋਰ ਕੁਝ ਵੀ ਨਹੀਂ ਕਰ ਸਕਦੇ। ਨਹੀਂ, ਇਹਨੇ ਚੇਂਜਿੰਗ ਲਿਆਉਣੀ ਹੈ, ਇੰਜ ਕਰਾ ਦੇਣੇ। ਜ਼ਿਆਦਾ ਹਾਂ ਉਸਤਾਦ ਜੀ ਇਹ ਚ ਕਹਿੰਦੇ ਇਹ ਅਰਬੀ ਸਾਹਿਬ ਇਹ ਖੈਰ ਹੋਵੇ ਮੇਰੇ ਵੱਡੇ ਗਤਾਨੀ ਦੀ, ਇਹ ਖੈਰ ਹੋਵੇ ਮਾਸ਼ੀ ਦੀ, ਇਹ ਭਲੇ ਹੋਣ ਕਬੀਲੇ, ਇਹ ਲੋਕਲਾਂ ਦੇ ਬੱਚੇ ਜੀਣ। ਇਹ ਕਬੀਲੇ ਵਸਲ ਹੈ ਤੁਹਾਡੇ। ਅੱਛਾ ਹੁਣ ਉੱਥੇ ਮੇਰਾ ਇੱਕ ਦੋਸਤ ਆ। ਓ ਯਾਰ ਬੱਸ ਕਰਦੇ ਯਾਰ, ਸਾਡਾ ਆਪਣਾ ਯਾਰ, ਅਸੀਂ ਪਾਕਿਸਤਾਨੀ ਬੰਦੇ ਆ। ਸਾਰਿਆਂ ਤੋਂ ਗੱਲਾਂ ਯਾਰ ਓਏ ਯਾਰ। ਟਰੈਕ ਕਰਨ ਡਿਆ ਉਹਨੂੰ ਗੱਲਾਂ ਕਰਨ ਦੇ ਯਾਰ। ਯਾਰ ਦੱਸ ਯਾਰ, ਤੂੰ ਕੀ ਮੌਲਾ ਖੈਰ ਕਰੇ ਤਾਂ ਬਾਅਦ ਮੇਰਾ ਕੋਈ ਗੱਲ ਹੀ ਹੋਣੀ ਹੈ ਤੇ ਤੂੰ ਕਹਿੰਦਾ ਮੈਂ ਗੱਡੀਆਂ ਬਣਾਉਣੀਆਂ। ਯਾਰ ਗੱਡੀਆਂ ਤੇ ਲੈ ਨਾਲੇ ਮੰਗਦੇ ਰਹਿਣਾ ਜਿੰਨਾ ਤੱਕ ਤੁਸੀਂ ਨਹੀਂ ਦੇਣਾ। ਹਾਂਜੀ ਇਹਨਾਂ ਦਾ ਕੰਮ ਹੈ, ਦਿਓ ਉਹਨਾਂ ਨੂੰ ਤੇ ਮੁਕਾਓ। ਮੁਕਾਓ ਗੱਲ। ਇਹੀ ਤਾਂ ਕੰਮ ਮੈਂ ਖਤਮ ਕਰਨ ਜਾ ਓਏ ਰਿਹਾ। ਤੂੰ ਨਾ ਮੁਕਾ ਯਾਰ, ਆਪੇ ਮੁੱਕ ਜੂਗਾ ਯਾਰ। ਆ ਵੇਖ ਬੰਦੇ ਹੱਥ, ਤੇਰੀ ਮਿਹਰਬਾਨੀ ਆ। ਖਰੇ ਜਾਣਾ ਤੂੰ ਕਿਦੋਂ ਆ? ਕਰ ਸਾਡੇ ਹੁਣੀ ਪਕਾਤੇ ਯਾਰ। ਪਿਆਰ ਕੀਆ ਤੋ ਡਰਨਾ
जब प्यार किया जब डरना क्या जब 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 प्यार ਮੈਨੂੰ ਬਚਾ ਲਿਆ ਹੁਣ ਉਹਦਾ ਕੀਤਾ ਨਾ ਤੈਨੂੰ ਦੱਸਤਾ ਨਹੀਂ ਮੈਂ ਉੱਥੇ ਬਹਿ ਕੇ ਕਰੀ ਜਾ ਸੁਣਾ ਗੱਡੀਆਂ ਦੀ ਗੱਲ ਸੁਣਾ ਤੇਰੀ ਮੌਜ ਲੱਗੀ ਤੇਰੇ ਸੱਜੇ ਖੱਬੇ ਦੋਨੇ ਪਰਫੈਕਟ ਸਟਾਰ ਨੇ ਮਾਹੌਲ ਬਣਾਇਆ ਪਿਆ। ਅੱਛਾ ਜਦੋਂ ਇਹ ਸਮਝਦੇ ਰਹੇ ਰਸਤਾ ਛੱਡ ਦਿਆ ਕਰੋ, ਇਹਨੇ ਨਿਕਲਣਾ ਹੁੰਦਾ ਅੱਗੇ ਨੂੰ। ਤੁਸੀਂ ਗੱਲ ਸ਼ੁਰੂ ਗੱਡੀ ਦੀ ਗੱਲ ਕਰਨ ਲੱਗੇ ਗੱਡੀਆਂ ਕਹਿੰਦਾ ਕਿਉਂ ਦਫਾ ਮਾਰੋ ਮੈਨੂੰ ਕਹਿੰਦਾ ਤੁਸੀਂ ਗੱਲ ਕੋਈ ਸ਼ੁਰੂ ਕਰੋ, ਮੈਂ ਟੋਕਣਾ। ਮੈਂ ਕਿਹਾ ਤੁਹਾਡੇ ਕੋਲ ਮੇਰੇ ਅੱਗੇ ਤਾਂ ਲਾਫਟਰ ਆ, ਤੁਸੀਂ ਗੱਲ ਕਰੋ। ਬੇਟਾ ਮੇਰੀ ਗੱਲ ਸੁਣ ਜੀ, ਗੱਲ ਇਹ ਆ ਕਿ ਤੂੰ ਦੁਬਈ ਜਾ ਨਾ ਜਾ, ਦਫ਼ਤਰ ਨਹੀਂ ਆਉਣਾ ਸਵੇਰੇ ਬਸ। ਭਾਵੇਂ ਤੂੰ ਨਹੀਂ ਜਾਣਾ, ਭਾਵੇਂ ਤੂੰ ਨਹੀਂ ਜਾਣਾ, ਭਾਵੇਂ ਫਿਰ ਤੂੰ ਵੀ ਇੱਥੇ ਨਾਲ ਦੀ ਗਲੀ 'ਚ ਕਿਤੇ ਕੰਮ ਕਰ ਲਾ, ਦਫ਼ਤਰੋਂ ਤੂੰ ਬੰਦ ਆ। 6000 ਦਿਰਹਮ ਉਹ ਵਿਚਾਰਾ 4 ਸਾਲ ਉੱਥੇ ਉਹਨੇ ਲਾਏ ਨੇ, ਉਹਦੀ 6000 ਦਿਰਹਮ ਨਹੀਂ ਸੀ ਆਉਣ ਲੱਗਿਆ। ਉਸਤਾਦ ਜੀ ਕੰਮ ਦੀ ਗੱਲ ਆ। ਬਸ ਕਰਦੇ ਕੰਮ ਦੀ ਗੱਲ ਆ, ਤੇਰੀ ਮਿਹਰਬਾਨੀ ਹੈ ਯਾਰ, ਸਾਡਾ ਸਿਰ ਨਾ ਖਾ ਜਾ। ਗੱਲ ਕੱਟ ਦੇ ਤੇਰੀ ਤਾਂ ਗੱਡੀਆਂ ਵੇਚਣੀਆਂ ਤੁਸੀਂ ਉੱਥੇ ਭਾਜੀ ਦਫਾ ਮਾਰੋ ਤੁਸੀਂ ਆਵੇ ਉਹਨੂੰ ਨਾ ਕਰ ਯਾਰ। ਅੱਛਾ ਚਲ ਤੁਸੀਂ ਗੱਡੀਆਂ ਵੇਚਣੀਆਂ ਚਲ ਦਫਾ ਮਾਰ ਨਾ ਯਾਰ ਨਾ ਫਰੀਦ, ਸਾਡੀ ਫਰੀਦ ਹੱਕ ਤੇ ਉਹਨੂੰ ਨਾ ਕਰਨ ਨਾ ਦਿਓ। ਨਹੀਂ ਨਹੀਂ ਮੈਂ ਕਿਰਪਾ ਕੀਤਾ ਵਾ ਉਸਤਾਦ ਜੀ। ਆ ਭਾਈ ਫੇਰ ਇਹ ਗੱਲ ਉਸਤਾਦ ਜੀ, ਇਹਨੂੰ ਕਿਤੇ ਠਾ ਦਿਓ, ਮੈਨੂੰ ਵਟਾ ਦਿਓ, ਮੇਰਾ ਦਿਲ ਕਰਦਾ ਇਹਨੂੰ ਮੈਂ ਸਾਹ ਪੀ ਜਾਵਾਂ। प्यार किया तो डरना क्या जब प्यार किया तो डरना क्या जब प्यार किया तो डरना क्या किया कोई चोरी नहीं की झूठ वहाँ है भरना क्या जब प्यार किया तो डरना क्या जब प्यार किया तो डरना क्या जब 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 प्यार किया तो डरना दुबई में चुप चुप है भरना क्या जब प्यार किया तो चुप 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 आहे चुप चुप आहे चुप चुप आहे चुप चुप आहे भरना क्या जब प्यार प्यार किया प्यार प्यार किया तो डरना क्या ਦੁਬਈ ਦੇ ਵਿੱਚ ਗਰਮੀ ਦਾ ਜਿਹੜਾ ਲੈਵਲ ਆ, ਉਹ ਮੈਨੂੰ ਪਤਾ ਗਰਮੀ ਪਕਾਇਆ ਨਹੀਂ ਚੱਲਿਆ ਤੂੰ ਉੱਥੇ, ਮੈਨੂੰ ਪਤਾ। ਨਹੀਂ ਉਸਤਾਦ ਜੀ ਤਜਰਬਾ ਮੈਂ ਆਪਣੇ ਆ ਜਾ 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 ਸਾਡੇ ਕੋਲ ਛਿੱਤਰ ਨਾ ਖਾਣੀ ਕਹਿ ਉਹਨੂੰ ਗੱਲ ਯਾਰ ਹੁਣ ਚੁੱਪ ਕਰਕੇ ਨਾ ਮੇਰੀ ਗੱਲ ਸੁਣ ਲਓ, ਤੁਹਾਡੀ ਮਿਹਰਬਾਨੀ ਹੈ, ਤੇਰੀ ਆਵਾਜ਼ ਨਾ ਵੇ ਹਾਂਜੀ ਆਖਰੀ ਤੇਰੇ ਕੋ ਆਖਰੀ 10-12 ਲਫ਼ਜ਼ਾਂ ਚ ਕਹਿਣਾ ਜੋ ਕਹਿਣਾ ਬਸ। ਗਰਮੀ ਜਿੰਨੀ ਉੱਥੇ ਪੈਣ ਦਈ ਆ। ਉਹ ਕੱਢ ਦੇ ਜਾ ਕੇ, ਮੈਨੂੰ ਪਤਾ ਤੇਰੀਆਂ ਗਰਮੀਆਂ ਦਾ ਕਾਕਾ, ਹਟ ਜਾ। प्यार किया तो डरना क्या जब प्यार किया तो प्यार किया कोई चोरी नहीं की चुप चुप आहे डरना क्या जब प्यार किया तो डरना क्या जब प्यार ਦਫਾ ਮਾਰੋ ਆ ਬਈ ਆਖਰੀ ਅੱਛਾ ਜੀ ਜਿਹੜੀ ਗਰਮੀ ਇੱਕ ਮਿੰਟ ਯਾਰ ਗੱਲ ਸੁਣ ਲਓ ਹਾਂਜੀ ਜੀ ਸਰ ਨਹੀਂ ਪਹਿਲੇ ਜਬ ਪਿਆਰ ਕੀ ਵਾਲਾ ਕਰ ਲਓ। ਤੁਹਾਨੂੰ ਪਤਾ ਹੀ ਨਹੀਂ, ਤੁਹਾਡੇ ਕੋਲ ਟੈਕਨੀਕਲ ਬੰਦਾ ਬੈਠਾ, ਟੈਕਨੀਕਲਰ ਹੋਏ ਅਸੀਂ ਆਪਣੇ ਕੰਮ ਦੇ ਹਿਸਾਬ ਦੇ ਨਾਲ। ਫਾਈਨਲ ਇੰਜੀਨੀਅਰ ਦਾ ਮੈਨੂੰ ਉਹ ਮਿਲਿਆ ਯਾਰ, 골ਡਨ ਮੇਰੀ ਵੀਜ਼ਾ। ਗੱਲ ਸੁਣੋ। ਇੱਕ ਮਿੰਟ ਮੇਰੀ ਗੱਲ ਸੁਣੋ ਉਸਤਾਦ ਜੀ, ਟੈਕਨੀਕਲ ਦਾ ਕੁਝ ਟੈਕਨੀਕਲਰ ਦਾ ਵੀਜ਼ਾ ਮਿਲਿਆ ਵੀ ਕੰਪਿਊਟਰ ਖੋਪੜੀ ਆ। ਹੁਣ ਅਗਲੀ ਗੱਲ ਕਰ ਜਲਦੀ। ਗਰਮੀ ਦੇ ਨਾਲ ਉਹਨਾਂ ਨੇ ਮੈਨੂੰ ਪੁੱਛਿਆ, ਮੇਰਾ ਇੱਕ ਦੋਸਤ ਆ ਸ਼ਾਰਜਾ ਦੇ ਵਿੱਚ, ਮੇਰੀ ਸੁਣ ਲਓ, ਉਹਨੇ ਮੈਨੂੰ ਕਿਹਾ ਉਸਤਾਦ ਜੀ ਆ ਬਿਜਲੀ ਦੇ ਨਾਲ ਏਸੀਆਂ ਨੂੰ ਬੜੇ ਪਰੇਸ਼ਾਨ ਆ। ਮੈਂ ਕਿਹਾ ਜੀ ਇਹ ਜਿਹੜਾ ਪਿਲਰ ਏਸੀ ਆ ਸਿਲੰਡਰ ਤੇ ਚੱਲੂ। ਪਿੱਲਰ ਏਸੀ ਉਹ ਜਿਹੜਾ ਲੰਮਾ ਹੁੰਦਾ ਫ੍ਰਿਜ ਵਰਗਾ ਉਸਤਾਦ ਜੀ, ਵਿੰਡੋ ਆਈ ਥਿੰਕ ਉਸਤਾਦ ਜੀ ਇਦਾਂ ਮੇਰੇ ਦੋਸਤ ਉਹੀ ਚਿਲਰ ਏਸੀ। ਸੁਣ ਲੈ ਗੱਲ ਸੁਣ ਚਿੱਲਰ ਹਾਂਜੀ ਚਿਲਰ, ਉਹ ਪਿਲਰ ਜੋ ਵੀ ਹਾਂ ਠੀਕ ਹੈ ਅੱਛਾ ਉਹ ਉਸਤਾਦ ਜੀ 2-3 ਕਿਲੋ ਵਾਲੇ ਸਿਲੰਡਰ ਤੇ ਉਹਨੂੰ ਮੈਂ ਅਟੈਚ ਕਰ ਦਿੱਤਾ ਵਾ। ਬਿਜਲੀ ਦੇ ਨਾਲ ਉਹਦਾ ਤਲਕ ਹੀ ਕੋਈ ਨਹੀਂ, ਸੋਲਰ ਨਾਲ ਉਹਦਾ ਹੈ ਹੀ ਨਹੀਂ ਕੋਈ ਸੀ। ਠੀਕ ਹੈ ਗੈਸ ਭਰਾਉਣਾ ਵਾ CNG ਤੁਸੀਂ ਜਾ ਕੇ, ਠੀਕ ਠੀਕ ਹੈ। ਹੈ, ਉਹਨੂੰ ਪਿਲਰ ਏਸੀ ਦੇ ਨਾਲ ਫਿੱਟ ਕਰ ਦੇਣਾ ਵਾ। ਠੀਕ ਹੈ ਲੈ ਉਹਨੂੰ ਆਪਣਾ 6 ਮਹੀਨੇ ਚਲਾ ਲਓ, 3 ਕਿਲੋ ਗੈਸ ਤੇ ਚੱਲੇਗਾ ਉਹ। ਡਨ ਹੋ ਗਿਆ ਹਾਂਜੀ। ਸਮਝ ਆ ਗਈ ਕਰ ਓਕੇ ਓਕੇ ਹੋ ਗਿਆ ਹਾਂਜੀ। प्यार किया तो डरना क्या जब प्यार किया तो डरता नहीं जब कोई खुदा से बंदों से बंदा डरना क्या जब प्यार किया तो डरना क्या जब प्यार किया तो
किया तो डरना क्या, जब प्यार किया तो डरना। 6000 बस कर दे यार, तेरे सुन सुन के सियापे मगे यार। ਉਹਨੂੰ ਬੋਲਣ ਦੇ। ਅੱਛਾ ਉਸਤਾਦ ਜੀ, ਇਹ ਨਾ ਅੱਛਾ ਗਰਮੀ ਵਾਲਾ ਕਰ ਲਿਆ ਤੁਸੀਂ ਹੱਲ? ਬੰਦਾ ਧਮਾਦ ਵਾਲਾ ਵਾ। 6000 ਦਿਰਹਮ ਐਵੇਂ ਹੀ ਨਹੀਂ ਦੇ ਰਿਹਾ ਉਸਤਾਦ ਜੀ। ਇਹ ਉਸਤਾਦ ਜੀ ਸਾਇੰਸਦਾਨ ਇਹ ਤੇਰੀ ਭੁੱਲ ਆ। 6000 ਦਿਰਹਮ ਐਵੇਂ ਉਹਨੇ ਦੇਣਾ ਵੀ ਨਹੀਂ ਮੇਰੇ ਕੰਮ ਦਾ ਦੇ ਰਿਹਾ ਵਾ, ਮੈਂ ਉਹਨੂੰ ਟੈਕਨੋਲੋਜੀਆਂ ਤੇ ਦੇਖੋ ਕਿਹੜੀ ਕਿਹੜੀ ਦੇ ਰਿਹਾ ਵਾ। ਜੀ। ਉਹਨੇ ਤੇਰੀਆਂ ਟੈਕਨੋਲੋਜੀਆਂ ਤੋਂ 6 ਲੱਖ ਦਿਰਹਮ ਕਮਾ ਕੇ ਤੈਨੂੰ 6000 ਦਿਰਹਮ ਦੇਣਾ। ਇਹ ਤੇ ਚੱਲਦਾ ਆ ਰਿਹਾ ਵਾ, ਇਹ ਰੀਤ। ਮਾਲਕ ਮਾਲਕ ਹੁੰਦਾ ਵਾ, ਮਜ਼ਦੂਰ ਮਜ਼ਦੂਰ ਹੁੰਦਾ ਵਾ। ਯਾਰ ਆਹੋ ਜੀ ਇਹ ਚੱਲਦਾ ਵੀ ਆ ਰਿਹਾ, ਇਹ ਚੱਲਦੀਆਂ ਵੀ ਆ ਰਹੀਆਂ ਨੇ ਟੈਕਨੋਲੋਜੀਆਂ ਸਾਰੀਆਂ। ਹਾਂਜੀ ਇਹਨਾਂ ਨੂੰ ਨਹੀਂ ਜੀ, ਸਾਇੰਸਦਾਨ ਸੀ ਉਸਤਾਦ ਜੀ। ਹਾਂ ਤੇ ਉਹ ਜਿਹੜੀ ਸਾਇੰਸਦਾਨਾਂ ਵਾਲੀ ਵਰਦੀ ਪਾਈ ਤੇ ਤੁਹਾਨੂੰ ਕੁਝ ਵੀ ਨਹੀਂ ਪਤਾ। ਕਿਤੇ ਬਾਹਰ ਤਜਰਬਾ ਕਰ ਲਿਆ ਮੋਟਰਸਾਈਕਲ ਤੇ ਬੈਠੇ ਉਹਨੇ ਦੀ ਲੈਬੋਰਟਰੀ ਤੇ ਚਿੱਤਰ ਮਾਰ। ਬਹੁਤ ਵੱਡਾ ਸਾਇੰਸਦਾਨ ਨਹੀਂ, ਟੈਕਨੀਕਲ ਟੈਰਾ ਬੰਦਾ ਵਾ, ਉਹਨੂੰ ਨਾ ਤੁਸੀਂ ਅੰਡਰ ਐਸਟੀਮੇਟ ਨਾ ਕਰੋ। ਇਹ ਸਾਇੰਸਦਾਨ ਵੀ ਹੈ ਤੇ ਸਟੈਥੋਸਕੋਪ ਸਾਰਾ ਕੁਝ ਪਾ ਕੇ ਨਾ ਵਰਦੀ ਮੋਢੇ ਤੇ ਸਾਫਾ ਰੱਖ ਕੇ ਸਿਗੜ ਲਾਇਆ। ਤੁਸੀਂ ਉਹਦਾ ਅੱਜ ਮਜ਼ਾਕ ਉਡਾ ਰਹੇ ਆ, ਹਾਂਜੀ ਕੱਲ ਨੂੰ ਤੁਸੀਂ ਵੇਖਣਾ ਇਦਾਂ ਹੀ ਫੇਰ ਉਡਾਉਣਾ। ਯਾਰ ਤੁਸੀਂ ਅੱਜ ਉਹਦੀ ਕਦਰ ਕਰੋ। ਸਾਡੇ ਮੁਲਕ 'ਚ ਇਹੀ ਤਾਂ ਬਿਮਾਰੀ ਆ, ਜੀ ਜੀ ਅਸੀਂ ਕਦਰ ਨਹੀਂ ਕਰਦੇ। ਜਦੋਂ ਉਹਨੂੰ ਦੂਜੇ ਮੁਲਕਾਂ ਵਾਲੇ ਲੈ ਕੇ ਚੁੱਕ ਕੇ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇਹਦੀ ਕੀ ਅਹਿਮੀਅਤ ਸੀ। ਉਸਤਾਦ ਜੀ ਇਹ ਸਾਇੰਸਦਾਨ ਸੀ ਤੇ ਪੈਦਲ ਜਾਣ ਡਿਆ ਤੇ ਖੋਤਰੇ ਨੇ ਕਹਿੰਦਾ ਯਾਰ ਮੈਨੂੰ ਉੱਥੇ ਲਾ ਦੇ, ਫਿਰ ਉਹਨੇ ਲਾਤਾ। ਅੱਛਾ ਇਹ ਸਾਇੰਸ ਸੀ ਇਹਦੀ। ਅੱਛਾ ਇਦਾਂ ਦੀ ਫਿਰ ਇਹਦੇ ਕੋਲ ਵੀ ਇੱਕ ਨਹੀਂ, ਉਹਦੇ ਕੋਲ ਜਿੰਨੀਆਂ ਵੀ ਮਾੜੀਆਂ ਐਡੀ ਨਹੀਂ ਹੋ ਸਕਦੀ। ਅੱਛਾ ਤੂੰ ਨਾ ਚਮਚੀ ਵੱਲ ਜਾ ਰਿਹਾ। ਨਹੀਂ ਚਮਚੀ ਦਾ ਰਿਕਾਰਡ ਨਹੀਂ ਤੋੜ ਸਕਦਾ। ਹਾਂ ਸਹੀ ਗੱਲ ਹੈ। ਕੀ ਕਹਿ ਰਹੇ ਤੁਸੀਂ? ਇਹ ਅੱਜ ਮੈਂ ਤੇਰਾ ਸਮਝਦਾ ਸੋਹਣਿਆ, ਮੈਂ ਜਿਹੜਾ ਤੇਰੀਆਂ ਭਾਵਨਾएं ਹੈ ਨਾ ਉਹਨਾਂ ਨੂੰ ਮੈਂ ਸਮਝਦਾ। ਤੇਰੇ ਵਰਗੇ ਬੰਦਿਆਂ ਦਾ ਦੁਨੀਆ ਪਹਿਲੇ ਮਜ਼ਾਕ ਉਡਾਉਂਦੀ ਹੁੰਦੀ ਹੈ। ਨਹੀਂ ਪਾਗਲ ਪਾਗਲ ਕਹਿੰਦੇ ਲੋਕ। ਪਾਗਲ ਕਹਿੰਦੇ ਆ, ਸਹੀ ਗੱਲ ਆ। ਬਾਅਦ ਚ ਵੱਟੇ ਵੀ ਮਾਰਦੇ ਫਿਰ ਲੋਕੀ। ਮਹੱਲੇ 'ਚ ਫਿਰ ਇਹ ਵੀ ਨਹੀਂ ਪਤਾ ਲੱਗਦਾ ਕਿੱਥੇ ਮਰ ਗਿਆ ਡਿੱਗ ਕੇ। ਐਂਡ ਤੇ ਇਹੋ ਜਿਹੇ ਸਾਇੰਸਦਾਨ ਦੇ ਕਮੀਜ਼ ਤੇ ਡਰੈਸ ਲਿਖਿਆ ਹੁੰਦਾ ਕਿ ਇੱਥੇ ਪਹੁੰਚਾ ਦੇਣਾ ਯਾਰ। ਸਾਜੀ ਮਹੱਲੇ 'ਚ ਮੋਬਾਈਲ ਗਵਾਜੇ ਨੇ ਤੇ ਸਾਰੇ ਕਹਿਣ ਦੇ ਉਹ ਸਾਇੰਸਦਾਨ ਦਾ ਕੰਮ ਜੀ। ਇਦਾਂ ਦਾ ਸਾਇੰਸਦਾਨ ਨਾ ਇੱਥੇ ਫੁੱਟੀ ਰੱਖ ਤੇ ਦੂਸਰੀ ਫੁੱਟੀ ਨਾਲ ਕਰ ਰਿਹਾ ਹੁੰਦਾ ਗਾਗੜੇ ਗਾਗੜੇ। ਹੁਣ ਇੱਕ ਟੈਕਨੋਲੋਜੀ ਤਿਆਰ ਕਰ ਰਹੇ ਹਾਂ। ਫਿਰ ਉਹੀ ਗੱਲ, ਮੈਂ ਉਹਨਾਂ ਨੂੰ ਤੇਰੀਆਂ ਟੈਕਨੋਲੋਜੀਆਂ ਤੋਂ ਮੁਤਨਫਰ ਕਰ ਰਿਹਾ। ਤੂੰ ਫੇਰ ਟੈਕਨੋਲੋਜੀਆਂ ਦੀ ਮੁਹੱਬਤ ਪਾਈ। ਬੰਦਾ ਇਤਮਾਦ ਵਾਲਾ 6000 ਦਿਰਹਮ ਕਿਸੇ ਗੱਲ ਦੇ ਹੀ ਦੇ ਰਿਹਾ। ਆ ਜਿਹੜੇ ਡਰੋਨ ਕੈਮਰੇ ਆ, ਉਹ ਉਸਤਾਦ ਜੀ ਜਿਸ ਗੱਲ ਦਾ 6000 ਦੇ ਰਿਹਾ ਨਾ, ਮੈਂ ਤੈਨੂੰ ਕਹਿੰਦਾ ਉਹ ਤੋਂ ਬਚ ਜਾ। ਉਸਤਾਦ ਜੀ ਇਹ ਨਾ 5 ਭਰਾ ਵਾ ਤੇ ਇਹਦੇ ਅੱਬੇ ਨੂੰ ਪੁੱਛਿਆ ਕਿ ਤੇਰੇ ਕਿੰਨੇ ਮੁੰਡੇ ਆ? ਕਹਿੰਦਾ 4, ਇੱਕ ਸਾਇੰਸਦਾਨ। ਬੀਬੀਆਂ ਨੇ ਸਬਜ਼ੀ ਮੰਗਾਣੀ ਹੋਵੇ ਨਾ ਤੇ ਘਰ ਕੋਈ ਨਾ ਹੋਵੇ ਤੇ ਉਹ ਕਹਿੰਦੀਆਂ ਆ ਬਾਹਰ ਦੇਖੀ ਸਾਇੰਸਦਾਨ ਹੁਣ। ਸਾਇੰਸਦਾਨ ਫੱਟੇ ਤੇ ਬੈਠਾ ਲੰਗਰ ਵਾਲੀ ਲਾਈਨ 'ਚ ਲੱਗਾ। ਭਾਈ ਕਹਿੰਦੇ ਸੀ ਆ ਸਾਇੰਸਦਾਨ ਨੂੰ ਜੋ ਓਏ ਕੰਮ ਨਿਬੇੜ ਓਏ। ਯਾਰ ਇਹਨੇ ਇੱਕ ਮਸ਼ੀਨ ਇਜਾਦ ਕੀਤੀ ਉਹ ਜਿਹੜੇ ਲਾੜੇ ਦੇ ਸਿਰ ਤੋਂ ਕੁਕੜੀ ਨਹੀਂ ਮਾਰਦੇ, ਉਹ ਜਿੱਥੋਂ ਮਰਜ਼ੀ ਇਹਦੀ ਲੈਬਾਰਟਰੀ 'ਚ ਪਾਉਂਦੇ। ਅੱਛਾ ਉਸਤਾਦ ਜੀ ਸਾਇੰਸਦਾਨ ਤੇ ਜੰਗਲੀ ਵੀ ਬੋਲ ਲੈਂਦਾ। ਆਹੋ ਓਏ ਕਿਦਾ ਪਿਆ ਜਾਂਦਾ ਤੇ ਕੋਲ ਨਾ ਮਜ਼ਾਕ ਬੜਾ ਛੋੜਾ, ਹੁਣ ਦੰਮੀ ਵੇਲੇ ਛੱਡਣਾ ਹੀ। ਕਦਰ ਨਹੀਂ ਹੈ, ਹੈਂ? ਅਹਿਮੀਅਤ ਦਾ ਨਹੀਂ ਪਤਾ ਹੈ। ਭਾਈ ਜਾਨ ਆਈਸਕ੍ਰੀਮ ਦੇ ਕੱਪਾਂ ਦੇ ਵਿੱਚ ਧਾਗਾ ਬੰਨ ਕੇ ਫੋਨ ਹਾਂਜੀ ਹਾਂਜੀ ਇਜਾਦ ਵਾਹ ਜੀ। ਇਹਨਾਂ ਨੂੰ ਕੀ ਦੱਸਣ ਦੇ ਹੋ? ਇਹਨਾਂ ਨੂੰ ਪਤਾ ਹੀ ਨਹੀਂ, ਉਹ ਤਾਂ ਮਜ਼ਾਕ ਕਰ ਰਹੇ ਜਾਂ ਜੁਗਤਾਂ ਕਰ ਰਹੇ। ਉਸਤਾਦ ਜੀ ਮੇਰੀ ਗੁਰਬਤ ਨੇ ਉਡਾਇਆ ਹੈ ਮੇਰੇ ਫਨ का मजाक। ਚੱਲ ਮੈਂ ਠੀਕ ਹੈ ਯਾਰ, ਚੱਲ ਠੀਕ ਹੈ ਫਿਰ। ਯਾਰ ਮੇਰੇ ਕੋਲ ਗਾਣਾ ਨਹੀਂ ਗਾਇਆ ਜਾਣਾ ਬਸ। ਤੇਰੀ ਗੁਰਬਤ ਤੇਰੀ ਨੇ ਪੰਜ ਉਹਦੇ ਨਾਲ ਬੜੀ ਸੀ ਮੈਂ ਬਸ ਹੋਈ। ਕਿਤੇ ਤੋੜ ਬੋਲੀ ਨਾ ਮੇਰੇ ਕੋਲ ਗੱਲ ਨਹੀਂ ਕਰ। ਆ ਯਾਰ ਤੇਰੀ ਮਿਹਰਬਾਨੀ ਯਾਰ। ਤੂੰ ਕੋਈ ਹੋਰ ਗੱਲ ਕਰ ਬਲਾ ਕਿ ਮੈਂ ਗਾਣਾ ਨਾ ਗਾਇਆ ਨਾ ਤੂੰ ਪਿੱਕੇ ਹੋ ਜਾਣਾ। ਹਾਂਜੀ मैं कह रहा सी कि मेरी गुरबत ने उड़ाया है मेरे फन का मजाक, तेरी दौलत ने तेरे ऐब छुपा रखे ना। कूड़ा नू की पता उस्ताद जी कि मैं इन्हां दे विच किहड़ी हस्ती। ਮੈਂ ਸਮਝਦਾ। हां ਮੈਂ ਤੂੰ ਦੁਬਈ ਜਾ, ਮੈਂ ਵੀ ਤੇਰੇ ਮਗਰ ਆਵਾਂਗਾ। ਹਾਂਜੀ ਠੀਕ ਆ। ओके उस्ताद जी। ਹਾਂ ਸਾਇੰਸਦਾਨ ਆ ਬੜਾ ਵੱਡਾ ਉਸਤਾਦ ਜੀ, ਰਸ ਕੇ ਲਠੋ ਕੇ ਛਤਰੀ ਬਣਾ ਕੇ ਨਿਕਲਦਾ। ਸਹੀ ਗੱਲ ਹੈ। ਮੈਂ ਸਮਝ ਇਹਨੇ ਭਾਜਨ ਨੇ 130 ਪਰੌਠੇ ਜੋੜ ਕੇ ਨੇ ਐਡਾ ਸੋਹਣਾ ਕੰਬਲ ਬਣਾਇਆ ਨਾ। ਸਾਇੰਸਦਾਨ ਆ ਉਜਰੀ ਦੀ ਅੰਜ ਬੁੱਕਲ ਮਾਰ ਕੇ ਨਿਕਲ ਜਾਂਦਾ। ਤੇ ਯਾਰ ਬੜੀ ਗੱਲ ਆ ਇਹ ਟੈਕਨੋਲੋਜੀਆਂ ਉਸਤਾਦ ਜੀ। ਵਾਕਈ ਮੈਂ ਕਹਿੰਦਾ ਪਾਕਿਸਤਾਨ 'ਚ ਤੂੰ ਉੱਥੇ ਜਾ ਕਰਨਾ, ਇੱਥੇ ਕਰ। भाजी इत्थे कोई पैसे ही नहीं भरदा।
ਪਾਕਿਸਤਾਨ ਦੇ ਐਸੇ ਐਸੇ ਕਾਰੀਗਰ ਬੰਦੇ ਦੁਬਈ ਜਾ ਕੇ ਤੇ ਕੰਮ ਕਰ ਰਹੇ ਨੇ, ਇੱਥੇ ਲੋਕੀ ਪੈਸੇ ਨਹੀਂ ਸੀ ਉਹਨਾਂ ਦੇ ਟੈਲੈਂਟ ਦੇ ਭਰਦੇ। ਸਹੀ ਗੱਲ। ਔਰ ਸਭ ਤੋਂ ਵੱਡੀ ਗੱਲ ਉਹਨਾਂ ਦੀ ਖੂਬਸੂਰਤੀ ਇਹ ਹੈ ਕਿ ਉਹ ਜਦੋਂ ਇੱਥੇ ਹੁੰਦੇ ਨੇ ਤੇ ਕਿਸੇ ਨੂੰ ਸ਼ੋਅ ਵੀ ਨਹੀਂ ਕਰਦੇ ਵੀ ਅਸੀਂ ਉੱਥੇ ਬਿਜ਼ਨਸ ਕਰ ਰਹੇ ਹਾਂ। ਯਕੀਨ ਕਰ, ਹਾਂਜੀ ਉੱਥੇ ਆਪਣਾ ਕਾਰੋਬਾਰ ਕਰ ਰਹੇ ਹੁੰਦੇ, ਇੱਥੇ ਆ ਕੇ ਦੱਸਦੇ ਅਸੀਂ ਜੌਬ ਕਰਦੇ ਉੱਥੇ। ਅੱਛਾ, ਉਹ ਯਾਨੀ ਆਪਣਾ ਕਰਨ ਦੇ ਹੁੰਦੇ ਕਾਰੋਬਾਰ। ਹਾਂਜੀ, ਕਿ ਉਹ ਨਜ਼ਰ ਲੱਗ ਜਾਂਦੀ ਆ ਤੇ ਕਾਰੋਬਰ ਉਹਨਾਂ ਦਾ ਉੱਥੇ ਸੈਟਲ ਹੋ ਜਾਂਦਾ। ਸੈਟਲ ਹੋ ਜਾਂਦਾ। ਹਾਂ, ਇੱਥੇ ਕਿਸੇ ਨੂੰ ਪਤਾ ਨਹੀਂ ਹੁੰਦਾ। ਨਜ਼ਰ ਪੈ ਵੀ ਇੱਥੇ ਇਹ ਲੱਗਦਾ ਸਾਡਾ ਬੱਚਾ ਬੈਂਕ 'ਚ ਲੱਗਾ। ਅੱਛਾ ਜੀ, ਇਹ ਉਸੇ ਸਿਲਸਿਲੇ ਚ ਬਣਾ ਰਹੇ ਕੋਈ? ਇਹ ਉਸੇ ਸਿਲਸਿਲੇ 'ਚ ਜਾ ਰਿਹਾ। ਇਹਦੀ ਕੋਈ ਏਜੰਸੀ? ਹਮ ਸਭ ਮੁਰੀਦ ਉसी सिलसिले के हैं। ਭਾਜੀ ਦੀ ਇੱਕ ਗੱਲ ਆਈ ਮੈਨੂੰ ਸਾਇੰਸਦਾਨ ਨੇ ਭਾਈ, ਸਾਇੰਸਦਾਨ। ਹਾਂਜੀ ਇੰਨਾ ਸਾਰੇ ਪੱਠੇ ਪਾ ਖਾ ਕੇ ਨਾ ਜਾਤੀ ਸਾਜੀ ਅੱਲਾ ਦੀ ਕਦਰ ਸਾਜੀ ਜੀ ਮੈਂ ਸਹੀ ਕਰਦਾ ਤੇ ਅੱਗੋਂ ਪਤਾ ਕੀ ਜੇ ਉਹਨਾਂ ਨੇ ਸੁਣਾਤੀ ਤਾਂ ਤੁਸੀਂ ਕਹਿਣਾ ਜ਼ਿਆਦਤੀ। यू आर वेरी स्पोर्टिव यार, थैंक यू सो मच। लोगों का कैरियर बना रहे हो तुम। ਹਾਂ जानबूझ के। ਯਾਰ ਨਹੀਂ, ਲੇਕਿਨ ਸਾਇੰਸਦਾਨ ਮੈਂ ਵਾਲਾ ਇੱਕ ਘੜੀ ਤਿਆਰ ਕੀਤੀ ਹੈ ਉਸਤਾਦ ਜੀ। ਉਹ ਤੂੰ 2 ਘੜੀ ਚੁੱਪ ਕਰ ਘੜੀ ਦੇ ਪਿੱਛੇ ਪੈ ਗਏ। ਹਾਂ, 2 ਘੜੀਆਂ। ਜਿਸ ਤਰ੍ਹਾਂ ਇਹਨਾਂ ਨੇ ਭਾਈ ਨੇ ਪਹਿਨੀ ਹੋਈ ਆ, ਸਲਮਾਨ ਭਾਈ ਨੇ, ਕਿ ਜਿੱਦਾਂ ਹੁਣ ਆਪਾਂ ਵੀਡੀਓ ਕਾਲ ਤੇ ਗੱਲ ਕਰਦੇ ਮੋਬਾਈਲ ਤੇ, ਉਹਦਾ ਇਹ ਹੋਏਗਾ ਕਿ ਤੁਸੀਂ ਆਹ ਕਾਲ ਆਣੀ ਹੈ ਤੁਹਾਨੂੰ ਤੇ ਬੰਦੇ ਦੀ ਪੂਰੀ ਉੱਪਰ ਆ ਮੂੰਹ ਉਹਦਾ, ਯਾਨੀ ਕਿ ਬਾਹਰ ਨਿਕਲ ਕੇ ਆਏਗਾ ਸ਼ੁਆਵਾਂ ਦੇ। ਇਹ 8-9 ਸਾਲ ਪਹਿਲੇ ਬਣ ਗਈ ਆ। ਇਸ ਤੋਂ ਅਗਲੀ ਗੱਲ ਸੋਚ, ਕੀ ਚੀਜ਼ ਜਿਹੜੀ ਕਹਿ ਰਹੇ ਆ? 2 ਘੜੀਆਂ ਇਦਾਂ ਕਰਕੇ ਇੱਥੇ ਲੇਜ਼ਰ ਲੇਜ਼ਰ ਘੜੀ ਆ ਗਈ, ਉਹ ਆ ਗਈ ਹੈ। ਨਹੀਂ ਨਹੀਂ ਨਹੀਂ, ਮੈਨੂੰ ਨਹੀਂ ਪਤਾ ਹੈਗਾ ਇਸमें। ਭਾਈਜਨ ਘੜੀ ਹੈ ਨਾ, ਇੰਜ ਕਰਕੇ ਤੁਸੀਂ ਇੰਜ ਕਰਨਾ, ਉਹਨੇ ਸਾਹਮਣੇ ਜਾਣੀ ਹੈ ਲੇਜ਼ਰ, ਉਹਦੀ ਉਹ LCD ਬਣ ਜਾਣੀ। ਅਗਲੇ ਨੇ ਐਵੇਂ ਨਹੀਂ ਮੇਰੇ ਨਾਲ ਐਗਰੀਮੈਂਟ ਕੀਤਾ। ਫੁੱਟਾ ਲੈ ਕੇ ਨਾ ਐਡਾ ਉਹਦੇ ਤੇ ਕੇਕ ਰਸ ਬੰਨ ਕੇ ਤੇ ਉਹਨੂੰ ਚਾਹ ਚ ਭੇ ਰਿਹਾ ਤੇ ਉਤੋਂ ਖਾ ਰਿਹਾ। ਤੇ ਮੈਂ ਕਿਹਾ ਇਹ ਕੀ ਕਹਿੰਦਾ? ਸਾਜੀ ਦੇਖੋ ਉਂਝ ਟੁੱਟ ਜਾਂਦਾ ਸੀ ਵਿੱਚ। ਅੱਛਾ, ਬਿਸਕਿਟ ਬਣਾਓ ਕੇਕ ਰਸ। ਹਾਂ, ਹੁਣ ਕਹਿੰਦਾ ਗਿਆ ਇਹ ਬਾਹਰ। ਤੇ ਜਰਾਸੀਮਾ ਤੋਂ ਵੀ ਬਚਿਆ ਵਾ ਕਿ ਹਾਂ, ਜਰਾਸੀਮਾ ਤੋਂ। ਰਾਸੀਮਾ ਤੋਂ ਬੱਚੇ ਨੂੰ ਪਾਨ ਵਾਲੀ ਦੁਕਾਨ ਤੇ ਭੇਜ ਕੇ ਕਹਿ ਰਿਹਾ ਯਾਰ ਹੁਣ ਕੀ ਸਾਇੰਸਦਾਨ ਦਾ ਲਾ ਦੇ। ਗੱਡੀਆਂ ਡੀਸੈਂਟ ਜੁਗਤਾਂ ਤੇ ਨਾ ਤੋਂ ਚੜੀਆਂ ਹੋਈਆਂ ਵਾ ਵੀ ਸਲਮਾਨ ਭਾਈ ਹੈ। ਸਾਰੇ ਵਿਆਹ ਤੇ ਇਹਦੇ ਬੰਦੇ ਦਾ ਰੌਲਾ ਪਿਆ ਹੁੰਦਾ, ਯਾਰ ਰੋਟੀ ਖਾ ਲਓ, ਫਿਰ ਸਾਇੰਸਦਾਨ ਨੇ ਭਾਂਡੇ ਨੂੰ ਹੱਥ ਲਾ ਦਿੱਤਾ। ਸਕੂਲ ਦੇ ਬੱਚੇ ਲੜਨ ਦੇ ਉਸਤਾਦ ਜੀ। ਸਵੇਰੇ ਸਵੇਰੇ ਸਾਇੰਸਦਾਨ ਦੇ ਵਾਲਦ ਸਾਹਿਬ ਬਾਥਰੂਮ ਦੇ ਬਾਹਰ, ਉਹ ਸਾਇੰਸਦਾਨਾ ਕੀ ਖਾ ਕੇ ਬਣ ਗਿਆ? ਸਕੂਲ ਦੇ ਬੱਚੇ ਕਹਿਣ ਹੁੰਦੇ ਉਸਤਾਦ ਜੀ ਐਸ ਸੋਟੀ ਨਾਲ ਜੇ ਸਾਇੰਸਦਾਨ ਨੂੰ ਮਾਰਨਾ ਫਿਰ ਸਾਨੂੰ ਨਹੀਂ ਮਾਰਨਾ। ਯਾਰ ਇਹ ਉਹ ਸਾਇੰਸਦਾਨ ਆ ਜਿਹੜਾ ਉੱਠ ਕੇ ਜਾਵੇ ਨਾ ਤੇ ਉਹ ਕਹਿ ਰਹੇ ਹੁੰਦੇ ਹੋ ਯਾਰ ਉਹ ਤਜਰਬਾ ਕਰ। ਯਾਰ ਉਹ ਤਜਰਬਾ ਕਰਕੇ ਉਹ ਸਾਇੰਸਦਾਨ ਨਾ ਗਲੀ ਦੇ ਉੱਕਰ ਤੇ ਬੈਠਾ ਹੋਵੇ ਨਾ, ਬੱਚੇ ਸਕੂਲੋਂ ਛੁੱਟੀ ਕਰਕੇ ਲੰਘਦੇ ਕਹਿੰਦੇ ਸਾਇੰਸਦਾਨੀ ਹੋਏ ਸਾਇੰਸਦਾਨੀ ਹੋਏ। ਵਿਆਹਾਂ ਤੇ ਪੁੱਛਦੇ ਕਿ ਯਾਰ ਆ ਬੇਦ ਦਾ ਕੀ ਕਰੀਏ, ਆ ਸਾਇੰਸਦਾਨ ਨੂੰ ਚੁਕਾ ਦੇ। ਬਾਕੀ ਜਿਹੜੀ ਬਾਤ ਯਾਰ ਕਿਸੇ ਧੀ ਪੁੱਤ ਦਾ ਵਿਆਹ ਹੈ ਨਾ, ਉਹ ਕਹਿੰਦੇ ਯਾਰ ਵਾਜੇ ਨੂੰ ਬੁਲਾਣਾ, ਕਿਹਨੂੰ ਬੁਲਾਈਏ? ਕਹਿੰਦੇ ਸਾਇੰਸਦਾਨ ਨੂੰ ਬੁਲਾ ਲਓ। ਆਹੋ, ਸਾਇੰਸਦਾਨ ਦੇ ਹੱਥ ਛਾਪਰ ਹੈ ਚੌਲਾਂ ਨਾਲ, ਤੇ ਸਾਇੰਸਦਾਨ ਖੋਲ ਕੇ ਫੋਲ ਕੇ ਕਹਿ ਰਿਹਾ ਹਾਏ 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 ਹਾਏ, ਅਤਾਈਆਂ ਨੂੰ ਬੋਟੀਆਂ ਤੇ ਸਾਇੰਸਦਾਨ ਨੂੰ ਕੱਲੇ ਚੌ। ਲੋ ਜੀ ਨਾਜ਼ਰੀਨ, ਬਹਰਹਾਲ ਭਰਾਵਾ ਗੱਲ ਇਹ ਆ, ਦੁਨੀਆ ਦੀਆਂ ਗੱਲਾਂ ਪਿੱਛੇ ਨਹੀਂ ਲੱਗਣਾ। ਠੀਕ ਆ ਜੀ, ਆਪਣਾ ਜਿਹੜਾ ਨਾ ਉਹ ਜਿਹੜਾ ਸੋਚ ਆ, ਕਿਸੇ ਵੀ ਇੱਧਰ ਦੇ ਉੱਧਰ ਦੇ ਬੰਦੇ ਦੇ ਮਗਰ ਲੱਗ ਕੇ ਨਾ ਉਹ ਤੂੰ ਆਪਣਾ ਜਜ਼ਬਾ ਨੀਵਾਂ ਨਹੀਂ ਕਰਨਾ, ਜਜ਼ਬਾ ਉੱਤੇ ਚੁੱਕ ਕੇ ਰੱਖਣਾ। ਹਾਂਜੀ, ਇਹੀ ਮਰਦ ਦੀ ਜੀ ਜਜ਼ਬਾ ਜਿਹੜਾ ਉਹ ਨਹੀਂ ਡਿੱਗਣ ਦੇਣਾ। ਠੀਕ ਆ, ਠੀਕ ਹੈ, ਹਾਂ। ਅੱਛਾ, ਉਹਨੂੰ ਕੋਈ ਫਰਕ ਨਹੀਂ। ਔਰ ਮੈਂ ਦੇਖ ਰਿਹਾ ਕਿ ਮੈਨੂੰ ਬੜੀ ਖੁਸ਼ੀ ਹੋ ਰਹੀ ਕਿ ਉਹ ਆਪਣੇ ਜਿਹੜਾ ਉਹਦਾ ਫੋਕਸ ਹੈ ਨਾ ਉਹ ਤੋਂ ਹਟ ਨਹੀਂ ਰਿਹਾ। ਉਹ ਬਿਲਕੁਲ ਸਹੀ ਸਹੀ ਗੱਲ ਹੈ, ਬਿਲਕੁਲ ਉਧਰ ਲੱਗਾ। ਔਰ ਇੱਕ ਭਾਈ ਜਾਨਾ ਜਿੰਨੇ ਇਹਨਾਂ ਵੱਡੇ ਗੁਜ਼ਰੇ ਨੇ, ਬਿਲ ਗੇਟ ਸਾਹਿਬ, ਇਹਨਾਂ ਦਾ ਤੁਸੀਂ ਦੇਖੋ ਬਚਪਨ, ਹੋਰ ਜਿਹੜੇ ਲੋਕਾਂ ਦਾ ਦੇਖੋ ਕਿ ਸਕੂਲੋਂ ਆ ਕੇ ਸਕੂਲ ਦੇ ਮਾਸਟਰ ਨੇ ਕਹਿਤਾ ਜੀ ਕਿ ਤੁਹਾਡਾ ਬੱਚਾ ਜਿਹੜਾ ਨਾ ਇਸ ਕਾਬਲ ਨਹੀਂ ਗਾ ਸੀ ਨੂੰ ਆਪਣੇ ਸਕੂਲ ਪੜਾਈਏ। ਸਾਡਾ ਬਾਕੀ ਜਿਹੜੇ ਸਟੂਡੈਂਟ ਉਹ ਵੀ ਨਲਾਇਕ ਹੋ ਰਹੇ ਨੇ ਇਹਦੀ ਵਜ੍ਹਾ ਤੋਂ। ਉਹਨੇ ਆਪਣੀ ਮਾਂ ਨੂੰ ਪੁੱਛਿਆ ਕਿ ਅੰਮੀ ਜੀ ਕੀ ਗੱਲ, ਮੈਂ ਜਾਣਾ ਕਿਉਂ ਨਹੀਂ ਸਵੇਰੇ? ਉਹਨਾਂ ਨੇ ਕਿਹਾ ਉਹ ਤੇਰਾ ਮਾਸਟਰ ਆਇਆ ਸੀ, ਉਹਨੇ ਕਿਹਾ ਕਿ ਤੁਹਾਡਾ ਬੱਚਾ ਬਹੁਤ ਜ਼ਹੀਨ ਆ, ਐਕਸਟਰਾਆਰਡੀਨਰੀ। ਹਾਂ, ਤੇ ਸਾਡੇ ਸਕੂਲ ਦੀ ਨਾ ਤਾਲੀਮ ਦਾ ਲੈਵਲ ਨਹੀਂ ਹੈਗਾ ਕਿ ਅਸੀਂ ਇਹਨੂੰ ਤਾਲੀਮ ਦੇ ਸਕੀਏ। ਤੇ ਫਿਰ ਵੇਖੋ ਕੀ ਬਣਿਆ। ਅੱਜ ਤੁਸੀਂ ਇਹਨੂੰ ਗੱਲਾਂ ਕਰ ਰਹੇ ਆ, ਉਹ ਦੇਖੋ ਉਹਨੇ ਬੈਠੇ ਬੈਠੇ ਦੇਖੋ 2 ਚੀਜ਼ਾਂ ਆਜ਼ਾਦ ਵੀ ਕਰਤੀਆਂ। ਨਹੀਂ ਆਹ ਚੈੱਕ ਕਰੋ, ਆ ਹੁਣ ਹੈ ਕਿ ਨਹੀਂ ਟੈਲੈਂਟ? ਯਾਰ ਜੇ ਨਹੀਂ ਉਹਨੇ ਘੋੜੇ ਨੂੰ ਕਸ਼ਤੀ ਚ ਕਾਤੀ, ਉਹਨੇ ਘੋੜੇ ਤੋਂ ਤਾਂ ਕਸ਼ਤੀ ਰੱਖਤੀ, ਵੇਖ ਲਓ। ਉਹਨੇ ਕਿਹਾ ਤੂੰ ਲੈ ਕੇ ਨਿਕਲ, ਮੈਂ ਤੇਰੇ ਮਗਰ ਹੀ ਆ। ਇਹ ਐ ਲੋ ਹਲੋ, ਕੀ ਬਾਤ ਹੈ ਜੀ, ਕੀ ਬਾਤ। ਇਹ ਹੁੰਦਾ ਨਾ ਘੋੜਾ ਕਸ਼ਤੀ। ਜੀ ਸੁਣਾਓ। ਸਾਇੰਸਦਾਨ ਆ, ਕਿਆ ਬਾਤ। ਪਹਿਲੀ ਵਾਰੀ ਜ਼ਿੰਦਗੀ ਨੇ ਦੱਸਿਆ ਸੀ
ਬਰਦਾ ਉਹ ਬਸ ਕਰਿਆ ਕਰ ਬਰਦਾ ਗੋਲਾ ਬੰਦ। ਹਾਂ ਇਹਨਾਂ ਨੂੰ ਕੀ ਪਤਾ ਉਸਤਾਦ? ਸਾਨੂੰ ਤੇ ਪਤਾ ਹੀ ਨਹੀਂ ਮੇਰੇ ਕੋਲ। ਉਹ ਬਿਲ ਢੇਡ ਠਹਿਰ ਜਾ, ਇਹ ਵੀ ਇੱਕ ਘਰ ਦੇ ਬਾਹਰ ਖਲੋਤਾ ਲੋਹੇ ਦਾ ਕੰਮ ਕਰਦਾ ਸੀ। ਕਿਤੇ ਉਹਨਾਂ ਦਾ ਗੇਟ ਗੂਟ ਵੈਲਡ ਕਰਕੇ ਦਿੱਤਾ, ਪੈਸੇ ਲੈਣ ਗਿਆ, ਉਹਨਾਂ ਨੇ ਕਿਹਾ ਕਿੱਧਰ, ਕਹਿੰਦਾ ਬਿਲ ਗੇਟ। ਓ ਹੋ ਨਿਕਲ ਜਾ ਇੱਥੇ ਬਹਿ ਕੇ ਨਿਕਲ ਜਾ ਬਾਹਰੋਂ ਆਇਆ। ਚਲੋ ਬਸ ਠੀਕ ਆ, ਓਕੇ ਜੀ। ਲੋ ਜੀ ਨਾਜ਼ਰੀਨ, ਸਾਇੰਸਦਾਨ ਵਾਸਤੇ ਦੁਆ ਕਰਨਾ, ਕੋਈ ਮਸ਼ਵਰਾ ਹੋਵੇ ਇਹਨੂੰ ਦੇ ਦੇਣਾ ਕਮੈਂਟਸ ਦੇ ਵਿੱਚ। ਔਰ ਕੋਈ ਐਸੀ ਇਜਾਦ ਤੁਸੀਂ ਚੀਜ਼ ਕਰਾਉਣੀ ਹੋਵੇ, ਠੀਕ ਹੈ ਜੀ, ਇਹਦੀ ਇਜਾਦਦਾਸ਼ਤ ਬਹੁਤ ਤੇਜ਼ ਆ। ਠੀਕ ਹੈ ਜੀ, ਤੁਸੀਂ ਹਾਂ ਉਹ ਦੇਖੋ, ਇਹ ਬੱਚੇ ਇਹੀ ਕੰਮ ਆ, ਅੱਜ ਇਹ ਜਹਾਜ਼ ਕੱਲ ਨੂੰ ਵੱਡਾ ਜਹਾਜ਼। ਹਾਂ ਠੀਕ ਹੈ ਨਾ? ਹਾਂਜੀ। ਜੇ ਨਾ ਗੱਲ ਬਣੀ ਤੇ ਫਿਰ ਆ ਜਾ ਉਸਤਾਦ ਜੀ ਜੋ ਕਹੇਗਾ ਮਨੋ ਸਾਇੰਸਦਾਨ ਨੇ ਭਾਈ ਇਹ ਵੀ ਹਾਂਜੀ, ਇਹਨੇ ਇੱਕ ਜਹਾਜ਼ ਬਣਾਇਆ ਸੀ ਪੱਖੇ ਵਾਲਾ, ਜਿਹੜਾ ਪਾਕਿ ਛੱਡੀ ਦਾ ਐ ਮਿਲ ਕੇ। ਹਾਂ ਉਹ ਇਹਨੇ ਬਣਾਇਆ ਸੀ। ਹਾਂਜੀ, ਇਹਨੇ ਬਣਾਇਆ ਸੀ। ਓਏ ਉਹ ਕਿਉਂ ਨਹੀਂ ਰੋਕਿਆ? ਮੈਂ ਤਾਂ ਨੀਅਤ ਹੀ ਕੁਝ ਕਰ ਦੂੰਗਾ। आप लोगों को टोक टोक के उनके कैरियर बना रहे, क्यों ना उनको करने दे बते हैं। ਚਲੇ ਕੋਈ ਗੱਲ ਸਰਦਾਰ ਕਪੂਰ ਸਾਹਿਬ ਇੱਕੋ ਹੀ ਹੋਏ ਨੇ। ਸਹੀ ਗੱਲ ਆ। ਨਹੀਂ, ਇੱਕ ਟਾਈਮ ਆਏਗਾ ਉਸਤਾਦ ਜੀ। ਸਰਦਾਰ ਕਪੂਰ ਬੋਲੇਗਾ, ਉਹ ਨੰਗੇ ਟਾਈਮ ਬੋਲੇਗਾ ਨਹੀਂ ਬੋਲੇਗਾ। ਇਹਨੂੰ ਫਾਰਮੈਟ ਸਮਝ ਆ। ਅਸਲ 'ਚ ਪਤਾ ਕੀ ਹੁੰਦਾ, ਜਿੱਥੇ ਤੁਸੀਂ ਹੁੰਦੇ ਆ ਨਾ ਗੈਦਰਿੰਗ 'ਚ, ਤੁਹਾਨੂੰ ਉਹਦਾ ਫਾਰਮੈਟ ਸਮਝ ਆ ਜਾਏ, ਫਿਰ ਤੁਸੀਂ ਰਚਨਾ ਸ਼ੁਰੂ ਹੋ ਜਾਂਦੇ ਐਸਾ ਸਹੀ ਤੁਹਾਨੂੰ ਪਤਾ ਲੱਗਦਾ ਨਹੀਂ ਯਾਰ ਇਹਦਾ ਇਹ ਗ੍ਰਾਫ ਆ, ਇਹ ਲੈਵਲ ਆ, ਇਹ ਗੱਲ ਕਰਨੀ ਹੈ, ਸਹੀ ਗੱਲ। ਉਹ ਹੋ ਜਾਏਗਾ ਸਹੀ। ਟੈਨਸ਼ਨ ਨਹੀਂ ਲੈਣੀ ਤੁਸੀਂ। ਇਹ ਉਸਤਾਦ ਜੀ ਵੈਸੇ ਬਹੁਤ ਅੱਛਾ। ਹਾਂ ਨੈਸ਼ ਆ ਪੂਰਾ। ਨਹੀਂ ਇਸਤਰੀ ਸਹੀ ਕਰਦਾ। ਮੈਂ ਤੇ ਭਾਈ ਮੈਂ ਵੀ ਦੁਆ ਕਰਦਾ ਕਿ ਜੋ ਵੀ ਮੈਂ ਚੱਲਾ ਜਾਂ ਕਿਸੇ ਲੈ ਕੇ ਚੱਲਾ, ਅੱਲਾਹ ਪਾਕ ਇਹਨੂੰ ਦੁਬਈ ਪੈ ਜਾਂਦੀ ਬਰਕਤ, ਹੈ ਪੈ ਜਾਂਦੀ ਦੁਬਈ ਬਰਕਤ ਪੈ ਜਾਂਦੀ ਜਦੋਂ ਬੰਦਾ ਕੰਮ ਵਾਲਾ ਹੋਵੇ ਸਹੀ ਜੀ, ਮਿਹਨਤੀ ਬੰਦਾ ਹੋਵੇ, ਕੰਮ ਵਾਲਾ ਜੀ ਹੋਵੇ। ਉਸਤਾਦ ਜੀ ਉੱਥੇ ਬਹੁਤ ਮੌਕੇ ਨੇ। ਅੱਛਾ ਉਸਤਾਦ ਜੀ, ਦੁਬਈ ਦੇ ਬਾਰੇ ਚ ਕਿਹਾ ਜਾਂਦਾ ਕਿ ਦੁਬਈ ਹਰ ਬੰਦੇ ਨੂੰ ਚਾਂਸ ਦਿੰਦਾ। ਹਾਂ ਉਹ ਉਹਦੇ ਤੇ ਡਿਪੈਂਡ ਕਰਦਾ, ਜਿਹੜੇ ਉੱਥੇ ਵਿਹਲੇ ਤੁਰੇ ਫਿਰਦੇ ਨੇ ਨਾ, ਉਹਨਾਂ ਨੂੰ ਵੀ ਉਹ ਨੇ ਜਿਹੜੇ ਮਤਲਬ ਕਿ ਨਾ ਸਿਰਫ ਉਹ ਇੱਕ ਮਜ਼ਦੂਰ ਟੈਪ ਵੀ ਇੰਨਾ ਕਰਨਾ ਇੰਨਾ ਨਹੀਂ, ਜਿਹੜੇ ਉੱਥੇ ਰਾਤ ਦਿਨ ਸੋਚਦੇ ਨੇ ਨਾ, ਤੇ ਰਾਤ ਵੀ ਉਹਨਾਂ ਦਾ ਦਿਮਾਗ ਚੱਲ ਰਿਹਾ ਹੁੰਦਾ ਕਿ ਕਿੱਦਾਂ ਮੈਂ ਜਾਵਾਂ, ਕਿਹੜੇ ਵੇਚ, ਕਿਹੜੇ ਗੱਲ ਚ, ਕਿਹੜੇ ਉਹਨਾਂ ਨੂੰ ਰਸਤੇ ਲੱਭਦੇ ਨੇ। ਇਹ ਦੁਬਈ ਦਾ ਭਾਈ ਗੱਲ ਆ लैंड ऑफ अपॉर्चुनिटी ਜੀ। ਇੱਥੋਂ ਲੋਕੀ ਇੱਥੋਂ ਮਤਲਬ ਘਰ ਦੀਆਂ ਚੀਜ਼ਾਂ ਵੇਚ ਕੇ ਲੋਕੀ ਗਏ ਨੇ, ਤੇ ਤੌਬਾ ਹੋਈ ਪਈ ਇਸ ਟਾਈਮ ਉਹਨਾਂ ਨੇ ਜੋ ਆਪਣਾ ਨਿਜ਼ਾਮ ਬਣਾਇਆ। बिल्कुल इस तरह। ਸਹੀ ਗੱਲ। ਲੇਕਿਨ ਇਹ ਕਿ ਤੁਸੀਂ ਹੋਵੋ ਸਹੀ, ਉੱਥੇ ਯਾਸ਼ੀ ਚ ਨਾ ਪਵੋ। ਮਤਲਬ ਖਾਓ ਪੀਓ, ਅੜਾਓ, ਯਾਸ਼ੀ ਕਰੋ, ਲੇਕਿਨ ਕਮਾ ਕੇ, हाँ जी ਔਰ ਉਹਦੀ ਉਸ ਹਿਸਾਬ ਨਾਲ। सही है। ਨਹੀਂ ਤੇ ਫਿਰ ਪੜ੍ਹਨੇ ਇੱਥੋਂ ਲੋਕੀ ਭੇਜਦੇ ਨੇ ਪੈਸੇ ਹਾਂਜੀ ਜੀ। 1 ਸਾਲ ਬੰਦਾ ਫੁੱਲ ਆਪਣਾ ਆਪ ਮਾਰ ਕੇ 2 ਸਾਲ, ਹਾਂ 2 ਸਾਲ ਲਾ ਲਓ। 2 ਸਾਲ ਦਾ ਤੁਹਾਡਾ ਪਹਿਲਾ ਵੀਜ਼ਾ ਲਾਉਣਾ ਨਾ ਕਿਸੇ ਕੰਪਨੀ ਨੇ। ਅੱਛਾ ਹੁਣ ਕਈ ਬੰਦੇ ਕੀ ਕਰਦੇ, ਉਸ ਕੰਪਨੀ 'ਚ ਰਹਿੰਦੇ ਨੇ 2 ਸਾਲ, ਉੱਥੇ ਹੀ ਲੱਗੇ ਰਹਿੰਦੇ ਨੇ ਸਿਰ ਸਿੱਟ ਕੇ, ਇੱਕ ਵਾਰੀ ਵੀ ਨਹੀਂ ਸੋਚਦੇ ਕਿ ਅਸੀਂ ਹੁਣ ਇਸ ਤੋਂ ਅੱਗੇ ਕਿੱਥੇ ਜਾਈਏ। 2 ਸਾਲ ਬਾਅਦ ਵੀਜ਼ਾ ਮੁੱਕਦਾ ਵਾ, ਅਗਲੇ ਚੁੱਕ ਕੇ ਬਾਹਰ ਰੱਖ ਦਿੰਦੇ, ਵਾਪਸ ਆ ਜਾਂਦੇ। सही है। ਜਾਂ 2 ਸਾਲ ਬਾਅਦ ਵੀਜ਼ਾ ਮੁੱਕਦਾ ਤੇ ਉਹ ਕਹਿੰਦੇ ਜੀ ਤੁਹਾਡੀ ਕਿੰਨੀ ਅੱਗੇ 2100 ਤਨਖਾਹ ਜੀ, ਚਲੋ 2400 ਕਰਤੀ, ਫਿਰ ਅਗਲੇ 2 ਸਾਲਾਂ 'ਚ ਉਹ ਉੱਥੇ ਹੀ ਰਹਿੰਦੇ ਨੇ। ਉਹ ਜਿਹੜਾ ਤੁਹਾਡਾ ਸੀ, ਉਹ ਜਿਹੜਾ ਸਫਾਈ ਕਰਾਉਂਦਾ ਸੀ ਸਾਰਾ, ਹਾਊਸਕੀਪਿੰਗ ਸੁਪਰਵਾਈਜ਼ਰ, ਉਹ ਭਾਜੀ ਜਿਹੜੇ ਸੀ, ਹਾਂਜੀ ਉਹ ਇਦਾਂ ਹੀ 24 ਸਾਲਾਂ ਦੇ ਵਿੱਚ ਉਹ ਉੱਥੇ ਕਿ 1800 2000 24 साल हो गए। ਜੀ ਤਾਜੀ ਜਾਂ ਫਿਰ ਲੋ ਜੀ ਨਾਜ਼ਰੀਨ, ਸਹੀ ਗੱਲ ਆ, ਵਾਈਂਡ ਅਪ ਹੋਏਗਾ ਸ਼ਹਜ਼ਾਦ ਸਾਹਿਬ ਦੀ ਜੁਗਤ ਤੇ। ਆਪਣਾ ਬਹੁਤ ਖਿਆਲ ਰੱਖੋ। ਅਗਲੇ ਪ੍ਰੋਗਰਾਮ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਰੱਬ ਰਾਖਾ, ਔਰ ਇਨਸ਼ਾਅੱਲਾ ਤਾਲਾ ਅੱਲਾਹ ਪਾਕ ਬਿਹਤਰ ਕਰੇਗਾ, ਹਰ ਲਿਹਾਜ਼ ਨਾਲ ਅੱਲਾਹ ਬਿਹਤਰ ਕਰੇਗਾ। ਟੈਨਸ਼ਨ ਨਹੀਂ ਲੈਣੀ। ਪਾਕਿਸਤਾਨ ਜ਼ਿੰਦਾਬਾਦ, ਔਰ ਪਾਕਿਸਤਾਨੀ ਆਵਾਮ ਜ਼ਿੰਦਾਬਾਦ, ਔਰ ਸਾਡੇ ਸਾਰੇ ਚਾਹਣ ਵਾਲੇ ਜਿਹੜੇ ਜ਼ਿੰਦਾਬਾਦ ਇਨਸ਼ਾਅੱਲਾ। ਹੁਣ ਇਸ ਤੋਂ ਬਾਅਦ ਤੁਸੀਂ ਜੁਗਤ ਸੁਣਨੀ ਹੈ ਸ਼ਹਜ਼ਾਦ ਕਪੂਰ ਸਾਹਿਬ ਦੀ। ਉਸ ਤੋਂ ਬਾਅਦ ਇੱਕ ਇਜਾਦ ਮੈਂ ਲੋ ਜੀ, ਲੋ ਤੁਸੀਂ ਇਹਨਾਂ ਦੀ ਭਾਜੀ ਉਹਨੇ ਇਹ ਉਂਗਲ ਪਾਉਣ ਵਾਲੀ ਯਾਦ ਕਰ ਲਈ ਜੀ। ਨਹੀਂ ਰਿੰਗ ਬਣਾਈ ਹੈ ਉਸਤਾਦ, ਹਾਂ ਰਿੰਗ ਹੀ, ਡਾਇਮੰਡ ਰਿੰਗ। ਰਿੰਗਾ ਵੀ ਬਣਾ। ਇਹ ਰਿੰਗ ਕੇ ਤੁਹਾਡੇ ਕੋਲ ਆਉਣਾ ਚਾਹੁੰਦਾ ਹਾਂ। ਅੱਛਾ ਜੀ, ਲਓ ਜੀ ਸ਼ਹਜ਼ਾਦ ਕਪੂਰ ਸਾਹਿਬ ਦੀ ਗੱਲ ਸੁਣੋ। ਉਹੀ ਗੱਲ ਕਰ ਰਹੇ ਹਾਂ, ਰਿੰਗ ਬਣਾਤੀ। ਸਾਇੰਸਦਾਨ ਹੈ ਨਾ, ਹਾਂਜੀ ਜੁੱਤੀ ਬਣਾਈ ਸੀ, ਹਾਂ। ਉਹਦੇ ਸੈਂਸਰ ਲਾਇਆ ਸੀ। ਹਾਂ। ਜੇ ਜੁੱਤੀ ਪਾ ਕੇ ਚੱਲਦੇ ਐਂ ਤੁਰਦਾ ਸੀ, ਜੁੱਤੀ ਕਰ ਪੀਂ ਪੀਂ ਪੀਂ। ਚਲੋ ਟੂ ਵਾਲਾ ਮਿਊਜ਼ਿਕ ਚਲਾ। ਉਹ ਜਿਹੜਾ ਨਹੀਂ ਸਜਾਦੀ ਨੇ ਉਹ ਚਲਾ ਲਓ, ਚਲਾ ਲਓ।